ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤੇ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਕਰ ਸਕੋਗੇ ਕਾਲ ਕਰਕੇ 4082725200 408-272-5200 'ਤੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਕਲੋਬਸ, ਇਸ਼ਾਨਜੀਤ ਸਿੰਘ ਜੁਬਾ ਸਿਟੀ, ਸਤਨਾਮ ਸਿੰਘ ਸਲਮਾ, ਬਹਾਦਰ ਸਿੰਘ ਜੀ ਫੋਲਰ, ਸਰਬਜੀਤ ਸਿੰਘ ਚੋਕਰ ਟਰਲਿਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਵਿਜ਼ਿਟ ਕਰ ਕੋਡ ਵਰਤ ਸਕਦੇ ਹੋ 1313। ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਬੇਕਰਸਫੀਲਡ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜਿੱਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਸਿੱਧੂ ਦੀ ਗੱਲ ਕਰਦੇ ਹਾਂ। ਜਿੱਦਣ ਦਾ ਕਰਤਾਰਪੁਰ ਲਾਂਘੇ ਦੀ ਗੱਲ ਹੋਈ ਆ ਉਸ ਦਿਨ ਤੋਂ ਹੀ ਪੂਰੇ ਭਾਰਤ ਦੇ ਵਿੱਚ ਜਿਹੜਾ ਮੀਡੀਆ ਆ ਉਹ ਉਸ ਦੇ ਦੁਆਲੇ ਹੋਇਆ ਆ। ਪਰ ਇਸ ਮਾਮਲੇ ਤੋਂ ਬਾਅਦ ਕਾਂਗਰਸ ਦੇ ਵਿੱਚ ਵੀ ਬਿਆਨਬਾਜ਼ੀ ਬਹੁਤ ਹੋਈ ਸੀ ਉਹਦੇ ਅਗੇਂਸਟ, ਅਤੇ ਹੁਣ ਹਾਈ ਕਮਾਂਡ ਨੇ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਇੱਕ ਦਬਕਾ ਹੀ ਮਾਰਿਆ ਆ, ਅਤੇ ਉਸ ਤੋਂ ਬਾਅਦ ਜਿਹੜੇ ਬਿਆਨ ਆ ਉਹ ਬੰਦ ਹੋਏ। ਬਿਲਕੁਲ ਜੀ। ਚਲੋ ਜਿਹੜੇ ਅਕਾਲੀ ਦਲ ਵਾਲੇ ਨੇ ਉਹਨਾਂ ਨੂੰ ਤਾਂ ਜਿਹੜਾ ਜੀ ਉਹ ਮੌਕਾ ਚਾਹੀਦਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਬਿਆਨਬਾਜ਼ੀ ਕਰਨ ਦਾ ਜੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਕਦੇ ਨਾ ਕਦੇ ਜਿਹੜਾ ਜੀ ਉਹਨਾਂ ਦੀ ਬਿਆਨਬਾਜ਼ੀ ਦੇ ਵਿੱਚ ਫਸੂਗਾ। ਜਿਨ੍ਹਾਂ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਰੇਲ ਹਾਦਸਾ ਹੋਇਆ ਉਸ ਟਾਈਮ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਜਿਹੜੀਆਂ ਜੀ ਕੀਤੀਆਂ, ਹਾਈ ਕੋਰਟ ਤੱਕ ਵੀ ਜਿਹੜਾ ਜੀ ਉਹ ਪਹੁੰਚੇ, ਕਿਸੇ ਤਰੀਕੇ ਨਾਲ ਉਹ ਫਸਾ ਨਹੀਂ ਸਕੇ। ਪਰ ਜਿਹੜੇ ਕਾਂਗਰਸ ਦੇ ਅੰਦਰ ਕੁਛ ਵਿਰੋਧੀ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਕਾਫੀ ਸਾਰੇ, ਕੁਛ ਨਹੀਂ ਕਾਫੀ ਸਾਰੇ, ਉਹ ਵੀ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ ਕਿ ਕਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਵੇ। ਚਾਹੇ ਵੱਖ-ਵੱਖ ਸਮੇਂ ਦੇ ਉੱਤੇ ਜਿਉਂ ਉਹ ਮੰਤਰੀ ਬਣੇ ਆ, ਉਹ ਆਬਕਾਰੀ ਦੀ ਪਾਲਿਸੀ ਹੋਵੇ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਹੱਥ ਰਿਹਾ। ਮੰਤਰੀ ਸਿੰਘ ਬਾਦਲ ਹੋਰਾਂ ਦੇ ਨਾਲ ਮਿਲ ਕੇ ਉਹਨਾਂ ਨੇ ਪਾਲਿਸੀ ਜਿਹੜੀ ਉਹ ਤਿਆਰ ਕੀਤੀ ਸੀਗੀ ਕਿ ਚਲੋ ਫੋਕ ਵਾਲੀ ਸ਼ਰਾਬ ਹੀ ਹੱਥ 'ਚ ਕਰ ਲਓ, ਉਹ ਕੱਟ ਦਿੱਤੀ ਗਈ। ਰੇਤਾ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਪਾਲਿਸੀ ਜਿਹੜੀ ਉਹ ਬਣਾ ਕੇ ਦਿੱਤੀ ਕਿ ਇੱਦਾਂ ਕੰਟਰੋਲ ਕਰੇ, ਕੱਟ ਦਿੱਤੀ ਗਈ। ਜਿਹੜਾ ਕੇਬਲ ਮਾਫੀਆ ਉਹਦੇ ਉਹਨਾਂ ਨੇ ਸ਼ਿਕੰਜਾ ਕੱਸਣ ਦੀ ਪੂਰੀ ਕੋਸ਼ਿਸ਼ ਕੀਤੀ, ਕਿਸੇ ਪਾਸੇ ਗੱਲ ਲੱਗਣ ਨਹੀਂ ਦਿੱਤੀ। ਕਰਤਾਰਪੁਰ ਦੇ ਲਾਂਘੇ ਵਾਲੀ ਜਿਹੜੀ ਜੀ ਉਹ ਆ ਗਈ ਜਦੋਂ ਗੱਲ, ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਮਿਲ ਰਿਹਾ ਕ੍ਰੈਡਿਟ ਸੀਗਾ ਜੀ ਉਹ ਕਿਸੇ ਨੂੰ ਪਚ ਨਹੀਂ ਰਿਹਾ ਜੀ, ਖਾਸ ਤੌਰ ਦੇ ਉੱਤੇ ਮੰਤਰੀਆਂ ਨੂੰ ਵੀ ਜਿਹੜਾ ਉਹ ਪਚ ਨਹੀਂ ਰਿਹਾ, ਜਿਹਦੇ ਕਰਕੇ ਉਹਨਾਂ ਨੇ ਜਿਹੜਾ ਜੀ ਇੱਕ ਇਸ਼ੂ ਬਣਾ ਲਿਆ ਕਿ ਜਿਹੜੇ ਪ੍ਰਚਾਰ ਕਰ ਰਹੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇੱਕ ਮਿਸਟੇਕ ਜਿਹੜੀ ਜੀ ਉਹ ਹੈ ਕਿ ਉਹਨਾਂ ਨੂੰ ਜਿਹੜਾ ਪੇਸ਼ੈਂਸ ਤੋਂ ਕੰਮ ਲੈਣਾ ਚਾਹੀਦਾ ਔਰ ਮੈਚੋਰਿਟੀ ਜਿਹੜੀ ਆ ਜੀ ਉਹ ਸ਼ੋਅ ਕਰਨੀ ਚਾਹੀਦੀ ਹੈ, ਜਿਹੜੀ ਕਿ ਇੱਕ ਗੱਲ ਦੇ ਉੱਤੇ ਹੋਈ ਨਹੀਂ ਜਿੱਥੇ ਉਹਨਾਂ ਨੇ ਕਿਹਾ ਕੌਣ ਕੈਪਟਨ। ਹਾਲਾਂਕਿ ਪਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਉਦੋਂ ਲੱਗ ਗਿਆ। ਜੇ ਤੁਸੀਂ ਅਗਲੀਆਂ ਲਾਈਨਾਂ ਜਿਹੜੀਆਂ ਜੀ ਸੁਣੋ, ਉਹਦੇ ਵਿੱਚ ਉਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਹੋ ਸਕਿਆ, ਗੱਲ ਮੂੰਹ ਚੋਂ ਨਿਕਲ ਗਈ ਸੀਗੀ। ਤੇ ਜਿਹੜੇ ਮੰਤਰੀ ਸੀਗੇ ਜੀ ਉਹ ਫਿਰ ਇਸ ਗੱਲ ਦੇ ਉੱਤੇ ਉਤਾਰੂ ਹੋ ਗਏ ਵੀ ਤੂੰ ਗੱਲ ਮੂੰਹ ਚੋਂ ਕੱਢੀ ਆ ਤੇ ਅਸੀਂ ਤੈਨੂੰ ਪਿੰਡੋਂ ਕੱਢਾਂਗੇ ਜਾਂ ਫਿਰ ਮੰਤਰੀ ਮੰਡਲ ਚੋਂ ਕੱਢਾਂਗੇ। ਉਹਦੇ ਵਾਸਤੇ ਬਿਆਨਬਾਜ਼ੀ ਜਿਹੜੀ ਜੀ ਧੜਾ ਧੜ ਜਾਰੀ ਹੋਣੀ ਸ਼ੁਰੂ ਹੋ ਗਈ। ਹੋਰਡਿੰਗਸ ਦੇ ਨਾਲ ਪੰਜਾਬ ਭਰ ਗਿਆ। ਸਾਡਾ ਕਪਤਾਨ ਜਿਹੜਾ ਪੰਜਾਬ ਦਾ ਕੈਪਟਨ, ਸਾਡਾ ਕੈਪਟਨ, ਇਹ ਸੋਸ਼ਲ ਮੀਡੀਆ ਦੇ ਉੱਤੇ ਵਾਰ ਜਿਹੜੀ ਜੀ ਉਹ ਖੜੀ ਹੋ ਗਈ। ਰਮਨੀਤ ਸਿੰਘ ਬਿੱਟੂ ਵਰਗੇ ਜਿਹੜੇ ਇੱਕ ਦਿਨ ਪਹਿਲਾਂ ਕਹਿੰਦੇ ਸੀ ਕਿ ਉਹ ਮੈਚੋਰ ਲੀਡਰ ਆ ਕੇ ਨਿਬੇੜ ਲੂਗਾ, ਉਹ ਵੀ ਅਸਤੀਫੇ ਦੇ ਉੱਤੇ ਜਿਹੜਾ ਜੀ ਉਹ ਉੱਤਰ ਆਏ। ਇੱਕ ਗੱਲ ਜਿਹੜੀ ਜੀ ਇਹ ਭੁੱਲ ਗਏ ਕਿ ਇਸ ਵੇਲੇ ਜਿਹੜੀਆਂ ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਸਟਾਰ ਪ੍ਰਚਾਰਕ ਵਜੋਂ ਵਿਚਰ ਰਿਹਾ ਨਵਜੋਤ ਸਿੰਘ ਸਿੱਧੂ। ਸਭ ਤੋਂ ਵੱਧ ਇਕੱਠ ਜਿਹੜੇ ਆ ਜੀ ਉਹ ਚਾਹੇ ਮੱਧ ਪ੍ਰਦੇਸ਼ ਸੀ ਤੇ ਚਾਹੇ ਰਾਜਸਥਾਨ ਦੇ ਵਿੱਚ ਹੈ। ਈਵਨ ਰਾਹੁਲ ਗਾਂਧੀ ਦੀਆਂ ਰੈਲੀਆਂ ਦੇ ਨਾਲੋਂ ਡਿਮਾਂਡ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਦੀ ਆ। ਕਾਂਗਰਸ ਹਾਈਕਮਾਂਡ ਕਿਸੇ ਵੀ ਹਾਲਤ ਦੇ ਵਿੱਚ ਰਿਸਕ ਨਹੀਂ ਲੈ ਸਕਦੀ ਇਹਨਾਂ ਰਾਜਾਂ ਦੇ ਵਿੱਚ, ਔਰ ਇਹ ਪੰਜਾਬ ਦੇ ਵਿੱਚ ਜਿਹੜਾ ਜੀ ਇਹ ਗੱਲ ਭੁੱਲ ਕੇ ਜਿਹੜੇ ਸੀ ਜੀ ਉਹ ਲੱਗੇ ਰਹੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਚਾਰਬਾਰੀ ਕਰਨ ਲਈ। ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਦੀ ਇੱਕ ਘੁੱਗੀ ਨੇ ਸਾਰਾ ਕੁਝ ਜਿਹੜਾ ਜੀ ਉਹ ਬਦਲ ਦਿੱਤਾ। ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰਾਂ ਨੇ ਇਹਦੇ ਵਿੱਚ ਇੱਕ ਰੋਲ ਜਿਹੜਾ ਜੀ ਉਹ ਨਿਭਾਇਆ ਦੱਸਿਆ ਜਾ ਰਿਹਾ। ਔਰ ਜਿਹੜੇ ਕਾਂਗਰਸ ਦੇ ਪ੍ਰਧਾਨ
ਉਹਦੇ ਵੱਲੋਂ ਲਾਇਆ ਗਿਆ ਸੀਨੀਅਰ ਇੱਕ ਕਾਂਗਰਸੀ ਆਗੂ ਦੇ ਰਾਹੀਂ ਸੁਨੇਹਾ ਕਿ ਚੁੱਪ ਕਰਕੇ ਜਿਹੜਾ ਜੀ ਉਹ ਬੈਠ ਜਾਓ, ਇਹਦੇ ਉੱਤੇ ਕੋਈ ਬਿਆਨ ਨਹੀਂ ਆਊਗਾ। ਤੇ ਮੰਤਰੀ ਮੰਡਲ ਦੀ ਜਦੋਂ ਮੀਟਿੰਗ ਹੋਈ ਉਹਦੇ ਵਿੱਚ ਵੀ ਕੋਈ ਕਿਸੇ ਕਿਸਮ ਦੀ ਗੱਲ ਜਿਹੜੀ ਸੀ ਉਹ ਨਹੀਂ ਕੀਤੀ ਗਈ। ਨਵਜੋਤ ਸਿੰਘ ਸਿੱਧੂ ਦਾ ਬਿਆਨ ਵੀ ਜਿਹੜਾ ਜੀ ਆਇਆ ਕਿ ਉਹ ਮੇਰੇ ਜਿਹੜਾ ਜੀ ਪਿਤਾ ਸਮਾਨ ਨੇ, ਉਹ ਉਹਨਾਂ ਦੀ ਮੈਂ ਰਿਸਪੈਕਟ ਕਰਦਾ, ਮੈਂ ਆਪੇ ਮਸਲਾ ਉਹਨਾਂ ਦੇ ਨਾਲ ਜਿਹੜਾ ਜੀ ਉਹ ਨਿਬੇੜ ਲਊਂਗਾ ਤੇ ਮੀਡੀਆ ਇਹਨੂੰ ਤੂਲ ਨਾ ਦੇਵੇ। ਦੂਜੇ ਪਾਸੇ ਜਿਹੜੀ ਬਿਆਨਬਾਜ਼ੀ ਹੈ ਜੀ ਉਹ ਮੁਕੰਮਲ ਰੂਪ ਦੇ ਵਿੱਚ ਬੰਦ ਹੋ ਗਈ ਹੈ। ਇਹ ਹੋਈ ਹਾਈ ਕਮਾਂਡ ਦੀ ਘੁੜਕੀ ਦੇ ਕਰਕੇ ਹੀ ਹੈ। ਇੱਕ ਗੱਲ ਜਿਹੜੀ ਇਹਨਾਂ ਨੂੰ ਨਹੀਂ ਸੀ ਪਤਾ ਲੱਗ ਰਹੀ ਕਿ ਹਾਈ ਕਮਾਂਡ ਦੇ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੁਰੀ ਨੇੜੇ ਨੇ, ਬਹੁਤ ਨੇੜੇ ਜਿਹੜਾ ਜੀ ਉਹ ਪਹੁੰਚੇ ਹੋਏ ਨੇ। ਦੂਸਰੀ ਗੱਲ ਇਹ ਕਿ ਲੋਕਾਂ ਦੇ ਮਨਾਂ ਦੇ ਅੰਦਰ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਆ ਜੀ ਉਹ ਥਾਂ ਬਣਾਈ ਆ ਤੇ ਲੋਕ ਜਿਹੜੀ ਜੀ ਉਹਦੀ ਕੀਤੀ ਜਾ ਰਹੀ ਬਦਖੋਈ ਨੂੰ ਬਰਦਾਸ਼ਤ ਨਹੀਂ ਕਰ ਰਹੇ ਹਾਲ ਦੀ ਘੜੀ। ਕੱਲ ਨੂੰ ਕੀ ਸਿਚੁਏਸ਼ਨ ਹੁੰਦੀ ਹੈ ਜੀ ਉਹ ਕੱਲ ਦੱਸੂਗਾ ਜੀ। ਬਿਲਕੁਲ ਬਿਲਕੁਲ। ਕੁਛ ਕੁ ਮੰਤਰੀਆਂ ਨੇ ਤਾਂ ਸਿੱਖ ਵਿਰੋਧੀ ਚਿਹਰਾ ਵੀ ਦਿਖਾ ਦਿੱਤਾ ਆਪਣਾ। ਤੇ ਜਿਹੜੇ ਪਾਕਿਸਤਾਨ ਦੀ ਜੇ ਗੱਲ ਕਰੀਏ ਉਹ ਹਰ ਇੱਕ ਚੀਜ਼ ਦੇ ਵਿੱਚ ਪਹਿਲ ਹੀ ਕਰ ਰਹੇ ਆ। ਕਰਤਾਰਪੁਰ ਲਾਂਘਾ ਜਿੱਥੇ ਹੋਣਾ ਆ ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਆਫਿਸ ਖੋਲ੍ਹਿਆ। ਦੇਖੋ ਜੀ, ਜਿਹੜਾ ਭਾਰਤ ਦੇ ਨਾਲ ਰਿਸ਼ਤਿਆਂ ਨੂੰ ਸੁਧਾਰਨ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਇੱਕ ਵਾਰੀ ਫੇਰ ਇਹ ਸਪਸ਼ਟ ਕੀਤਾ ਕਿ ਕਰਤਾਰਪੁਰ ਲਾਂਘਾ ਜਿਹੜਾ ਖੋਲ੍ਹਿਆ ਜਾਣਾ ਇਹ ਕੋਈ ਕਿਸੇ ਕਿਸਮ ਦੀ ਗੁਗਲੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੇ ਵਾਸਤੇ ਇਹ ਸਿੱਧਾ ਸਾਦਾ ਜਿਹੜਾ ਜੀ ਉਹ ਫੈਸਲਾ ਹੈ। ਉਹ ਇਮਰਾਨ ਖਾਨ ਹੋਰਾਂ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਉਸ ਬਿਆਨ ਦਾ ਖੰਡਨ ਕੀਤਾ ਜਿਹਦੇ ਵਿੱਚ ਲਾਂਘਾ ਖੋਲ੍ਹੇ ਜਾਣ ਨੂੰ ਇਮਰਾਨ ਦੀ ਗੁਗਲੀ ਜਿਹੜਾ ਜੀ ਉਹ ਕਿਹਾ ਗਿਆ ਸੀਗਾ। ਕੁਰੈਸ਼ੀ ਦੇ ਬਿਆਨ ਨੂੰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਜਿਹੜਾ ਜੀ ਉਹ ਦੱਸਿਆ ਸੀਗਾ। ਇਹਦੇ ਉੱਤੇ ਇਮਰਾਨ ਖਾਨ ਹੋਰਾਂ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਹਨੂੰ ਸਾਹਮਣੇ ਰੱਖ ਕੇ ਫੈਸਲਾ ਲਿਆ ਗਿਆ, ਇਹ ਕੋਈ ਗੁਗਲੀ ਨਹੀਂ ਗੀ। ਉਧਰ ਇੱਕ ਹੋਰ ਪਹਿਲ ਜਿਹੜੀ ਜੀ ਉਹ ਕਰਦਿਆਂ ਹੋਇਆ ਜਿਹੜਾ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਜਿਹੜਾ ਜੀ ਉਹ ਸਥਾਪਿਤ ਕਰ ਦਿੱਤਾ। ਇਹਦਾ ਜਿਹੜਾ ਉੱਥੇ ਪੱਥਰ ਤੋੜ ਜਿਹੜਾ ਸਮਾਰੋਹ ਜਿਹੜਾ ਜੀ ਕਹਿੰਦੇ ਨੇ ਉਸ ਸਾਈਡ ਦੇ ਉੱਤੇ ਆਪਣੇ ਜਿਵੇਂ ਇੱਥੇ ਕਹਿੰਦੇ ਉਦਘਾਟਨ ਸਮਾਰੋਹ, ਉਹਦੇ ਤੋਂ ਕੁਝ ਦਿਨਾਂ ਤੋਂ ਬਾਅਦ ਇਹ ਇਮੀਗ੍ਰੇਸ਼ਨ ਸੈਂਟਰ ਜਿਹੜਾ ਜੀ ਉਹ ਸਥਾਪਿਤ ਕਰਕੇ ਉਹਨਾਂ ਨੇ ਇੱਕ ਹੋਰ ਸਦਭਾਵਨਾ ਦਾ ਸੰਕੇਤ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਆ। ਪਾਕਿਸਤਾਨ ਦੇ ਵੱਲੋਂ ਖੋਲ੍ਹੇ ਗਏ ਇਮੀਗ੍ਰੇਸ਼ਨ ਸੈਂਟਰ ਦੇ ਬਾਅਦ ਜਿਹੜਾ ਇੰਗਲਿਸ਼ ਤੇ ਉਰਦੂ ਤੋਂ ਇਲਾਵਾ ਗੁਰਮੁਖੀ ਦੇ ਵਿੱਚ ਵੀ ਜਿਹੜਾ ਜੀ ਉਹ ਬੋਰਡ ਲਾਇਆ ਗਿਆ ਕਿ ਸਮੂਹ ਸਿੱਖ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੇ ਉੱਤੇ ਜੀ ਆਇਆਂ ਨੂੰ ਆਖਦੇ ਹਨ। ਇਹ ਜਿਹੜਾ ਜੀ ਬੋਰਡ ਦੇ ਉੱਤੇ ਲਿਖਿਆ ਹੋਇਆ। ਜਿਹੜਾ ਇਹ ਵੀ ਪਤਾ ਲੱਗਾ ਹੈ ਕਿ ਜਿਹੜਾ ਉਂਗਲਾਂ ਦੇ ਨਿਸ਼ਾਨ ਜਿਹੜੇ ਨੇ ਜੀ ਉਹ ਲਏ ਜਾਣਗੇ ਜਿਹੜਾ ਇਮੀਗ੍ਰੇਸ਼ਨ ਸੈਂਟਰ ਬਣਾਇਆ ਗਿਆ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਾਕਿਸਤਾਨ ਜਾਣਗੇ ਇਸ ਸਾਈਡ ਦੇ ਤੋਂ ਉਹਨਾਂ ਨੂੰ ਕਰਤਾਰਪੁਰ ਦੇ ਸ਼ਹਿਰ ਦੇ ਅੰਦਰ ਜਿਹੜਾ ਜੀ ਉਹ ਦਾਖਲੇ ਦੀ ਪ੍ਰਵਾਨਗੀ ਦਿੱਤੀ ਜਾਊਗੀ। ਉਹ ਭਾਵ ਕਿ ਉਹ ਕਰਤਾਰਪੁਰ ਦੇ ਵਿੱਚ ਵੀ ਜਿਹੜਾ ਜੀ ਉਹ ਜਾ ਸਕਣਗੇ। ਇਹ ਸਿਰਫ ਗੁਰਦੁਆਰੇ ਤੱਕ ਸੀਮਤ ਨਹੀਂ ਹੋਊਗਾ। ਕਰਤਾਰਪੁਰ ਤੋਂ ਬਾਹਰ ਨਹੀਂ ਜਿਹੜਾ ਜੀ ਉਹ ਸ਼ਹਿਰ ਤੋਂ ਬਾਹਰ ਨਹੀਂ ਨਿਕਲ ਸਕਣਗੇ। ਉੱਥੇ ਉਹਨਾਂ ਨੂੰ ਜਿਹੜਾ ਜੀ ਉਹ ਜਾਣ ਦੀ ਇਜਾਜ਼ਤ ਹੋਊਗੀ। ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖਿਆ ਜਾ ਰਿਹਾ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਇੱਥੇ ਭਾਰਤ ਵਾਲੀ ਸਾਈਡ ਤੋਂ ਆਉਣ ਵਾਲੇ ਜਿਹੜੇ ਕਰਤਾਰਪੁਰ ਜਾਣਗੇ ਜੀ ਉਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਨੇੜਿਓਂ ਨਿਗਾਹ ਰੱਖ ਰਹੀ ਹੈ, ਕਿਉਂਕਿ ਸਮੁੱਚੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਭਾਈਚਾਰਾ ਜਦੋਂ ਇਸ ਪਾਸੇ ਵੱਲ ਜਿਹੜਾ ਜੀ ਉਹ ਜਾਊਗਾ ਤੇ ਬਿਨਾਂ ਸ਼ੱਕ ਜਿਹੜਾ ਜੀ ਉਹ ਉੱਥੇ ਕੁਝ ਸਪੈਂਡ ਵੀ ਜਿਹੜਾ ਜੀ ਉਹ ਕਰੂਗਾ। ਇਸ ਕਰਤਾਰਪੁਰ ਨੂੰ ਜਿਹੜਾ ਜੀ ਇੱਕ ਸ਼ਹਿਰ ਦੇ ਵਜੋਂ ਵਿਕਸਿਤ ਕਰਨ ਦੀ ਸੋਚ ਰਹੀ ਆ ਪਾਕਿਸਤਾਨ ਵਾਲੀ ਸਰਕਾਰ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜਿਹੜਾ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਜਿਹੜੀ ਹੈ ਜੀ ਉਹ ਕਾਇਮ ਕਰ ਦਿੱਤੀ ਗਈ ਹੈ। ਜਿਹੜਾ ਮੰਤਰੀ ਮੰਡਲ ਦਾ ਫੈਸਲਾ ਉਹਦੇ ਵਿੱਚ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਜਿਹੜੀ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਆ। ਇਹਦੇ ਨਾਲ ਜਿਹੜਾ ਜੀ ਇਹਨੂੰ ਡਿਵੈਲਪ ਕਰਨ ਦੇ ਵਿੱਚ ਕਾਫੀ ਸੁਖਿਆਈ ਜਿਹੜੀ ਹੈ ਜੀ ਉਹ ਹੋਊਗੀ। ਕੁਝ ਸਮਾਂ ਤੱਕ ਬਿਲਕੁਲ ਅਣਗੌਲੇ ਹੋਏ ਉਹ ਜਿਹੜਾ ਜੀ ਛੋਟੇ ਛੋਟੇ ਜਿਹੜੇ ਕਸਬੇ ਨਵਾਂ ਸ਼ਹਿਰ ਵੀ ਨਹੀਂ ਹੈਗੇ, ਜਿਹੜਾ ਚਾਹੇ ਉਹ ਡੇਰਾ ਬਾਬਾ ਨਾਨਕ ਹੈ ਤੇ ਦੂਜੇ ਪਾਸੇ ਕਰਤਾਰਪੁਰ ਹੈ, ਉਹ ਇੱਕਦਮ ਇੰਟਰਨੈਸ਼ਨਲ ਨਕਸ਼ੇ ਦੇ ਉੱਤੇ ਜਿਹੜਾ ਜੀ ਉਹ ਆ ਗਏ ਆ। ਔਰ ਇੱਥੇ ਰਹਿੰਦੇ ਲੋਕਾਂ ਨੇ ਬਹੁਤ ਕੁਝ ਭੁਗਤਿਆ। ਦੋਨਾਂ ਸਾਈਡਾਂ ਦੇ ਉੱਤੇ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਜੰਗਾਂ ਦੇ ਸਮੇਂ ਅੱਜ ਵੀ ਭੁਗਤ ਰਹੇ ਨੇ। ਉਹਨਾਂ ਦੇ ਵਿੱਚ ਇੱਕ ਆਸ ਦੀ ਕਿਰਨ ਜਿਹੜੀ ਆ ਜੀ ਉਹ ਵੱਜੀ ਆ ਕਿ ਇਹ ਬਿਲਕੁਲ ਪਛੜੇ ਹੋਏ ਦੋਨਾਂ ਸਾਈਡਾਂ ਦੇ ਉੱਤੇ ਕਸਬੇ ਜਿਹੜੇ ਨੇ
ਉੱਥੇ ਵੀ ਡਿਵੈਲਪਮੈਂਟ ਜਿਹੜੀ ਹੈ ਜੀ ਹੋ ਸਕਦੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਬੜੀ ਤੇਜ਼ੀ ਦੇ ਨਾਲ ਇੱਥੇ ਡਿਵੈਲਪਮੈਂਟ ਦੋਨਾਂ ਸਾਈਡਾਂ ਦੇ ਉੱਤੇ ਅਗਲੇ ਕੁਝ ਮਹੀਨਿਆਂ ਦੇ ਦੌਰਾਨ ਜਿਹੜੀ ਜੀ ਉਹ ਹੋਊਗੀ, ਜਿਹਦੀ ਕਿ ਸ਼ੁਰੂਆਤ ਦੋਨਾਂ ਸਾਈਡਾਂ ਦੇ ਉੱਤੇ ਹੋ ਚੁੱਕੀ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ, ਰਿਟਾਇਰਡ ਹੋਏ ਸੁਪਰੀਮ ਕੋਰਟ ਦੇ ਇੱਕ ਜੱਜ ਜੋਸਫ ਨੇ ਗੰਭੀਰ ਸਵਾਲ ਉਠਾਏ। ਐਕਚੁਅਲੀ ਜੀ ਇਹ ਜਸਟਿਸ ਜੋਸਫ ਜਿਹੜੇ ਜੀ ਉਹ ਰਿਟਾਇਰ ਹੋ ਗਏ, ਔਰ ਜਦੋਂ ਇੱਕ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ ਅਹਿਮ ਰੋਲ ਸੀਗਾ ਜੀ ਜਸਟਿਸ ਜੋਸਫ ਹੋਰਾਂ ਦਾ ਜੀ। ਔਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਆਪਣੇ ਰਿਟਾਇਰ ਹੋਣ ਤੋਂ ਕੁਝ ਦਿਨ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕੁਰੀਅਨ ਜੋਸਫ ਨੇ ਸਨਸਨੀਖੇਜ਼ ਦਾਅਵਾ ਕਰਦਿਆਂ ਹੋਇਆ ਇਹ ਗੱਲ ਆਖੀ ਆ ਕਿ ਸੁਪਰੀਮ ਕੋਰਟ ਦੇ ਇਦੋਂ ਪਹਿਲੇ ਚੀਫ ਜਸਟਿਸ ਦੀਪਕ ਮਿਸ਼ਰਾ ਕਿਸੇ ਬਾਹਰੀ ਪ੍ਰਭਾਵ ਦੇ ਥੱਲੇ ਸੀਗੇ ਜੀ। ਉਹਨਾਂ ਨੇ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਕਰ ਦਿੱਤਾ। ਇਹਦੇ ਉਹਨਾਂ ਨੇ ਕਿਹਾ ਕਿ ਜਿਹੜਾ ਇਨਸਾਫ ਪ੍ਰਬੰਧ ਉਹ ਅਸਰ ਅੰਦਾਜ਼ ਹੋ ਰਿਹਾ ਸੀਗਾ। ਜਸਟਿਸ ਕੁਰੀਅਨ ਜੋਸਫ ਹੋਰਾਂ ਨੇ ਜਿਹੜਾ ਜੀ ਜਿਹੜੇ ਸਭ ਤੋਂ ਤਿੰਨ ਜਿਹੜੇ ਸੀਨੀਅਰ ਜੱਜ ਸੀਗੇ ਉਹਨਾਂ ਨੂੰ ਨਾਲ ਲੈ ਕੇ ਪਿਛਲੇ ਵਰੇ 12 ਜਨਵਰੀ ਨੂੰ ਜਸਟਿਸ ਚਲਮੇਸ਼ਵਰ, ਜਸਟਿਸ ਰੰਜਨ ਗੋਗੋਈ ਜਿਹੜੇ ਕਿ ਹੁਣ ਚੀਫ ਜਸਟਿਸ ਨੇ, ਤੇ ਜਸਟਿਸ ਮਦਨ ਲੋਕਰ ਦੇ ਨਾਲ ਉਦੋਂ ਦੇ ਜਸਟਿਸ ਦੀਪਕ ਮਿਸ਼ਰਾ ਦੇ ਵਿਦਰੋਹ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਉਹਨਾਂ ਨੇ ਅਹਿਮ ਕੇਸਾਂ ਦੇ ਵਿੱਚ ਵੰਡ ਦੇ ਵਿੱਚ ਪੇਸ਼ੇਵਰ ਪਹੁੰਚ ਦੀ ਘਾਟ ਦੇ ਵਿਰੁੱਧ ਆਵਾਜ਼ ਜਿਹੜੀ ਜੀ ਉਹ ਉਠਾਈ ਸੀ। ਔਰ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ ਕਿ ਸੁਪਰੀਮ ਕੋਰਟ ਦੇ ਜੱਜ ਜਿਹੜੇ ਸੀਗੇ ਜੀ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਆ ਗਏ ਸੀਗੇ। ਉਹਨਾਂ ਨੇ ਇਹ ਜਿਹੜੀ ਦੀ ਗੱਲ ਆਖੀ ਹੈ ਕਿ ਜਸਟਿਸ ਲੋਇਆ ਦੀ ਮੌਤ ਦੇ ਜਾਂਚ ਦੇ ਨਾਲ ਸੰਬੰਧਿਤ ਮੁੱਦਾ ਉਸ ਦਿਨ ਸਾਹਮਣੇ ਸੀਗਾ। ਉਹਨਾਂ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੇ ਮੁੱਦੇ ਸੀ, ਇਹ ਇੱਕ ਅਹਿਮ ਮੁੱਦਾ ਜਿਹੜਾ ਜੀ ਉਹ ਨਹੀਂ ਸੀਗਾ। ਉਹਨਾਂ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਨੇ 19 ਅਪ੍ਰੈਲ ਨੂੰ CBI ਦੇ ਵਿਸ਼ੇਸ਼ ਜੱਜ BH ਲੋਇਆ ਦੀ ਮੌਤ ਸੰਬੰਧੀ ਜਨਹਿਤ ਪਟੀਸ਼ਨ ਜਿਹੜੀ ਆ ਜੀ ਉਹ ਖਾਰਜ ਕਰ ਦਿੱਤੀ ਸੀ। ਜਸਟਿਸ ਲੋਇਆ ਜਿਹੜੇ ਕਿ ਗੁਜਰਾਤ ਦੇ ਵਿੱਚ ਇੱਕ ਬੇਹੱਦ ਸੰਵੇਦਨਸ਼ੀਲ ਸੋਹਰਾਬੂਦੀਨ ਸ਼ੇਖ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੀ ਸੁਣਵਾਈ ਜਿਹੜੀ ਜੀ ਉਹ ਕਰ ਰਹੇ ਸਨ, ਜਿਸ ਕੇਸ ਦੇ ਵਿੱਚ ਭਾਜਪਾ ਦੇ ਪ੍ਰਧਾਨ ਜਿਹੜੇ ਗੁਜਰਾਤ ਦੇ ਉਦੋਂ ਦੇ ਗ੍ਰਹਿ ਰਾਜ ਮੰਤਰੀ ਸੀਗੇ ਉਹ ਵੀ ਇਸ ਕੇਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗੇ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਉੱਠਿਆ ਕਿ ਜਸਟਿਸ ਜੇ ਚਲਾਮੇਸ਼ਵਰ ਜਿਹੜੇ ਰਿਟਾਇਰ ਹੋ ਗਏ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਕੁਝ ਸਮਾਂ ਚਾਹੀਦਾ ਕੋਈ ਗੱਲ ਦੱਸਣ ਦੇ ਵਾਸਤੇ, ਬੋਲਣ ਦੇ ਵਾਸਤੇ। ਪਰ ਕੁਰੀਅਨ ਜੋਸਫ ਜਿਹੜੇ ਸਾਬਕਾ ਹੁਣ ਹੋ ਗਏ ਨੇ ਜਸਟਿਸ, ਉਹਨਾਂ ਨੇ ਇਹ ਸਮਾਂ ਨਹੀਂ ਲਿਆ, ਬਲਕਿ ਉਹਨਾਂ ਨੇ ਜਿਹੜਾ ਜੀ ਉਹ ਸਾਹਮਣੇ ਆ ਕੇ ਸਵਾਲ ਜਿਹੜੇ ਆ ਜੀ ਉਹ ਸਿੱਧੇ ਉਦੋਂ ਦੇ ਸੁਪਰੀਮ ਕੋਰਟ ਦੇ ਜਸਟਿਸ ਦੇ ਉੱਤੇ ਖੜੇ ਕਰ ਦਿੱਤੇ ਨੇ। ਕਾਂਗਰਸ ਨੇ ਇਹ ਕਿਹਾ ਜੀ ਭਾਰਤੀ ਜਨਤਾ ਪਾਰਟੀ ਇਹਦਾ ਜਵਾਬ ਦੇਵੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਫੀਏ ਸੀਗੇ, ਹੁਣ ਵੀ ਹੈਗੇ ਆ, ਪਰ ਜਿਹੜਾ ਟਰਾਂਸਪੋਰਟ ਮਾਫੀਆ ਆ ਉਸ ਨੂੰ ਸਰਕਾਰ ਤੋੜ ਨਹੀਂ ਸਕੀ, ਫੇਲ ਹੋਈ ਇਸ ਵਿੱਚ। ਬਿਲਕੁਲ ਜੀ। ਐਕਚੁਅਲੀ ਜਿਹੜਾ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਵਿੱਚ ਡਿਸਟ੍ਰਿਕਟ ਪੱਧਰ ਦੇ ਉੱਤੇ ਜਿਹੜੇ ਲੱਗੇ ਹੋਏ ਅਫਸਰ ਆ, ਉਹਨਾਂ ਦੀ ਜਿਹੜੀ ਇਹ ਮਿਲੀ ਭੁਗਤ ਹੈ, ਇਹਨੂੰ ਤੋੜਨ ਦੇ ਵਿੱਚ ਜਿਹੜੇ ਇਸ ਵੇਲੇ ਟਰਾਂਸਪੋਰਟ ਮੰਤਰੀ ਆ ਉਹ ਲਾਚਾਰ ਜਿਹੜਾ ਜੀ ਉਹ ਦਿਖਾਈ ਦੇ ਰਹੇ ਆ। ਕਈ ਦਿਨਾਂ ਤੋਂ ਆਪਾਂ ਜਿਹੜੀ ਜੀ ਉਹ ਗੱਲ ਕੀਤੀ ਆ, ਜਿਹੜੀਆਂ PRTC ਤੇ ਰੋਡਵੇਜ਼ ਦੀਆਂ ਬੱਸਾਂ ਨੇ ਉਹਨਾਂ ਦੀ ਐਂਟਰੀ ਬੰਦ ਹੋ ਗਈ ਦਿੱਲੀ ਏਅਰਪੋਰਟ ਦੇ ਉੱਤੇ। ਇਹ ਬੱਸਾਂ ਪਾਰਕ ਹੋਈਆਂ ਖੜੀਆਂ ਨੇ, ਉਹਦੇ ਵਾਸਤੇ ਸਟੇਟ ਕੈਰੇਜ ਪਰਮਿਟ ਚਾਹੀਦਾ। ਉਹਦੇ ਵਾਸਤੇ ਕੀ ਕੀਤਾ ਜਾਵੇ? ਸਾਨੂੰ ਸਰਕਾਰ ਇੱਕ ਦਿਨ ਦੇ ਵਿੱਚ ਪੰਜਾਬ ਸਰਕਾਰ ਕਰ ਸਕਦੀ ਆ, ਨਹੀਂ ਕਰ ਰਹੀ। ਉੱਥੇ ਖੁੱਲ੍ਹ ਕੇ ਖੇਡ ਰਿਹਾ ਜੀ ਪ੍ਰਾਈਵੇਟ ਟਰਾਂਸਪੋਰਟ ਮਾਫੀਆ। 1065 ਰੁਪਈਏ ਦੀ ਟਿਕਟ ਜਿਹੜੀ ਸਰਕਾਰੀ ਬੱਸਾਂ 'ਚ ਦੇਣੀ ਪੈਂਦੀ ਸੀ, ਉਹ 2800 ਤੋਂ ਲੈ ਕੇ 3000 ਰੁਪਈਏ ਜਿਹੜੇ ਜੀ ਉਹ ਖਰਚਣੇ ਪੈ ਰਹੇ ਆ। ਚਲੋ ਲੋਕਾਂ ਦਾ ਨੁਕਸਾਨ ਹੋ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਰਕਾਰ ਦਾ ਨੁਕਸਾਨ ਕਿੰਨਾ ਹੋ ਰਿਹਾ ਜੀ? 85 ਤੋਂ 90 ਲੱਖ ਰੁਪਈਆ ਜਿਹੜਾ ਜੀ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਇਹ ਬੱਸਾਂ ਸਿਰਫ ਏਅਰਪੋਰਟ ਵਾਲਾ ਪਾਉਂਦੀਆਂ ਸੀਗੀਆਂ ਜੀ। ਇਹ ਕਿਹਾ ਜਾ ਰਿਹਾ ਕਿ ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਹ ਖੇਤਰੀ ਟਰਾਂਸਪੋਰਟ ਅਥਾਰਟੀ ਨੇ, ਸਕੱਤਰ RTA, ਇਹਨਾਂ ਦੀਆਂ ਬਦਲੀਆਂ ਕਰਨ ਦੇ ਵਾਸਤੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਹੋਰਾਂ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 2 ਵਾਰੀ ਨੋਟ ਲਿਖ ਕੇ ਭੇਜਿਆ ਜਾ ਚੁੱਕਾ ਹੈ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਟਰਾਂਸਪੋਰਟ ਮੰਤਰੀ ਦੀ ਬੇਨਤੀ ਦੇ ਉੱਤੇ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੀ ਜਗ੍ਹਾ ਦੇ ਉੱਤੇ ਸਿਰਫ ਉਹਦੇ ਉੱਤੇ ਇਹ ਲਿਖ ਕੇ ਭੇਜ ਦਿੱਤਾ ਗਿਆ ਵਾਪਸ ਕਿ ਮੁੱਖ ਮੰਤਰੀ ਦੇ ਵੱਲੋਂ ਇਹ ਨੋਟ ਵੇਖ ਲਿਆ ਗਿਆ। ਇਹਦੇ ਨਾਲ ਹੀ ਜਿਹੜਾ ਜੀ ਉਹ ਬੁੱਤਾ ਸਰਿਆ ਹੋਇਆ ਜਿਹੜਾ ਜੀ ਉਹ ਸਮਝ ਰਹੇ ਆ। ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜਾ ਰਾਜ ਦੇ ਵਿੱਚ ਪ੍ਰਾਈਵੇਟ
ਟਰਾਂਸਪੋਰਟ ਮਾਫੀਆ ਹੈ ਉਹਦੀ ਚੜ੍ਹਤ ਜਿਹੜੀ ਹੈ ਜੀ ਉਹ ਜਿਉਂ ਦੀ ਤਿਉਂ ਕਾਇਮ ਰਹਿਣ ਦੀ ਵਜ੍ਹਾ ਕਰਕੇ ਮੁੱਖ ਸਕੱਤਰ ਤੱਕ ਦੇ ਦਫ਼ਤਰ ਨੂੰ ਜਿਹੜਾ ਜੀ ਉਹ ਹੈਰਾਨ ਕਰਕੇ ਰੱਖਿਆ ਪਿਆ ਜੀ। ਮੁੱਖ ਮੰਤਰੀ ਨੂੰ 3 ਸ਼ਹਿਰਾਂ ਦੇ ਸਕੱਤਰ RTA ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ। 6 ਇਸ ਤਰ੍ਹਾਂ ਦੇ PCS ਅਫਸਰਾਂ ਦੀ ਸੂਚੀ ਵੀ ਨਾਲ ਨੱਕੀ ਕੀ ਸੀ ਜਿਹੜੇ ਪਿਛਲੇ ਟਰਾਂਸਪੋਰਟ ਵਿਭਾਗ ਦੇ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫਸਰ ਜਾਂ ਸਕੱਤਰ RTA ਵਜੋਂ ਤਾਇਨਾਤ ਸੀਗੇ। ਇਹਨਾਂ ਦੀ ਥਾਂ ਦੇ ਉੱਤੇ ਨਵੇਂ ਅਫਸਰ ਲਾਉਣ ਦਾ ਸੁਝਾਅ ਦਿੱਤਾ ਗਿਆ ਸੀਗਾ। ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਨੂੰ ਭੇਜੇ ਗਏ ਨੋਟ ਦੇ ਰਾਹੀਂ ਸਪਸ਼ਟ ਕੀਤਾ ਗਿਆ ਸੀਗਾ ਕਿ PCS ਅਫਸਰ GS ਥਿੰਦ ਪਿਛਲੇ 8 ਸਾਲਾਂ ਤੋਂ ਟਰਾਂਸਪੋਰਟ ਵਿਭਾਗ ਦੇ ਵਿੱਚ ਤਾਇਨਾਤ ਨੇ। ਇਹ ਅਫਸਰ ਇਸ ਸਮੇਂ ਸਕੱਤਰ RTA ਪਟਿਆਲਾ ਲੱਗੇ ਹੋਏ ਆ। ਸਾਲ 2004 ਤੋਂ ਫੀਲਡ ਦੇ ਵਿੱਚ ਤਾਇਨਾਤ ਨੇ। ਸਾਲ 2005 ਤੋਂ ਵੱਖ-ਵੱਖ ਸਮੇਂ DTO ਮੁਕਤਸਰ, DTO ਪਟਿਆਲਾ, DTO ਬਠਿੰਡਾ ਵੀ ਰਹਿ ਚੁੱਕੇ ਆ। ਲਵਜੀਤ ਕੌਰ ਕਲਸੀ 13 ਤੋਂ ਅਕਤੂਬਰ 16 ਤੱਕ DTO ਅੰਮ੍ਰਿਤਸਰ ਤੇ ਇਸ ਵੇਲੇ ਸਕੱਤਰ RTA ਲੁਧਿਆਣਾ ਦੇ ਵਿੱਚ ਜਿਹੜਾ ਜੀ ਲੱਗੇ ਹੋਏ ਨੇ। ਕਮਲਜੀਤ ਸਿੰਘ ਅਫਸਰ 2014 ਤੋਂ ਅਗਸਤ 17 ਤੱਕ ਫਤਿਹਗੜ੍ਹ ਸਾਹਿਬ, ਕਪੂਰਥਲਾ ਤੇ ਅੰਮ੍ਰਿਤਸਰ ਦੇ ਵਿੱਚ DTO ਰਹੇ। ਇਸ ਸਮੇਂ ਸਕੱਤਰ RTA ਅੰਮ੍ਰਿਤਸਰ ਜਿਹੜਾ ਜੀ ਉਹ ਲੱਗੇ ਹੋਏ ਨੇ। ਇਹਨਾਂ ਅਫਸਰਾਂ ਨੂੰ ਤਬਦੀਲ ਕਰਨ ਦੇ ਵਾਸਤੇ ਨੋਟ ਜਿਹੜੇ ਜੀ ਉਹ ਭੇਜੇ ਗਏ ਸੀਗੇ, ਪਰ ਜਿਹੜਾ ਜੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ, ਜਿਹਦੇ ਨਾਲ ਇਹ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਉਹ ਖੁੱਲ੍ਹ ਕੇ ਜਿਹੜਾ ਜੀ ਉਹ ਖੇਡ ਰਿਹਾ ਔਰ ਉਹਦੀਆਂ ਜਿਹੜੀਆਂ ਜੀ ਪੌਂ-ਬਾਰਾਂ ਨੇ, ਕਿਉਂਕਿ ਇਹ ਕਿਸੇ ਪਾਸੇ ਗੱਲ ਲੱਗਣ ਹੀ ਨਹੀਂ ਦਿੰਦੇ। ਸੁਪਰੀਮ ਕੋਰਟ ਤੱਕ ਦੀ ਦਖਲਅੰਦਾਜ਼ੀ ਜਿਹੜੀ ਦੀ ਹੋ ਚੁੱਕੀ ਹੋਈ ਆ। ਕਿੰਨੀ ਵਾਰੀ ਇਹ ਖਬਰਾਂ ਜਿਹੜੀਆਂ ਜੀ ਉਹ ਸਾਹਮਣੇ ਆ ਗਈਆਂ ਕਿ ਨਵੇਂ ਰੂਟ ਜਿਹੜੇ ਆ ਜੀ ਉਹਦਾ ਜਿਹੜੇ ਟਾਈਮ ਟੇਬਲ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਅਫਸਰ ਟਾਈਮ ਟੇਬਲ ਬਣਾਉਣਗੇ, ਉਹ ਕਹਿੰਦੇ ਸਰਪੰਚਾਂ ਦਾ ਕਿਹਾ ਸਿਰ ਮੱਥੇ, ਪ੍ਰਣਾਲਾ ਉੱਥੇ ਦਾ ਉੱਥੇ। ਪਿਛਲੀ ਸਰਕਾਰ ਜਿਨ੍ਹਾਂ ਦੀ ਸੀ ਉਹਨਾਂ ਦੀਆਂ ਇਹ ਟਰਾਂਸਪੋਰਟ ਕੰਪਨੀਆਂ ਨੇ ਔਰ ਉਹਨਾਂ ਦਾ ਜਿਹੜੀ ਇਜਾਰੇਦਾਰੀ ਤੋੜਨ ਦੇ ਵਾਸਤੇ ਕੀ ਕੁਛ ਕਰੀ ਹੋ ਸਕੂਗਾ, ਇਹ ਆਪਣੇ ਆਪ ਦੇ ਵਿੱਚ ਇਸ ਵੇਲੇ ਇੱਕ ਵੱਡਾ ਸਵਾਲ ਬਣਿਆ ਪਿਆ। ਬਿਲਕੁਲ ਜੀ, ਤਾਂ ਹੀ ਤਾਂ ਕਹਿੰਦੇ ਫਿਰ ਰਲੇ ਹੋਏ ਆ। ਤੇ ਅੱਗੇ ਗੱਲ ਕਰਦੇ ਜੀ, ਪਾਕਿਸਤਾਨ ਦੇ ਵਿੱਚ ਹੈਪੀ PhD ਜੋ ਬੈਠਾ ਉੱਥੇ, ਉਸ ਦੀ ਮਾਂ ਨੇ ਉਸਨੂੰ ਆਤਮ ਸਮਰਪਣ ਦਾ ਸੁਨੇਹਾ ਦਿੱਤਾ। ਦੇਖੋ ਜੀ, ਪੰਜਾਬ ਦੇ ਵਿੱਚ ਤਕਰੀਬਨ ਜਿਹੜੀ ਕੋਈ ਵੀ ਜਿਹੜੀ ਹੁੰਦੀ ਆ ਗਤੀਵਿਧੀ ਉਹਦੇ ਉੱਤੇ ਨਾਂ ਜਿਹੜਾ ਜੀ ਉਹ ਜੋੜ ਦਿੱਤਾ ਜਾਂਦਾ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮੀਤ ਸਿੰਘ ਹੈਪੀ PhD ਦਾ ਨਾਂ ਜਿਹੜਾ ਜੀ, ਉਹਦੀ ਜਿਹੜੀ ਇਸ ਵੇਲੇ ਮਾਤਾ ਹੈ ਜੀ, ਮਾਂ ਉਹਦੀ 70 ਨੂੰ ਢੁੱਕੀ। ਉਹ ਇਹ ਕਹਿੰਦੀ ਆ ਕਿ ਉਹਨੇ ਇੱਕ ਸੁਨੇਹਾ ਜਿਹੜਾ ਜੀ ਉਹ ਦਿੱਤਾ। ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਜਿਹੜਾ ਜੀ ਉਹਦੇ ਪੇਰੈਂਟਸ ਆਏ ਨੇ। ਉਹਨੇ ਕਿਹਾ ਕਿ ਜਿਹੜਾ ਜੀ ਜਿਸ ਦਿਨ ਦਾ ਤੂੰ ਘਰੋਂ ਲਾਪਤਾ ਹੋਇਆ, ਸਾਡੀ ਜਿਹੜੀ ਜ਼ਿੰਦਗੀ ਆ ਉਹ ਤਬਾਹ ਹੋ ਗਈ ਹੈ। ਉਹਨੇ ਕਿਹਾ ਕਿ ਧਾਰਮਿਕ ਸਿੱਖਿਆ ਤੈਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਜੇ ਤੂੰ ਕੋਈ ਮਾੜਾ ਕੰਮ ਵੀ ਕੀਤਾ ਤਾਂ ਵੀ ਆਤਮ ਸਮਰਪਣ ਕਰ ਦੇਣਾ ਚਾਹੀਦਾ ਤੇ ਮੁਆਫੀ ਮੰਗ ਲੈਣੀ ਚਾਹੀਦੀ ਹੈ, ਜਾਂ ਫਿਰ ਤੈਨੂੰ ਆਪਣੀ ਸਫਾਈ ਇਹਨਾਂ ਚੀਜ਼ਾਂ ਦੇ ਉੱਤੇ ਦੇਣੀ ਚਾਹੀਦੀ ਹੈ ਜਿਹੜੇ ਇਲਜ਼ਾਮ ਲੱਗ ਰਹੇ ਆ, ਕਿਉਂਕਿ ਉਹਦੀ ਸਫਾਈ ਕਦੀ ਇਹਦੇ ਉੱਤੇ ਨਹੀਂ ਜਿਹੜਾ ਜੀ ਆਈ, ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਉਹਦਾ ਕਦੀ ਆਇਆ। ਉਹਦੀ ਮਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਇੱਕ ਦਿਨ ਫੋਨ ਕਰੇ ਤਾਂ ਕਿ ਉਹਦੇ ਤੋਂ ਮੈਂ ਕਾਰਨ ਜਿਹੜਾ ਜੀ ਉਹ ਪੁੱਛਾਂ। ਉਹਦਾ ਘਰ ਦਾ ਨਾਮ ਰੋਬੀ ਹੈ ਜੀ। ਉਹਨੇ ਜਿਹੜੀ ਜੀ ਇਹ ਗੱਲਬਾਤ ਕਰਦਿਆਂ ਹੋਇਆ ਇਹ ਜਿਹੜਾ ਜੀ ਅਪੀਲ ਕੀਤੀ ਆ ਆਪਣੇ ਮੁੰਡੇ ਨੂੰ। ਅੰਮ੍ਰਿਤਸਰ ਦੇ ਨੇੜੇ ਛਿਆਟਾ ਦੇ ਵਿੱਚ ਰਹਿੰਦੇ ਇਹਦੇ ਜਿਹੜੇ ਮਾਪੇ ਨੇ ਜੀ, ਉਹ ਰਿਟਾਇਰਡ ਸਰਕਾਰੀ ਮੁਲਾਜ਼ਮ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਸਿਰਫ ਇਹ ਪਤਾ ਕਰਨ ਦੀ ਆਸ ਦੇ ਨਾਲ ਜਿਉਂਦੇ ਆ ਕਿ ਉਹਨਾਂ ਦਾ ਸਾਊ ਪੁੱਤ ਰੋਬੀ ਜਿਹੜਾ ਜੀ ਉਹ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਏਡਾ ਖੂਨਖਾਰ ਜਿਹੜਾ ਜੀ ਉਹ ਕਿਵੇਂ ਬਣ ਗਿਆ। ਉਹਦੇ ਪਿਓ ਅਵਤਾਰ ਸਿੰਘ ਤੇ ਮਾਤਾ ਉਹਦੀ ਕੁਸ਼ਬੀਰ ਕੌਰ, ਉਹਦਾ ਇਹ ਕਹਿਣਾ ਕਿ ਉਹਨਾਂ ਦਾ ਮਨ ਨਹੀਂ ਮੰਨਦਾ। ਬਹੁਤ ਹੀ ਸਲੀਕੇ ਦੇ ਨਾਲ ਜਿਹੜਾ ਜੀ ਬੋਲਣ ਵਾਲਾ ਰੋਬੀ ਜਿਹੜਾ ਸੀਗਾ ਜੀ, ਉਹਨੇ ਕਿਹਾ ਕਿ ਉਹਨਾਂ ਦਾ ਪੁੱਤ ਏਦਾਂ ਖੂਨਖਾਰ ਕਿਵੇਂ ਜਿਹੜਾ ਜੀ ਹੋ ਸਕਦਾ। ਪਰ ਇਹਦੇ ਨਾਲ ਉਹ ਇਹ ਵੀ ਮੰਨਦੇ ਆ ਕਿ ਕੋਈ ਤਾਂ ਕਾਰਨ ਹੋਊਗਾ ਕਿ ਪੁਲਿਸ ਉਹਨਾਂ ਦੇ ਘਰ ਤੱਕ ਆਉਂਦੀ ਹੈ। ਮਾਪਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਹਦਾ ਨਾਂ ਹੈਪੀ PhD ਕਿਵੇਂ ਬਣ ਗਿਆ, ਕਿਉਂਕਿ ਉਹਨੇ ਕਦੀ PhD ਕੀਤੀ ਹੀ ਨਹੀਂ। ਉਹਨੇ ਧਾਰਮਿਕ ਸਿੱਖਿਆ ਦੇ ਵਿੱਚ JRF ਟੈਸਟ ਜਿਹੜਾ ਜੀ ਉਹ ਪਾਸ ਕੀਤਾ ਹੋਇਆ। ਮਾਪੇ ਕਹਿੰਦੇ ਆ ਕਿ ਉਹਨਾਂ ਨੇ ਉਹਨੂੰ ਅਖੀਰਲੀ ਵਾਰ 6 ਦਸੰਬਰ 2008 ਨੂੰ ਉਦੋਂ ਵੇਖਿਆ ਸੀਗਾ ਜਦੋਂ ਘਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗਿਆ ਸੀਗਾ, ਔਰ ਉਸ ਦਿਨ ਮਖੂ ਪੁਲਿਸ ਨੇ ਘਰ ਛਾਪਾ ਜਿਹੜਾ ਜੀ ਉਹ ਮਾਰਿਆ। ਉਹਦੇ ਉੱਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਰਨ ਦੀ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਸੀ, ਪਰ ਉਹ ਉਸ ਦਿਨ ਤੋਂ ਪੁਲਿਸ ਦੇ ਹੱਥ ਨਹੀਂ ਆਇਆ। ਪੁਲਿਸ ਅਨੁਸਾਰ ਉਹਨੂੰ ਪਾਕਿਸਤਾਨ ਤੋਂ 5 ਅਸਾਲਟਾਂ ਸਣੇ ਭਾਰੀ ਅਸਲਾ ਜਿਹੜਾ ਜੀ ਉਹ ਆਇਆ ਸੀਗਾ। ਇਹ ਪੁਲਿਸ ਦੀ ਜਿਹੜੀ ਹੈ ਜੀ ਉਹ ਕਹਾਣੀ ਆ। ਪਰ ਹੈਪੀ PhD ਜਿਹੜਾ ਜੀ ਉਹ ਕਿੱਥੇ ਗਿਆ, ਇਹ ਕਹਾਣੀ ਉਹਦੇ ਮਾਪਿਆਂ ਨੂੰ
समझ जिहड़ा दी वो नहीं आ रही, और खास तौर के उत्ते जिहड़ा उहदे उत्ते उहदा रिएक्शन कभी भी जिहड़ा दी वो ना आउणा, क्योंकि इस तरह दी घटनावां जिहड़ियां वापरियां ने, ईवन जिहड़ी पिछले दिनां दे विच बंब धमाका होया इत्थे अजनाला दे नज़दीक, ਉਹਦੇ ਵਿੱਚ ਵੀ ਇਹਦਾ ਨਾਮ ਜਿਹੜਾ ਜੀ ਉਹ ਬੋਲ ਰਿਹਾ। ਅਕਸਰ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਜਿਹੜੀ ਜੀ ਉਹ ਚੁੱਕਦੇ ਆ। ਕਦੀ ਕੋਈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਆਈ ਜਿਹਦੇ ਵਿੱਚ ਉਹਨੇ ਇਹ ਜ਼ਿੰਮੇਵਾਰੀ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਉਹਨਾਂ ਦੀ ਇਹ ਜ਼ਿੰਮੇਵਾਰੀ ਚੁੱਕੀ ਹੋਵੇ। ਬਿਲਕੁਲ ਜੀ, ਇੱਥੇ ਦੀਆਂ ਸਰਕਾਰਾਂ ਆ ਉਹ ਵੈਸੇ ਹੀ ਲਿਸਟਾਂ ਰੱਖਦੀਆਂ, ਆਪੇ ਜ਼ਿੰਮੇਵਾਰੀਆਂ ਪਾ ਦਿੰਦੀਆਂ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੇ ਬਾਗੀ ਅਕਾਲੀ ਆ ਉਹਨਾਂ ਨੇ ਇੱਕ ਸੱਦਾ ਦਿੱਤਾ ਜੀ, ਤੇ ਬੈਂਸ ਭਰਾਵਾਂ ਨੇ ਉਸ ਦਾ ਸਵਾਗਤ ਕੀਤਾ। ਕੀ ਹੁਣ ਬੈਂਸ ਭਰਾ ਇਹਨਾਂ ਨਾਲ ਹੱਥ ਮਿਲਾਉਣ ਜਾ ਰਹੇ? ਦੇਖੋ, ਇਹਦੇ ਨਾਲ ਇੱਕ ਤਰਸੱਲੀ ਤਾਂ ਜਿਹੜੀ ਹੈ ਜੀ ਉਹ ਮਚੀ ਆ। ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਹੋਰਾਂ ਨੇ ਜਿਹੜਾ ਵੀ ਇਹ ਗੱਲ ਜਿਵੇਂ ਕਹੀ ਆ ਕਿ ਉਹ ਹਮ ਖਿਆਲੀ ਜਿਹੜੇ ਨੇ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਉਹਨਾਂ ਦੇ ਨਾਲ ਆਉਣ। ਉਹਨਾਂ ਨੇ ਇਹ ਸੱਦਾ ਬੈਂਸ ਭਰਾਵਾਂ ਨੂੰ ਵੀ ਦਿੱਤਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਜਿਹੜਾ ਜੀ ਉਹ ਸੱਦਾ ਦਿੱਤਾ, ਜਿੱਥੇ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਧੜਾ ਜਿਹੜਾ ਉਹ ਬੈਂਸ ਭਰਾ ਤੇ ਡਾਕਟਰ ਗਾਂਧੀ ਦੇ ਨਾਲ ਰਲ ਕੇ ਇਨਸਾਫ ਮਾਰਚ ਕੱਢਣ ਦੇ ਤਿਆਰੀਆਂ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਹੋਇਆ। 8 ਤਰੀਕ ਤੋਂ ਜਿਹੜਾ ਉਹਨੇ ਬਠਿੰਡੇ ਤੋਂ ਸ਼ੁਰੂ ਕਰਨਾ ਤੇ ਇੱਥੇ ਉਹ ਪਟਿਆਲੇ ਤੱਕ ਜਿਹੜਾ ਜੀ ਉਹ ਆਉਣਾ। ਇਹਦੇ ਵਿੱਚ ਇਹਦੀਆਂ ਤਿਆਰੀਆਂ ਦੇ ਵਿੱਚ ਵੈਸੇ ਬੈਂਸ ਭਰਾ ਤੇ ਡਾਕਟਰ ਗਾਂਧੀ ਹੋਰਾਂ ਦੀ ਸ਼ਮੂਲੀਅਤ ਬਹੁਤ ਘੱਟ ਨਜ਼ਰ ਆਉਂਦੀ ਆ। ਸੁਖਪਾਲ ਸਿੰਘ ਖਹਿਰਾ ਹੋਰੀ ਆਪ ਹੀ ਜਿਹੜਾ ਜੀ ਉਹ ਲੱਗੇ ਹੋਏ ਨੇ ਜ਼ਿਆਦਾ ਇਹਦੇ ਵਿੱਚ। ਇੱਕ ਤਾਂ ਜਿਹੜੇ ਕੰਵਰ ਸੰਧੂ ਹੋਰੀ ਨੇ ਉਹਨਾਂ ਨੇ ਵੀ ਕੱਲ ਜਿਹੜੀ ਵੀ ਇੰਨੀ ਗੱਲ ਆਖੀ ਸੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਕੁਛ ਅਕਾਲੀ ਆਗੂਆਂ ਦੇ ਸੰਪਰਕ ਦੇ ਵਿੱਚ ਨੇ, ਜਿਹੜੇ ਬਾਗੀ ਨੇ ਅਕਾਲੀ ਆਗੂ ਇਹਨਾਂ ਦੇ। ਦੂਜੇ ਪਾਸੇ ਹੁਣ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਉਹ ਸਵਾਗਤ ਕਰਦੇ ਆ ਬਾਗੀ ਅਕਾਲੀਆਂ ਦੇ ਸੱਦੇ ਦਾ। ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਇਸ ਮਾਮਲੇ ਦੇ ਉੱਤੇ ਉਹ ਆਪਣੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰਨਗੇ। ਉਹ ਕਹਿੰਦੇ ਕਿ ਕੋਈ ਮੀਟਿੰਗ ਕਰਕੇ ਉਸ ਤੋਂ ਬਾਅਦ ਹੀ ਇਹਦੇ ਵਾਸਤੇ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਜਿਹੜੇ ਨੇ ਇਹਨਾਂ ਦੇ ਨਾਲ ਰਲ ਕੇ ਨਵਾਂ ਅਕਾਲੀ ਦਲ ਜਿਹੜਾ ਜੀ ਉਹ ਬਣਾਇਆ ਜਾਵੇ। ਤੋ ਇਹ ਜਿਹੜਾ ਜੀ ਬੜਾ ਅਹਿਮ ਹੈ ਪੱਖ ਦਾ ਕਿ ਕੀ, ਕਿਉਂਕਿ ਇਸ ਵੇਲੇ 3 ਧਿਰਾਂ ਜਿਹੜੀਆਂ ਨੇ ਜੀ ਉਹ ਲੱਗੀਆਂ ਹੋਈਆਂ ਨੇ, ਸੰਘਰਸ਼ਸ਼ੀਲ ਨੇ ਕਿ ਉਹ ਆਪਣਾ ਧੜਾ ਜਿਹੜਾ ਜੀ ਉਹ ਕਾਇਮ ਕਰਨ। ਇਹਦੇ ਵਿੱਚੋਂ ਵਿਰਸਨ ਦੇ ਇੱਕ ਤਾਂ ਇਹ ਹੁਣ ਹੋਵੇ ਜੀ ਬਾਗੀ ਅਕਾਲੀ ਜਿਹੜੇ ਜੀ ਬ੍ਰਹਮਪੁਰਾ ਸਾਹਿਬ ਵਾਲਾ ਧੜਾ, ਇਹ ਕੋਸ਼ਿਸ਼ ਉਹਨਾਂ ਨੇ ਜਦੋਂ ਦਾ ਐਲਾਨ ਕੀਤਾ ਹੈ ਕਿ ਉਹ ਅਕਾਲੀ ਦਲ ਨਵਾਂ ਬਣਾ ਰਹੇ ਆ ਤੇ ਉਧਰੋਂ ਸੁਰਾਂ ਹੀ ਖਤਮ ਹੋ ਗਈਆਂ। ਨਾ ਇਹਦੇ ਤੇ ਸਰਪ੍ਰਸਤ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ ਬੋਲੇ ਆ, ਨਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਬੋਲੇ ਆ, ਨਾ ਗੱਲ ਤੇ ਬੋਲਣ ਵਾਲੇ ਬਿਕਰਮ ਸਿੰਘ ਮਜੀਠੀਆ ਬੋਲੇ ਆ। ਵਿਰਸਾ ਵਲਟੋਏ ਵਰਗਿਆਂ ਨੂੰ ਉਹਨਾਂ ਨੇ ਮੋਹਰੇ ਜ਼ਰੂਰ ਕੀਤਾ ਜਿਹੜਾ ਜੀ ਬਿਆਨ ਬੂਨ ਦੇਣ ਦੇ ਵਾਸਤੇ। ਚੰਦੂ ਮਾਜਰਾ ਹੋਰਾਂ ਦਾ ਕੱਲ ਬਿਆਨ ਸੀਗਾ, ਉਹ ਕਹਿੰਦੇ ਕਿ ਇਹ ਅਕਾਲੀ ਆਗੂਆਂ ਦਾ ਬਹੁਤ ਹੱਥ ਹੈ ਅਕਾਲੀ ਦਲ ਨੂੰ ਇੱਥੇ ਪਹੁੰਚਾਉਣ ਦੇ ਵਿੱਚ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ। ਸੁਰਾਂ ਨੀਵੀਆਂ ਨੇ, ਵੈਸੇ ਸੁਰਾਂ ਦੂਜੇ ਪਾਸਿਓਂ ਨਿਕਲੀਆਂ ਨਹੀਂ। ਦੂਜਾ ਧੜਾ ਹੈ ਜੀ ਬਰਗਾੜੀ ਮੋਰਚਾ। ਬਰਗਾੜੀ ਵਾਲਿਆਂ ਨੇ 25 ਤਰੀਕ ਨੂੰ ਇਹ ਐਲਾਨ ਕੀਤਾ ਸੀਗਾ ਕਿ ਉਹ ਇੱਕ ਅਕਾਲੀ ਦਲ ਜਿਹੜਾ ਜੀ ਉਹ ਨਵਾਂ ਖੜਾ ਕਰਨਗੇ, ਜਿਹੜੀ ਕਿ ਪੰਥ ਦੀ ਨੁਮਾਇੰਦਾ ਜਮਾਤ ਹੋਊਗੀ। ਇਹਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵਿੰਦਰ ਸਿੰਘ ਅਕਾਲੀ ਦਲ 19-20 ਵਾਲਿਆਂ ਦਾ ਨਾਮ ਵੀ ਲਿਆ ਸੀਗਾ, ਪਰ ਜਿਹੜੇ ਬ੍ਰਹਮਪੁਰਾ ਧੜਾ ਹੈ ਜੀ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅਕਾਲੀ ਦਲ 19-20 ਵਾਲੇ ਰਵਿੰਦਰ ਸਿੰਘ ਹੋਰੀ ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਭਾਵ ਕਿ ਜੇ ਉਹ 5 ਸੀ ਤੇ ਉਹ 4 ਇੱਕ ਕਿਸਮ ਦੇ ਨਾਲ ਰਹਿ ਗਏ। ਤੀਜੀ ਧਿਰ ਹੈ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਤੇ ਬੈਂਸ ਭਰਾਵਾਂ ਦੀ, ਤੇ ਉਹਦੇ ਨਾਲ ਨੇ ਜੀ ਡਾਕਟਰ ਗਾਂਧੀ। ਇਹ ਵੀ ਯਤਨਸ਼ੀਲ ਨੇ ਕਿ ਪਾਰਟੀ ਬਣਾਈ ਜਾਵੇ। ਅਜੇ ਪਾਰਟੀ ਦਾ ਐਲਾਨ ਤਾਂ ਉਹਨਾਂ ਨਹੀਂ ਕੀਤਾ। ਇਹ ਕਿਹਾ ਕਿ ਇਨਸਾਫ ਮਾਰਚ ਤੋਂ ਬਾਅਦ ਪਟਿਆਲੇ ਦੇ ਵਿੱਚ ਜਿਹੜਾ ਜੀ ਉਹ ਦੇਖਣਗੇ ਕਿ ਲੋਕਾਂ ਦਾ ਸਹਿਯੋਗ ਕਿਹੋ ਜਿਹਾ ਜਿਹੜਾ ਜੀ ਉਹ ਮਿਲਦਾ। ਇਹਨਾਂ ਦੀ ਅੱਖ ਜਿਹੜੀ ਹੈ ਜੀ ਉਹ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਦੇ ਉੱਤੇ ਆ। ਤੇ ਉਹ ਜਿਹੜਾ ਵੋਟ ਬੈਂਕ, ਪੰਥਕ ਵੋਟ ਬੈਂਕ ਜਿਹੜਾ ਕਿ ਬੈਕਬੋਨ ਸੀਗਾ ਅਕਾਲੀ ਦਲ ਦੀ, ਰੀੜ੍ਹ ਦੀ ਹੱਡੀ ਸੀ, ਉਹ ਉਹਦੇ ਤੋਂ ਖੁੱਸ ਗਿਆ। ਔਰ ਇਸ ਕਰਕੇ ਜਿਹੜਾ ਜੀ ਇਹ ਇਸ ਵੇਲੇ ਕੋਸ਼ਿਸ਼ ਦੇ ਵਿੱਚ ਨੇ ਕਿ ਇਹਨੂੰ ਕਿਸੇ ਤਰੀਕੇ ਨਾਲ ਕੈਪਚਰ ਜਿਹੜਾ ਜੀ ਉਹ ਕੀਤਾ ਜਾਵੇ। ਹੁਣ ਕੈਪਚਰ ਕੌਣ ਕਰਦਾ, ਇਹ ਮੇਰਾ ਖਿਆਲ ਜਿਹੜਾ ਇਸ ਮਾਮਲੇ 'ਚ ਪਹਿਲ ਕਰ ਗਿਆ ਉਹ ਜਿਹੜਾ ਜੀ ਉਹ ਅਗਾਂਹ ਲੰਘ ਸਕਦਾ। ਦੂਜਾ ਇੰਨਾ ਜ਼ਰੂਰ ਹੈ ਜੀ ਕਿ ਜਿਹੜਾ ਬਰਗਾੜੀ ਦੇ ਵਿੱਚ ਬੈਠੇ ਨੇ ਉਹ ਫਿਰ ਜਿਹੜਾ ਜੀ ਕਿਸ ਪਾਸੇ ਨੂੰ ਜਾਣਗੇ। ਇਹ ਵੀ ਇਸ ਗੱਲ ਦੀ ਸੰਭਾਵਨਾ ਜਿਹੜੀ ਜੀ ਉਹ ਜਾਪ ਰਹੀ ਆ
ਜਿਸ ਕਿਸਮ ਦੇ ਬਿਆਨ ਬ੍ਰਹਮਪੁਰਾ ਧੜੇ ਨੇ ਦਿੱਤੇ ਆ, ਅਸੀਂ ਪੰਥ ਤੋਂ ਮਾਫੀ ਮੰਗਦੇ ਆ, ਸਾਥੋਂ ਗਲਤੀਆਂ ਹੋਈਆਂ ਨੇ, ਸਾਨੂੰ ਪਹਿਲਾਂ ਬੋਲਣਾ ਚਾਹੀਦਾ ਸੀਗਾ, ਇਹਨੂੰ ਵੇਖਦਿਆਂ ਹੋਇਆ ਕਿ ਹੋ ਸਕਦਾ ਅਜੇ ਵੀ ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਬਰਗਾੜੀ ਜਿਹੜਾ ਜੀ ਉਹ ਚਲੇ ਜਾਣ। ਜੇ ਬਰਗਾੜੀ ਜਾਂਦੇ ਆ, ਉਹ ਅੱਗੋਂ ਜਿਹੜਾ ਜੀ ਉਹ ਸਹਿਯੋਗ ਕਰਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਇੱਕ ਵੱਡਾ ਧੜਾ ਜਿਹੜਾ ਜੀ ਖੜਾ ਹੋ ਸਕਦਾ। ਕੁਛ ਵੀ ਹੋਵੇ, ਇਸ ਵੇਲੇ ਅਕਾਲੀ ਦਲ ਜਿਹੜਾ ਬਾਦਲ ਹੈ, ਬਾਦਲ ਪਰਿਵਾਰ ਖਾਸ ਤੌਰ ਦੇ ਉੱਤੇ, ਉਹਨੂੰ ਆਪਣੇ ਹੱਥਾਂ ਪੈਰਾਂ ਦੀ ਜ਼ਰੂਰ ਪਈ ਹੋਈ ਹੈ। ਬਿਲਕੁਲ ਜੀ, ਬਿਲਕੁਲ। ਜਿਨ੍ਹਾਂ ਨੇ ਕਿਸੇ ਨੇ ਪਾਰਟੀਆਂ 'ਚ ਜਾਣਾ ਇਸ ਵੇਲੇ ਖੁੱਲ੍ਹਾ ਸੱਦਾ ਹੈ ਸਾਰਿਆਂ ਨੂੰ। ਅਤੇ ਅੱਗੇ ਗੱਲ ਕਰਦੇ ਹਾਂ ਜੀ ਮੰਤਰੀਆਂ ਸੰਤਰੀਆਂ ਦੀ, ਜਿਹੜੇ ਫੰਡ ਵੰਡੇ ਜਾਂਦੇ ਆ, ਕੋਈ ਕਿਤੇ ਦਿੰਦਾ ਕੋਈ ਕਿਤੇ ਦਿੰਦਾ, ਪਰ ਧਰਮਵੀਰ ਗਾਂਧੀ ਨੇ ਸਭ ਤੋਂ ਜ਼ਿਆਦਾ ਫੰਡ ਵਿੱਦਿਆ ਖੇਤਰ ਨੂੰ ਦਿੱਤੇ। ਜੀ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਨੇ, ਉਹਨਾਂ ਨੇ ਵੱਖ-ਵੱਖ ਵਿਕਾਸ ਕਾਰਜਾਂ ਦੇ ਵਾਸਤੇ ਖੇਤਰੀ ਜਿਹੜੇ ਕੇਂਦਰੀ ਫੰਡ ਆਉਂਦੇ ਉਹਨਾਂ ਨੂੰ ਉਹਦੇ ਗੱਫੇ ਤਾਂ ਵੰਡੇ ਆ, ਜਦੋਂ ਕਿ ਐਜੂਕੇਸ਼ਨ ਦੇ ਵਾਸਤੇ ਪੈਸਾ ਜਾਰੀ ਕਰਨ ਦੇ ਵਿੱਚ ਇਹਨਾਂ ਨੇ ਕੰਜੂਸੀ ਜਿਹੜੀ ਆ ਜੀ ਉਹ ਵਰਤੀ ਆ। ਸਿਆਸੀ ਨੁਕਤੇ ਤੋਂ ਜ਼ਿਆਦਾ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਹ ਫੰਡ ਦੀ ਜਿਹੜੀ ਵੰਡ ਉਹ ਠੀਕ ਨਹੀਂ ਹੋਈ। ਲਾਇਬ੍ਰੇਰੀਆਂ ਨੂੰ ਫੰਡ ਦੇਣ ਵੇਲੇ ਸੰਸਦ ਮੈਂਬਰਾਂ ਨੇ ਹੱਥ ਜਿਹੜਾ ਜੀ ਉਹ ਘੁੱਟਿਆ। ਪੰਜਾਬ ਦੇ ਮੌਜੂਦਾ ਸੰਸਦ ਮੈਂਬਰਾਂ ਨੇ ਹੁਣ ਤੱਕ 180 ਕਰੋੜ ਤੇ 65 ਲੱਖ ਰੁਪਏ ਦੇ ਫੰਡ ਪ੍ਰਵਾਨ ਕੀਤੇ ਆ। ਇਹਦੇ ਚੋਂ ਸਿੱਖਿਆ ਦੇ ਹਿੱਸੇ ਸਿਰਫ 22 ਕਰੋੜ ਰੁਪਈਆ ਆਇਆ। ਬਾਕੀ ਜਿਹੜੀਆਂ ਪਬਲਿਕ ਸੁਵਿਧਾਵਾਂ ਨੇ ਉਹਦੇ ਵਾਸਤੇ 55 ਕਰੋੜ ਤੇ 24 ਲੱਖ ਰੁਪਏ ਜਾਰੀ ਜਿਹੜੇ ਆ ਜੀ ਉਹ ਕੀਤੇ ਗਏ ਆ। ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਫੰਡ ਵੰਡਣ ਦੇ ਮਾਮਲੇ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਨੇ ਜੀ। ਜਿਹੜੀ ਜਾਣਕਾਰੀ ਆ ਉਹਦੇ ਮੁਤਾਬਕ ਹਰਸਿਮਰਤ ਕੌਰ ਬਾਦਲ ਨੇ, ਜਿਹੜੇ ਕੇਂਦਰੀ ਮੰਤਰੀ ਨੇ, ਲਾਇਬ੍ਰੇਰੀਆਂ ਲਈ ਸਿਰਫ 2 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਆ। ਸਿੱਖਿਆ ਸੈਕਟਰ ਦੇ ਵਾਸਤੇ ਉਹਨਾਂ ਨੇ 98 ਲੱਖ ਰੁਪਈਆ ਜਿਹੜਾ ਜੀ ਉਹਦੇ ਫੰਡ ਆਪਣੇ ਸੰਸਦੀ ਕੋਟੇ ਦੇ ਫੰਡ ਚੋਂ ਦਿੱਤੇ ਆ, ਜਦੋਂ ਕਿ ਬਾਕੀ ਕਾਰਜਾਂ ਦੇ ਵਾਸਤੇ ਉਹਨਾਂ ਨੇ 5 ਕਰੋੜ ਤੇ 21 ਲੱਖ ਰੁਪਈਆ ਵੰਡ ਦਿੱਤਾ। ਹਲਕਾ ਲੰਬੀ ਲਈ ਹਰਸਿਮਰਤ ਬਾਦਲ ਨੇ ਸਿਰਫ 1 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਆ। ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਜ਼ਿਲ੍ਹਾ ਮੁਕਤਸਰ ਦੇ ਵਿੱਚ ਵਿੱਦਿਅਕ ਖੇਤਰ ਤੇ ਲਾਇਬ੍ਰੇਰੀਆਂ ਲਈ ਇੱਕ ਧੇਲਾ ਵੀ ਨਹੀਂ ਦਿੱਤਾ। ਗਲੀਆਂ ਨਾਲੀਆਂ ਦੇ ਵਾਸਤੇ 32,65,000 ਰੁਪਏ ਦੇ ਫੰਡ ਵੰਡੇ ਆ। ਰਣਜੀਤ ਸਿੰਘ ਬ੍ਰਹਮਪੁਰਾ ਨੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲਾਇਬ੍ਰੇਰੀਆਂ ਲਈ ਭਾਵੇਂ ਸਿਰਫ 1.5 ਲੱਖ ਰੁਪਇਆ ਦਿੱਤਾ, ਪਰ ਵਿੱਦਿਅਕ ਖੇਤਰ ਦੇ ਵਾਸਤੇ ਥੋੜੀ ਖੁੱਲ੍ਹਦਿਲੀ ਵਿਖਾਈ ਆ। 1 ਕਰੋੜ 18 ਲੱਖ ਰੁਪਏ ਜਾਰੀ ਕੀਤੇ ਆ। ਗਲੀਆਂ ਨਾਲੀਆਂ ਤੇ ਲਿੰਕ ਰੋਡ ਦੇ ਵਾਸਤੇ 12 ਕਰੋੜ 22 ਲੱਖ ਰੁਪਇਆ ਜਾਰੀ ਉਹਨਾਂ ਨੇ ਕੀਤਾ। ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੇ ਸੰਪਲਾ ਨੇ ਜ਼ਿਲ੍ਹਾ ਕਪੂਰਥਲਾ ਲਈ ਲਾਇਬ੍ਰੇਰੀਆਂ ਦੇ ਵਾਸਤੇ ਕੋਈ ਫੰਡ ਜਾਰੀ ਨਹੀਂ ਕੀਤਾ। ਗਲੀਆਂ ਨਾਲੀਆਂ ਦੇ ਖਾਤਰ 1 ਕਰੋੜ 35 ਲੱਖ ਰੁਪਇਆ ਜਾਰੀ ਜਿਹੜਾ ਉਹ ਕੀਤਾ। ਵਿਜੇ ਸੰਪਲਾ ਨੇ ਵਿੱਦਿਅਕ ਸੈਕਟਰ ਲਈ 38,47,000 ਰੁਪਇਆ ਜਿਹੜਾ ਜੀ ਉਹ ਜਾਰੀ ਕੀਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੰਪਲਾ ਨੇ ਗਲੀਆਂ ਨਾਲੀਆਂ ਲਈ 8 ਕਰੋੜ 75 ਲੱਖ ਰੁਪਇਆ ਜਿਹੜਾ ਜੀ ਉਹ ਦੇ ਦਿੱਤਾ। ਔਰ ਇਸ ਜ਼ਿਲ੍ਹੇ ਦੇ ਵਿੱਚ ਸਿੱਖਿਆ ਤੇ ਲਾਇਬ੍ਰੇਰੀਆਂ ਦੇ ਹਿੱਸੇ 1 ਕਰੋੜ 27 ਲੱਖ ਰੁਪਏ ਆਏ ਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਹਾਲੀ ਜ਼ਿਲ੍ਹੇ ਦੀਆਂ ਗਲੀਆਂ ਨਾਲੀਆਂ ਲਈ 5 ਕਰੋੜ 8 ਲੱਖ ਰੁਪਏ ਦੇ ਫੰਡ ਦਿੱਤੇ ਆ, ਜਦੋਂ ਕਿ ਸਿੱਖਿਆ ਲਈ 48 ਲੱਖ ਰੁਪਈਆ ਔਰ ਲਾਇਬ੍ਰੇਰੀਆਂ ਲਈ 14 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਸਿੱਖਿਆ ਲਈ 54,50,000 ਰੁਪਏ, ਲਾਇਬ੍ਰੇਰੀਆਂ ਲਈ 3.5 ਲੱਖ ਰੁਪਈਆ ਦਿੱਤਾ। ਗਲੀਆਂ ਨਾਲੀਆਂ ਲਈ ਮੁਕਤਸਰ ਜ਼ਿਲ੍ਹੇ ਦੇ ਵਿੱਚ 15,20,000 ਰੁਪਏ ਦੇ ਫੰਡ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਬਾਕੀ ਹਾਲ ਜਿਹੜਾ ਜੀ ਬਲਵਿੰਦਰ ਸਿੰਘ ਭੂੰਦੜ ਤੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਵੀ ਉਹੋ ਜਿਹਾ ਹੀ ਆ, ਪਰ ਇਹਦੇ ਵਿੱਚ ਜਿਹੜਾ ਜੀ ਨੰਬਰ ਹੈ ਉਹ ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ, ਜਿਨ੍ਹਾਂ ਨੇ 25 ਕਰੋੜ ਰੁਪਏ ਦੇ ਸਭ ਤੋਂ ਵੱਧ ਫੰਡ ਪਹਿਲਾਂ ਹੀ ਵੰਡ ਦਿੱਤੇ ਆ ਅਤੇ ਉਹਨਾਂ ਨੇ ਸਭ ਤੋਂ ਵੱਧ ਪੈਸਾ ਕਰੀਬ 13 ਕਰੋੜ ਰੁਪਈਆ ਕੱਲਾ ਸਿੱਖਿਆ ਸੈਕਟਰ ਦੇ ਵਾਸਤੇ ਦਿੱਤਾ। ਔਰ 4 ਕਰੋੜ ਰੁਪਏ ਮੁੱਲ ਦੇ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬੈਂਚ ਜਿਹੜੇ ਆ ਜੀ ਉਹ ਭੇਜਿਆ। ਗਲੀਆਂ ਨਾਲੀਆਂ ਲਈ ਉਹਨਾਂ ਨੇ ਕਰੀਬ 2 ਕਰੋੜ ਰੁਪਈਆ ਹੀ ਜਿਹੜਾ ਜੀ ਦਿੱਤਾ। ਸੋ ਇਸ ਮਾਮਲੇ ਦੇ ਵਿੱਚ ਇਸ ਸੰਸਦ ਮੈਂਬਰ ਦੀ ਪਿੱਠ ਥਾਪੜਨੀ ਜਿਹੜੀ ਜੀ ਉਹ ਚਾਹੀਦੀ ਆ ਕਿ ਜਿੰਨਾ ਵੀ ਹੋ ਸਕਿਆ, ਦੇਖੋ ਕਿੰਨਾ ਹੋ ਸਕਿਆ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ, ਪਰ ਇੰਨਾ ਜ਼ਰੂਰ ਹੈ ਜੀ ਕਿ ਜਿੰਨਾ ਇਹ ਦੇ ਸਕੇ ਆ ਉਹਦੇ ਵਿੱਚ ਹੀ ਇਹ ਪ੍ਰਾਪਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ, ਕਿਉਂਕਿ ਇਹ 2 ਅਣਗੌਲੇ ਖੇਤਰ ਨੇ, ਇੱਕ ਸਿੱਖਿਆ ਤੇ ਇੱਕ ਸਿਹਤ। ਇਹਦੇ ਵਿੱਚ ਜਿਹੜਾ ਜੀ ਉਹ ਕੋਈ ਨਹੀਂ ਸੋਚਦਾ। ਅੱਜ ਵੀ 70-71 ਸਾਲ ਤੋਂ ਬਾਅਦ ਲੋਕ ਗਲੀਆਂ ਨਾਲੀਆਂ ਦੇ ਉੱਤੇ ਹੀ ਕੇਂਦਰਿਤ ਕੀਤੇ ਪਏ ਆ। ਵੋਟਾਂ ਹੀ ਉਸ ਨਾਂ ਤੇ ਮਿਲਦੀਆਂ ਜੀ, ਅਸੀਂ ਨਾਲੀਆਂ ਪੱਕੀਆਂ ਕਰਾਈਆਂ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਇੱਕ ਕਾਂਗਰਸੀ ਸੀਗਾ ਅੰਮ੍ਰਿਤਸਰ ਪੁਲਿਸ ਦੇ ਕੋਲ, ਤੇ ਉਸਦੀ ਉੱਥੇ ਮੌਤ ਹੋ ਗਈ ਆ, ਤੇ ਮੌਤ ਹੋਣ ਤੇ 2 ਪੁਲਿਸ ਵਾਲੇ ਮੁਅੱਤਲ ਕੀਤੇ। ਬਿਲਕੁਲ ਜੀ, ਇਹ ਐਕਚੁਅਲੀ ਕੀਮਾ ਵਾਲਾ ਗੇਟ ਜਿਹੜਾ ਜੀ ਉੱਥੇ ਇਹ ਮਾਮਲਾ ਹੋਇਆ ਸੀਗਾ ਜੀ, ਜਿੱਥੇ ਇੱਕ ਬਿੱਟੂ ਸ਼ਾਹ ਕਾਂਗਰਸੀ ਕਾਰਕੁਨ ਸੀਗਾ, ਉਹਨੂੰ ਪੁਲਿਸ
ਕਿਸੇ ਮਾਮਲੇ 'ਚ ਚੁੱਕ ਲਿਆਈ, ਚੁੱਕਣ ਕਿਸੇ ਹੋਰ ਨੂੰ ਗਈ ਸੀ, ਬਿੱਟੂ ਸ਼ਾਹ ਰੋਕਣ ਲੱਗ ਗਿਆ ਪੁਲਿਸ ਨੂੰ, ਤੋਂ ਬਿੱਟੂ ਸ਼ਾਹ ਨੂੰ ਹੀ ਚੁੱਕ ਲਿਆਏ। ਆ ਕੇ ਉਹਦੀ ਕਿਤੇ ਕੁੱਟਮਾਰ ਕਰ ਦਿੱਤੀ ਜ਼ਿਆਦਾ, ਆਂਖ ਤਾਂ ਵੱਜ ਗਈ ਤੇ ਫੋਨ ਮੁੜ ਕੇ ਕਰਤਾ ਜੀ ਘਰਦਿਆਂ ਨੂੰ ਕਿ ਆ ਕੇ ਲੈ ਜਾਓ, ਬਿਮਾਰ ਹੈ। ਪਤਾ ਇਹ ਲੱਗਿਆ ਕਿ ਜਦੋਂ ਚੁੱਕ ਕੇ ਉਹਨੂੰ ਹੌਸਪੀਟਲ ਲਗਾਏ ਆ ਤੇ ਹੌਸਪੀਟਲ ਵਾਲਿਆਂ ਨੇ ਕਹਿ ਦਿੱਤਾ ਵੀ ਇਹ ਤਾਂ ਮਰ ਚੁੱਕਿਆ। ਇਸ ਮਾਮਲੇ ਨੂੰ ਲੈ ਕੇ ਜਿਹੜੇ ਲੋਕ ਸੀਗੇ ਇਸ ਇਲਾਕੇ ਦੇ, ਉਹਨਾਂ ਨੇ ਥਾਣਾ ਘੇਰ ਲਿਆ। ਉੱਥੇ ਪੁਲਿਸ ਨੇ ਡਾਂਗ ਚਲਾਤੀ ਤੇ ਲੋਕਾਂ ਨੇ ਇੱਟਾਂ ਵੱਟੇ ਜਿਹੜੇ ਸੀ ਉਹ ਚਲਾਤੇ। 2 ਪੁਲਿਸ ਵਾਲੇ ਜਿਹੜੇ ਆ ਜੀ ਉਹਦੇ ਵਿੱਚ ਜ਼ਖਮੀ ਵੀ ਹੋਏ ਨੇ ਇੱਟਾਂ ਵੱਟਿਆਂ 'ਚ। ਲੋਕਾਂ ਦਾ ਦਬਾਅ ਜਿਹੜਾ ਸੀ ਉਹ ਵੱਧ ਗਿਆ ਕਿਉਂਕਿ ਕਾਂਗਰਸੀ ਸੀਗਾ ਤੇ ਨਿਗਮ ਦੇ ਜਿਹੜੇ ਕਾਂਗਰਸੀ ਅਹੁਦੇਦਾਰ ਨੇ ਉਹ ਵੀ ਆ ਕੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਏ ਪੁਲਿਸ ਦੇ ਖਿਲਾਫ। ਮਾਮਲਾ ਜਿਹੜਾ ਸੀਗਾ ਜੀ ਉਹ ਵੱਧਦਾ ਵੇਖ ਕੇ ਜਿਹੜਾ ਪੀੜਤ ਪਰਿਵਾਰ ਤੇ ਉਹਨਾਂ ਦੇ ਸਮਰਥਕ ਥਾਣੇ ਦੇ ਬਾਹਰ ਉਹਨਾਂ ਨੇ ਧਰਨਾ ਲਾ ਦਿੱਤਾ। ਵਿਧਾਨ ਸਭਾ ਹਲਕਾ ਦੱਖਣੀ ਦੇ ਹੇਠ ਆਉਂਦੇ ਇਲਾਕੇ ਦੇ ਵਿੱਚ ਥਾਣਾ B ਡਿਵੀਜ਼ਨ ਦੇ ਬਾਹਰ ਚੱਲੇ ਧਰਨੇ ਤੋਂ ਬਾਅਦ 2 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਿੱਚ ਜਿਹੜੇ ਇਲਾਕੇ ਦੇ ਕਾਂਗਰਸੀ ਆਗੂ ਸੀ ਉਹ ਵੀ ਸ਼ਾਮਲ ਹੋ ਗਏ। ਜਿਹੜਾ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜੇ ਸੰਬੰਧਿਤ ਪੁਲਿਸ ਕਰਮਚਾਰੀ ਸੀ ਉਹਨਾਂ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ। 2 ਪੁਲਿਸ ਵਾਲੇ ਅਜੇ ਜਿਹੜੇ ਜੀ ਮੁਅੱਤਲ ਕੀਤੇ ਗਏ ਆ। ਜਿਹੜੇ ਪੀੜਤ ਪਰਿਵਾਰ ਦੇ ਮੈਂਬਰ ਆ ਉਹ ਲਾਸ਼ ਲੈ ਕੇ ਥਾਣਾ B ਡਿਵੀਜ਼ਨ ਦੇ ਬਾਹਰ ਜਿਹੜੇ ਜੀ ਉਹ ਇਕੱਠੇ ਹੋ ਗਏ ਸੀਗੇ। ਔਰ ਜਿਹੜਾ ਇਹਨਾਂ ਨੇ ਮੰਗ ਜਿਹੜੀ ਇਹ ਕੀਤੀ ਕਿ ਨਾ ਸਿਰਫ ਇਹਨਾਂ ਨੂੰ ਮੁਅੱਤਲ ਕੀਤਾ ਜਾਵੇ ਬਲਕਿ ਕੇਸ ਵੀ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਹੁਣ ਪੁਲਿਸ ਨੇ ਮੁਅੱਤਲ ਵੀ ਕਰਤਾ ਤੇ ਕੇਸ ਵੀ ਜਿਹੜਾ ਜੀ ਇਹਨਾਂ ਦੋਵਾਂ ਦੇ ਖਿਲਾਫ ਦਰਜ ਹੋ ਗਿਆ। ਪੁਲਿਸ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ ਕਿ ਉਹਦੇ ਮੌਤ ਦਾ ਕਾਰਨ ਜਿਹੜੇ ਆ ਜੀ ਉਹ ਲੱਭੇ ਜਾਣ। ਜਿਹੜੇ ਸ਼ਹਿਰ ਦੇ ਹਾਲਾਤ ਨੇ ਜੀ ਉਹ ਬਣੇ ਰਹੇ ਜੀ ਸੈਂਸਿਟਿਵ ਪੂਰਾ ਦਿਨ ਭਰ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਥਾਣਾ ਗੇਟ ਹਕੀਮਾਂ ਦੇ ਬਾਹਰ ਲੱਗਣ ਵਾਲਾ ਇਹ ਧਰਨਾ ਜਿਹੜਾ ਸੀਗਾ ਜੀ ਜਿਉਂ-ਜਿਉਂ ਦਿਨ ਬੀਤਦਾ ਗਿਆ ਤਿਉਂ-ਤਿਉਂ ਇਹ ਧਰਨਾ ਵੱਡਾ ਜਿਹੜਾ ਸੀ ਉਹ ਹੁੰਦਾ ਗਿਆ ਔਰ ਜਿਹਦੇ ਕਰਕੇ ਪੁਲਿਸ ਨੂੰ ਜਿਹੜਾ ਸੀਗਾ ਅੰਡਰ ਪ੍ਰੈਸ਼ਰ ਫਿਰ ਆ ਕੇ ਇਹ ਮਾਮਲਾ ਦਰਜ ਕਰਨਾ ਪਿਆ ਤੇ ਪੁਲਿਸ ਵਾਲਿਆਂ ਨੂੰ ਮੁਅੱਤਲ ਕਰਨਾ ਪਿਆ ਜੀ। ਤੇ ਸਰੋਤੇ ਅਸੀਂ ਆਉਂਦੇ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਤਾਂ ਤੁਸੀਂ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਤੁਹਾਡਾ। ਬਹੁਤ ਮਿਹਰਬਾਨੀ ਜੀ, ਧੰਨਵਾਦ। ਮੈਂ ਇਹ ਤੋਂ ਪਹਿਲਾਂ ਕਿ ਤੁਸੀਂ ਕਾਲ ਲਓ ਮੈਂ ਦੱਸਣਾ ਜੀ ਕਿ ਇੱਕ ਜਿਹੜਾ ਵੱਡਾ ਫੈਸਲਾ ਹਾਈ ਕੋਰਟ ਦਾ ਆਇਆ। ਜਗੀਰ ਕੌਰ ਜਿਹੜੇ ਕਿ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ CBI ਦੀ ਅਦਾਲਤ ਨੇ ਉਹਨੂੰ 5 ਸਾਲ ਦੀ ਸਜ਼ਾ ਦਿੱਤੀ ਸੀ। ਉਸ ਮਾਮਲੇ ਦੇ ਵਿੱਚ ਜਗੀਰ ਕੌਰ ਨੂੰ ਬਰੀ ਜਿਹੜਾ ਜੀ ਉਹ ਕਰ ਦਿੱਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜਾ ਉਹ ਕਰਮਜੀਤ ਸਿੰਘ ਹੈ ਜਿਹੜਾ ਕਹਿੰਦਾ ਸੀਗਾ ਕਿ ਉਹਦਾ ਵਿਆਹ ਜਿਹੜਾ ਜੀ ਹੋਇਆ ਇਹਦੀ ਬੇਟੀ ਦੇ ਨਾਲ, ਉਹ ਇਹਨੂੰ ਉੱਪਰਲੀ ਅਦਾਲਤ ਦੇ ਵਿੱਚ ਲਿਜਾਂਦਾ ਜਾਂ CBI ਜਿਹਨੇ ਇਹ ਕੇਸ ਜਿਹਦੇ ਹੱਥ ਦੇ ਵਿੱਚ ਸੀਗਾ ਉਹ ਇਹਨੂੰ ਉੱਪਰ ਜਿਹੜਾ ਜੀ ਉਹ ਲੈ ਕੇ ਜਾਂਦੇ ਆ। ਇਹ ਹੁਣੇ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਫੈਸਲਾ ਆਇਆ ਜੀ। ਇਹ ਜੀ ਸਾਰੇ ਹੀ ਬਰੀ ਹੋਣੇ ਆ, ਸਾਰੇ ਜਿੰਨੇ ਵੀ ਅਸੀਂ ਆਸ ਕਰਦੇ ਫਸਣੇ ਇਹ ਸਾਰੇ ਹੀ ਬਰੀ ਹੋਣੇ ਆ ਕਿਉਂਕਿ ਬਹੁਤ ਕੁਛ ਇਹਨਾਂ ਨੇ ਉੱਪਰ ਤੱਕ ਸੋਧਿਆ ਹੋਇਆ। ਅਵਤਾਰ ਸਿੰਘ ਜੀ ਸਾਡੇ ਨਾਲ ਜੁੜੇ। ਹਾਂਜੀ, ਬਲਵਿੰਦਰ ਕੌਰ ਤੇ ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ ਮੇਰਾ ਸਵਾਲ ਹੈ ਕਿ ਹੁਣ ਆਮ ਆਦਮੀ ਪਾਰਟੀ ਦਾ ਕੀ ਵਜੂਦ ਆ ਪੰਜਾਬ ਦੇ ਵਿੱਚ? ਤੇ ਇੱਕ ਪੰਨੂ ਸਾਹਿਬ ਮੈਂ ਜਿੱਦਾਂ ਪਾਕਿਸਤਾਨ ਜਾ ਕੇ ਆਇਆ ਤੇ ਜਿਹੜਾ ਕਰਤਾਰਪੁਰ ਨਾ ਉੱਥੇ ਸਾਈਨ ਜ਼ਰੂਰ ਲੱਗਾ ਪਰ ਉੱਥੇ ਪਿੰਡ ਜਾਂ ਸ਼ਹਿਰ ਕੋਈ ਹੈ ਨਹੀਂ। ਕਰਤਾਰਪੁਰ ਸਿਰਫ ਖੂਤੇ ਆ ਗੁਰਦੁਆਰੇ ਦਾ, ਬਾਬੇ ਨਾਨਕ ਦੇ ਖੂਤੇ ਨਾ ਜਿੱਦਾਂ ਆਪਾਂ ਮਕਾਨ ਬਣਾਏ ਹੁੰਦੇ ਆ। ਉਦੋਂ 1.5 ਕਿਲੋਮੀਟਰ ਤੱਕ ਦੋਧਾ ਪਿੰਡ ਜ਼ਰੂਰ ਪੈਂਦਾ ਤੇ ਜੋ ਮੈਂ ਦੇਖ ਕੇ ਆਇਆ। ਬਾਕੀ ਤੁਸੀਂ ਦੱਸ ਦਿਓ ਥੋੜਾ ਜਿਹਾ ਆਮ ਆਦਮੀ ਪਾਰਟੀ ਦਾ ਕੀ ਵਜੂਦ ਹੈ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ, ਸੁਣ ਲੈਣ ਜੀ। ਬਲਤੇਜ ਪੰਨੂ ਜੀ। ਹਾਂਜੀ, ਮੈਂ ਦੱਸਿਆ ਜੀ ਕਿ ਇੱਕ ਤਾਂ ਜਿਹੜਾ ਜੀ ਇਹ ਨਿਰਭਰ ਕਰੂਗਾ ਜਿਹੜੇ 3 ਧੜੇ ਇਸ ਵੇਲੇ ਮੈਦਾਨ ਦੇ ਵਿੱਚ ਆ ਰਹੇ ਆ ਨਵੇਂ, ਕੀ ਉਹ ਪੈਰ ਜਿਹੜਾ ਜੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਜਮਾ ਸਕਣਗੇ। ਇਹ ਸਭ ਤੋਂ ਅਹਿਮ ਜਿਹੜਾ ਜੀ ਗੱਲ ਰਹੂਗੀ। ਔਰ ਕਿਹੜਾ ਧੜਾ ਪੈਰ ਜਮਾਊਗਾ ਇਹ ਤਾਂ ਨਹੀਂ ਪੋਸੀਬਲ ਹੋ ਸਕਦਾ ਕਿ ਤਿੰਨੇ ਧੜੇ ਜਿਹੜੇ ਆ ਜੀ ਉਹ ਆਪਣੇ ਪੈਰ ਜਮਾ ਜਾਣ। ਇਹ ਨਹੀਂ ਜਿਹੜਾ ਜੀ ਉਹ ਸੰਭਵ ਹੋ ਸਕਣਾ। ਬੜੀ ਮਿਹਨਤ ਜਿਹੜੀ ਆ ਜੀ ਉਹ ਕਰਨੀ ਪੈਣੀ ਆ। ਜਿਹੜਾ ਬਾਗੀ ਧੜਾ ਅਕਾਲੀ ਦਲ ਦਾ ਉਹਦੇ ਉੱਤੇ ਵਿਸ਼ਵਾਸ ਲੋਕਾਂ ਨੂੰ ਅਜੇ ਨਹੀਂ ਹੋ ਰਿਹਾ ਜੀ। ਲੋਕਾਂ ਨੂੰ 2 ਸ਼ੱਕ ਨੇ। ਪਹਿਲਾਂ ਤਾਂ ਗੱਲ ਇਹ ਪਹਿਲਾਂ ਕਿਉਂ ਨਹੀਂ ਬੋਲੇ
ਹੁਣ ਕਿਉਂ ਬੋਲੇ ਇੰਨੀ ਦੇਰ ਤੋਂ ਬਾਅਦ। ਦੂਜਾ ਸ਼ੱਕ ਜਿਹੜਾ ਜੀ ਇਹ ਆ ਵੀ ਇਹ ਕੋਈ ਸ਼ਤਰੰਜ ਦੀ ਚਾਲ ਤਾਂ ਨਹੀਂ ਨਵੀਂ ਜਿਹੜੀ। ਦੂਜਾ ਹੈ ਜੀ ਬਰਗਾੜੀ ਵਾਲਾ। ਬਰਗਾੜੀ ਦੇ ਵਿੱਚ ਜਿਹੜੇ ਇਕੱਠ ਹੋਏ ਆ ਉਹ ਬਿਨਾਂ ਕਿਸੇ ਸ਼ੱਕ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋਏ ਆ। ਕੀ ਉਹ ਵੋਟਾਂ ਨੇ, ਉਹ ਪੋਲੀਟੀਕਲ ਧੜਾ ਜਿਹੜਾ ਜੀ ਉਹ ਬਣਾ ਸਕਦੇ ਆ? ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਤੀਸਰਾ ਹੈ ਸੁਖਪਾਲ ਸਿੰਘ ਖਹਿਰਾ ਤੇ ਜਿਹੜਾ ਬੈਂਸ ਭਰਾ ਤੇ ਡਾਕਟਰ ਗਾਂਧੀ ਹੋਣਾ ਵਾਲਾ ਜਿਹੜਾ ਜੀ ਉਹ ਧੜਾ, ਕੀ ਇਹ ਤਿੰਨੇ ਜਾਣੇ ਜਿਹੜੇ ਜੀ ਉਹ ਮਿਲ ਕੇ ਕੋਈ ਬਦਲ ਜਿਹੜਾ ਜੀ ਉਹ ਪੇਸ਼ ਕਰ ਸਕਦੇ ਆ? ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤਾਂ ਮਾਰੋ-ਮਾਰ ਕਰਦੀਆਂ ਜਿਹੜੀਆਂ ਜੀ ਉਹ ਆਉਂਦੀਆਂ ਨੇ, ਚੜੀਆਂ ਐਡੀ ਛੇਤੀ ਢਾਂਚਾ ਵਿਕਸਿਤ ਕਰਕੇ ਪੈਰ ਲਾ ਸਕਣੇ ਏਡਾ ਸੌਖਾ ਨਹੀਂ ਹੋਊਗਾ ਜੀ। ਕਹਿ ਦੇਣੀ ਗੱਲ ਸੌਖੀ ਹੁੰਦੀ ਆ। ਇੱਥੇ ਜਿਹੜੇ ਵੋਟਾਂ ਨੇ ਉਹ ਕਿਵੇਂ ਭੁਗਤੀਆਂ ਨੇ ਕਿਸੇ ਨੂੰ ਦੱਸਣ ਦੀ ਜਿਹੜਾ ਜੀ ਉਹ ਜ਼ਰੂਰਤ ਨਹੀਂ ਗੀ। ਨਾ ਇਹ 1989 ਹੈ, ਨਾ ਇਹ 2014 ਹੈ, 2014 ਜਦੋਂ ਬਿਨਾਂ ਕਿਸੇ ਜਿਹੜਾ ਸੀਗਾ ਢਾਂਚੇ ਤੋਂ ਆਮ ਆਦਮੀ ਪਾਰਟੀ ਨੂੰ 4 ਸੀਟਾਂ ਜਿਹੜੀਆਂ ਜੀ ਉਹ ਮਿਲ ਗਈਆਂ ਸੀਗੀਆਂ। ਇਹਦੇ ਉੱਤੇ ਡਿਪੈਂਡ ਕਰੂਗਾ ਕਿ ਇਹਨਾਂ ਤਿੰਨਾਂ ਧੜਿਆਂ ਦੇ ਕੋਈ ਪੈਰ ਲੱਗਦੇ ਆ। ਜੇ ਨਹੀਂ ਲੱਗਦੇ ਤਾਂ ਆਪਸ਼ਨ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਬਚਦੀ ਆ ਲੋਕਾਂ ਦੇ ਕੋਲੇ। ਦੂਜੀ ਗੱਲ ਆ ਉਹਦੇ ਵਿਚਾਲੇ ਪਿਆ ਪਾਠਕ, ਉਹਦੇ ਵਿਚਾਲੇ ਪਈ ਫੁੱਟ ਜਿਹੜੀ ਆ ਉਹ ਕਿੰਨੀ ਕੁ ਜਿਹੜੀ ਆ ਜੀ ਉਹ ਸੰਭਾਲੀ ਜਾਂਦੀ ਆ। ਇਹਦੇ ਉੱਤੇ ਡਿਪੈਂਡ ਆ ਜੀ। ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਇੱਕ ਚੀਜ਼ ਜਿਹੜੀ ਜਾਂਦੀ ਆ, ਇੱਕ ਤਾਂ ਨਾਮ ਪੁਰਾਣਾ ਹੈ, ਦੂਸਰਾ ਉਹਨਾਂ ਦਾ ਜਿਹੜਾ ਜੀ ਸਿੰਬਲ। ਇਹ ਬੜੀਆਂ ਚੀਜ਼ਾਂ ਜਿਹੜੀਆਂ ਜੀ ਉਹ ਕਾਊਂਟ ਕਰਦੀਆਂ ਹੁੰਦੀਆਂ ਨੇ। ਜੇ ਕੋਈ ਨਵਾਂ ਧੜਾ ਬਣਦਾ ਉਹ ਆਜ਼ਾਦ ਤੌਰ ਦੇ ਉੱਤੇ ਜਾਊਗਾ। ਜਦੋਂ ਚੋਣ ਜ਼ਾਬਤਾ ਲੱਗੂਗਾ ਉਦੋਂ ਬਾਅਦ ਚੋਣ ਕਮਿਸ਼ਨ ਉਹਨਾਂ ਨੂੰ ਵੰਡੂਗਾ ਚੋਣ ਨਿਸ਼ਾਨ। ਚੋਣ ਨਿਸ਼ਾਨ ਕੀ ਹੋਊਗਾ ਇਹ ਅਗਲਾ ਜਿਹੜਾ ਜੀ ਉਹ ਸਵਾਲ ਹੋਊਗਾ। ਇਹ ਬਹੁਤ ਉਹ ਚੀਜ਼ਾਂ ਨੇ ਜੀ ਜਿਹੜੀਆਂ ਇਹ ਦੱਸਣਗੀਆਂ ਆਉਂਦੇ ਦਿਨਾਂ ਦੇ ਦੌਰਾਨ ਕੀ ਹੁੰਦਾ। ਉਹਦੇ ਉੱਤੇ ਡਿਪੈਂਡ ਹੈ ਆਮ ਆਦਮੀ ਪਾਰਟੀ ਦਾ ਭਵਿੱਖ। ਜਿਹੜੀ ਕਰਤਾਰਪੁਰ ਵਾਲੀ ਗੱਲ ਤੁਸੀਂ ਦੱਸੀ ਆ, ਦੇਖੋ ਮੈਂ ਦੇਖਿਆ ਨਹੀਂ ਜੀ ਉਹ, ਇਹਦੇ ਬਾਰੇ ਇਸ ਕਰਕੇ ਟਿੱਪਣੀ ਮੈਂ ਨਹੀਂ ਕਰ ਸਕਦਾ। ਮੈਂ ਪਤਾ ਜ਼ਰੂਰ ਕਰੂੰਗਾ ਜੀ ਕਿ ਕਰਤਾਰਪੁਰ ਜਿਹੜਾ ਜੀ, ਕਿਉਂਕਿ ਮੇਰੇ ਜਾਣਕਾਰ ਹੈ ਨੇ ਕੈਨੇਡਾ ਦੇ ਵਿੱਚ ਜਿਹੜੇ ਉਹ ਜਾ ਕੇ ਆਏ ਆ, ਮੈਂ ਉਹਨਾਂ ਤੋਂ ਪੁੱਛੂੰਗਾ ਜੀ ਕਿ ਉਹਨਾਂ ਨੇ ਸ਼ੂਟ ਵੀ ਉਹ ਕੀਤਾ ਸੀਗਾ ਕਿ ਇਹ ਪਿੰਡ ਹੈ, ਕਸਬਾ ਹੈ ਜਾਂ ਸਿਰਫ ਉੱਥੇ ਜਿਹੜਾ ਜੀ ਉਹ ਗੁਰਦੁਆਰਾ ਹੀ ਹੈ। ਜੇ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਤੁਸੀਂ ਜਾ ਸਕਦੇ ਹੋ, ਇਹ ਕਸਬੇ ਦੇ ਵਿੱਚ ਵੀ ਜਿਹੜੇ ਯਾਤਰੂ ਜਾਣਗੇ, ਇਟ ਮੀਨਸ ਕੋਈ ਨਾ ਕੋਈ ਉੱਥੇ ਹੋਊਗਾ। ਬਾਕੀ ਮੈਂ ਦੇਖਿਆ ਨਹੀਂ, ਇਸ ਕਰਕੇ ਮੈਂ ਅਜੇ ਇੱਥੇ ਕੋਈ ਟਿੱਪਣੀ ਨਹੀਂ ਕਰਦਾ ਜੀ। ਅੱਗੇ ਸਾਡੇ ਨਾਲ ਜਿਹੜੇ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ, ਮੇਰਾ ਜੀ ਸਵਾਲ ਇਹ ਹੈ ਵੀ ਤੁਸੀਂ ਕਹਿੰਦੇ ਆ ਕਿ ਪਹਿਲੀ ਨਿਊਜ਼ ਦਿੱਤੀ ਸੀ ਵੀ ਬਾਦਲ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਨੂੰ ਲੱਗਦਾ ਵੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਨਹੀਂ ਪਈ, ਉਹ ਸਾਰੇ ਹਾਲਾਤ ਉਹਨਾਂ ਦੇ ਸਾਜ਼ਗਾਰ ਬਣਦੇ ਜਾ ਰਹੇ ਆ ਜੀ ਉਹਨਾਂ ਵਾਸਤੇ। ਬਿਲਕੁਲ 1997 ਤੋਂ ਪਹਿਲਾਂ ਵਾਲੇ ਜਿੰਨੇ ਜ਼ਿਆਦਾ ਧੜੇ ਬਣਨਗੇ ਉਨਾ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਊਗਾ। ਜਿਵੇਂ ਕਿਉਂਕਿ ਭਾਰਤੀ ਏਜੰਸੀਆਂ ਨੇ ਜਿਵੇਂ ਪਹਿਲਾਂ ਬਾਦਲ ਨੂੰ ਲੈ ਜਾਂਦਾ ਸਾਰਿਆਂ ਨੂੰ ਉਭਾਰ ਲਿਆ, ਤੇ ਹੁਣ ਹੋਰ 5 ਸਾਲਾਂ 10 ਸਾਲਾਂ 'ਚ ਸੁਖਬੀਰ ਨੂੰ ਉਸੇ ਤਰ੍ਹਾਂ ਉਭਾਰ ਲੈਣਗੇ ਸਾਰਿਆਂ ਧੜਿਆਂ ਦੇ ਵਿੱਚੋਂ। ਤੇ ਦੂਜੀ ਇਹ ਜਿਹੜੀ ਖੇਹ ਖਰਾਬੀ ਹੋਈ ਆ ਉਹਦੇ ਵਿੱਚ ਜ਼ਿਆਦਾ ਜ਼ਿੰਮੇਵਾਰ ਤੁਹਾਨੂੰ ਆਮ ਆਦਮੀ ਪਾਰਟੀ ਨਹੀਂ ਲੱਗਦੀ ਕਿ ਜਿਨ੍ਹਾਂ ਨੇ ਖੇਹ ਖਰਾਬੀ ਹੋਣ 'ਚ ਕਦੇ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਦੀ ਹੋਰ ਖਲਾਰਾ ਵਧਾਇਆ ਆਪਦੀ ਪਾਰਟੀ ਦੇ ਵਿੱਚ ਵੀ ਤੇ ਪੂਰੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ। ਤੇ ਕੱਟਿਓ ਨਾ ਜੀ ਸਵਾਲ ਸੁਣ। ਦੇਖੋ ਜਿੱਥੋਂ ਤੱਕ ਮੈਂ ਸੈਕਿੰਡ ਤੁਹਾਡੇ ਸਵਾਲ ਦਾ ਜਵਾਬ ਪਹਿਲਾਂ ਦੇ ਦਿੰਦਾ ਜੀ, ਬਿਨਾਂ ਕਿਸੇ ਸ਼ੱਕ ਦੇ ਜੀ ਲੋਕਾਂ ਨੇ ਤਾਂ ਵਿਸ਼ਵਾਸ ਉਹਨਾਂ ਦੇ ਉੱਤੇ ਕੀਤਾ ਸੀ ਨਾ, 14 ਦੇ ਵਿੱਚ ਵੀ ਕੀਤਾ ਤੇ ਵਿਸ਼ਵਾਸ ਤਾਂ 17 'ਚ ਵੀ ਕੀਤਾ ਜੀ। ਠੀਕ ਹੈ, ਸਰਕਾਰ ਨਹੀਂ ਜਿਹੜਾ ਜੀ ਉਹ ਬਣ ਸਕੀ, ਵਿਰੋਧੀ ਧਿਰ ਤਾਂ ਬਣਾਤਾ, ਉਹਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਵਿਰੋਧੀ ਧਿਰ ਦਾ ਰੋਲ ਤਾਂ ਸਰਕਾਰ ਦੇ ਨਾਲੋਂ ਵੀ ਵੱਡਾ ਜਿਹੜਾ ਜੀ ਹੁੰਦਾ। ਪਚੀ ਨਹੀਂ, ਤੁਸੀਂ ਇਹ ਕਹਿ ਲਓ ਪਚਾਈ ਨਹੀਂ ਜਿਹੜੀ ਜੀ ਉਹ ਜਾ ਸਕੀ, ਜਿਹਦੇ ਕਰਕੇ ਇਹ ਖੱਖੜੀਆਂ ਜਿਹੜਾ ਜੀ ਹੋ ਗਏ। ਬਿਲਕੁਲ ਉਹਨਾਂ ਦਾ ਜਿਹੜਾ ਜੀ ਹੱਥ ਹੈ ਉਹਨਾਂ ਨੂੰ ਇਹ ਚਾਹੀਦਾ ਸੀਗਾ ਇਹ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਮਨਮਟਾਓ ਸੀਗੇ ਕਿਸੇ ਤਰੀਕੇ ਦੇ ਨਾਲ ਉਹ ਦੂਰ ਕਰਕੇ ਜਿਹੜਾ ਸੀਗਾ ਜੀ ਅੱਗੇ ਤੁਰਦੇ ਗਾਂਹ ਵੱਲ ਨੂੰ ਜਿਹੜਾ ਜੀ ਉਹ ਦੇਖਦੇ। ਐਤਕੀ ਵਿਰੋਧੀ ਧਿਰ ਬਣਾਇਆ, ਲੋਕ ਗਾਂਹ ਜਿਹੜਾ ਸੀਗਾ ਜੀ ਉਹ 2-3 ਸੀਟਾਂ ਫੇਰ ਦੇ ਸਕਦੇ ਸੀ ਲੋਕ ਸਭਾ ਦੀਆਂ। ਚਲੋ ਅਜੇ ਸਮੇਂ ਤੋਂ ਪਹਿਲਾਂ ਗੱਲ ਹੋਊਗੀ ਕਿ ਕਿੱਧਰ ਨੂੰ ਜਿਹੜਾ ਜੀ ਉਹ ਜਾਂਦਾ। ਮੌਜੂਦਾ ਹਾਲਾਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਕਿਸੇ ਬਹੁਤੇ ਚੰਗੀ ਜਗ੍ਹਾ ਦੇ ਉੱਤੇ ਖੜੀ ਹੋਈ ਨਜ਼ਰ ਜਿਹੜੀ ਹੈ ਜੀ ਉਹ ਨਹੀਂ ਆਉਂਦੀ। ਜਿੱਥੋਂ ਤੱਕ ਤੁਸੀਂ ਜਿਹੜਾ ਪਹਿਲਾ ਸਵਾਲ ਕੀਤਾ ਜੀ, ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੀ ਜਿਹੜੀ ਜੀ ਉਹ ਗੱਲ ਦੱਸਦਾ। ਜਿਹੜਾ ਵੋਟ ਬੈਂਕ ਹੈ ਅਕਾਲੀ ਦਲ ਦਾ ਉਹ ਖੁੱਸ ਚੁੱਕਿਆ ਹੋਇਆ ਜੀ। ਮੈਂ ਅੱਗੇ ਵੀ ਇੱਕ ਦਿਨ ਜਿਹੜੀ ਜੀ ਉਹ ਗੱਲ ਕਹੀ ਸੀ ਕਿ ਇਹ ਕਿਸ ਤਰ੍ਹਾਂ ਦਾ ਸੈਂਸਿਟਿਵ ਇਸ਼ੂ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਜਿਹੜੀਆਂ ਉੱਚੀਆਂ ਸੁੱਚੀਆਂ ਜਿਹੜੀਆਂ ਉਹ ਸੰਸਥਾਵਾਂ ਸੀਗੀਆਂ ਉਹਨਾਂ ਦਾ ਘਾਣ ਕਰਨਾ,
ਇਹ ਚੀਜ਼ ਜਿਹੜੀ ਆ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਤੋਂ ਇਹ ਲੱਥੂਗਾ ਨਹੀਂ ਜੀ ਕਿਸੇ ਵੀ ਹਾਲਤ ਦੇ ਵਿੱਚ। ਦੇਖੋ ਧੜਾ ਤਾਂ ਉੱਭਰੂਗਾ ਨਵਾਂ। ਅਕਾਲੀ ਦਲ ਦੀ ਮੈਂ ਨਹੀਂ ਇਹ ਗੱਲ ਕਰਦਾ ਕਿ ਅਕਾਲੀ ਦਲ ਨਹੀਂ ਉੱਭਰੂਗਾ, ਅਕਾਲੀ ਦਲ ਤਾਂ ਉੱਭਰੂਗਾ ਜੀ। ਅਕਾਲੀ ਦਲ ਕਿਤੇ ਨਾ ਕਿਤੇ ਉੱਭਰੂਗਾ। ਪੁਰਾਣਾ ਉਹ ਦਲ ਹੈ, ਉਹਦਾ ਇਤਿਹਾਸ ਬੜਾ ਜਿਹੜਾ ਜੀ ਪੁਰਾਣਾ ਵਧੀਆ ਹੈ। ਇਹ ਤਾਂ ਇੱਕ ਪਰਿਵਾਰ ਉਹਦੇ ਉੱਤੇ ਕਾਬਜ਼ ਹੋ ਗਿਆ, ਉਹਦੇ ਕਰਕੇ ਜਿਹੜਾ ਜੀ ਉਹ ਗਲਤ ਹੋ ਗਿਆ। ਅਕਾਲੀ ਦਲ ਤਾਂ ਉੱਭਰੂਗਾ, ਪਰ ਅਕਾਲੀ ਦਲ ਬਾਦਲ ਜਿਹੜਾ ਜੀ ਉੱਭਰੂਗਾ, ਜਾਂ ਬਾਦਲ ਪਰਿਵਾਰ ਦਾ ਕੋਈ ਵਿਅਕਤੀ ਜਿਹਦੇ ਚ ਸੁਖਬੀਰ ਸਿੰਘ ਬਾਦਲ ਹੋਰੀ ਕਹਿ ਰਹੇ ਹੋ ਕਿ ਉਹ ਉੱਭਰ ਪੈਣਗੇ, ਨਹੀਂ, ਮੈਨੂੰ ਇਹਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਉਹ ਡਾਊਟ ਹੈ। ਮੈਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਗਾ ਜੀ ਕਿ ਉਹਨਾਂ ਦਾ ਰਾਹ ਜਿਹੜਾ ਜੀ ਉਹ ਪੱਧਰਾ ਹੋ ਰਿਹਾ, ਇਹ ਪੋਸੀਬਲ ਨਹੀਂ ਹੋ ਸਕਣਾ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂ ਜੀ, ਪੰਜਾਬੀ USA ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸਾਹਿਬ, ਇੱਕ ਤਾਂ ਜਿਹੜਾ ਜੇ ਸਿੱਧੂ ਦੀਆਂ ਚਾਰੇ ਪਾਲਿਸੀਆਂ ਮੰਨ ਲੈਂਦੇ ਤਾਂ ਇਹਦਾ ਕਿੰਨਾ ਕੁ ਪੰਜਾਬ ਨੂੰ ਮਹੀਨੇ ਦਾ ਫਾਇਦਾ ਹੋਣਾ ਸੀ, ਜਿਹੜਾ ਰੇਤੇ ਦੀ, ਬੱਸਾਂ ਦੀ, ਜਿਹੜੀਆਂ ਦੋ ਸ਼ਰਾਬ ਦੀ ਵੀ ਦੱਸਦੇ ਕੇਬਲ ਮਾਫੀਆ ਦੀ। ਇੱਕ ਤਾਂ ਇਹ, ਤੇ ਦੂਜਾ ਇਹ ਕੈਪਟਨ ਸਾਹਿਬ ਇਹ ਤਾਂ ਨਹੀਂ ਸਮਝਦੇ ਵੀ ਪਾਰਟੀ ਆਮ ਪਾਰਟੀ ਦਾ ਬੇੜਾ ਬਹਿ ਗਿਆ, ਇਹਨੇ ਸਾਰਾ ਕੁਝ ਕੰਮ ਖਰਾਬ ਕਰਤਾ ਜਦ ਤੋਂ ਖਹਿਰੇ ਨੂੰ ਲਾਇਆ, ਤੇ ਵੀ ਹੁਣ ਮੈਦਾਨ 'ਚ ਤਾਂ ਕੋਈ ਹੈ ਨਹੀਂ। ਕਾਲੀਆਂ ਦੀ 4 ਵੋਟਾਂ ਜਿਹੜੀਆਂ ਉਹ ਵੀ ਇਹ ਰਲੇ ਹੋਏ ਇਹਨੂੰ ਪੈ ਜਾਣੀਆਂ। ਇਸ ਕਰਕੇ ਕੈਪਟਨ ਸਾਹਿਬ ਬਿਲਕੁਲ ਹੀ ਪਾਣੀ 'ਚ ਬਹਿ ਗਏ ਆ ਜੀ। ਇਹਦੇ ਬਾਰੇ ਕੋਈ ਲੋਕ ਵੀ ਨਹੀਂ ਬੋਲਦੇ, ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਦੇਖੋ, ਜਿਹੜੇ ਆਬਕਾਰੀ ਵਿਭਾਗ ਹੈ ਉਹ ਕਮਾਊ ਪੁੱਤ ਹੈ ਪੰਜਾਬ ਸਰਕਾਰ ਦਾ ਜੀ। ਉੱਥੋਂ ਪੈਸੇ ਜਿਹੜੇ ਉਹ ਆਉਂਦੇ ਆ। ਮੈਂ ਇੱਕ ਦਿਨ ਡਿਟੇਲ ਸਾਂਝੀ ਕੀਤੀ ਸੀ ਕਿ ਉੱਥੋਂ ਵੀ ਹੁਣ ਓਨੇ ਪੈਸੇ ਨਹੀਂ ਆ ਰਹੇ। ਜਿਹੜੀਆਂ ਐਕਸਪੈਕਟੇਸ਼ਨਸ ਨੇ ਜੀ ਉਹਦੇ ਤੋਂ ਬਹੁਤ ਥੱਲੇ ਜਿਹੜਾ ਜੀ ਇਹ ਜਾ ਰਿਹਾ। ਉਹਦਾ ਰੀਜ਼ਨ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਸਮਗਲਿੰਗ ਹੋ ਰਹੀ ਬਹੁਤ ਵੱਡੇ ਪੱਧਰ ਦੇ ਉੱਤੇ। ਇਹ ਨਹੀਂ ਹੈ ਕਿ ਪੰਜਾਬੀ ਸ਼ਰਾਬ ਪੀਣੋਂ ਜਿਹੜਾ ਜੀ ਉਹ ਘੱਟ ਗਏ ਆ, ਨਹੀਂ। ਸ਼ਰਾਬ ਜਿਹੜੀ ਆ ਹਰਿਆਣੇ ਤੋਂ ਬਹੁਤ ਵੱਡੀ ਮਾਤਰਾ ਸਮਗਲ ਹੋ ਰਹੀ ਆ। ਤੇ ਚੰਡੀਗੜ੍ਹੋਂ ਸਮਗਲਿੰਗ ਜਿਹੜੀ ਹੈ ਜੀ ਉਹ ਹੁੰਦੀ ਆ। ਉਹਦੇ ਨਾਲ ਘਾਟਾ ਜਿਹੜਾ ਜੀ ਉਹ ਪੰਜਾਬ ਸਰਕਾਰ ਨੂੰ ਪੈ ਰਿਹਾ। ਸਮਗਲਿੰਗ 'ਚ ਕੋਈ ਆਮ ਬੰਦਾ ਨਹੀਂ ਲੱਗਿਆ ਹੋਇਆ, ਵੱਡੇ ਬੰਦੇ ਹੀ ਜਿਹੜੇ ਜੀ ਉਹ ਲੱਗੇ ਹੋਏ ਆ ਸ਼ਰਾਬ ਦੀ ਸਮਗਲਿੰਗ ਦੇ ਵਿੱਚ। ਈਵਨ ਸ਼ਰਾਬ ਦੇ ਕਾਰੋਬਾਰ ਵਿੱਚ ਜਿਹੜੇ ਲੋਕ ਨੇ ਉਹ ਵੀ ਇਹ ਸਮਗਲਿੰਗ ਜਿਹੜੀ ਹੈ ਜੀ ਉਹ ਕਰਦੇ ਆ। ਉਹਨਾਂ ਨੂੰ ਇਹ ਲੱਗਦਾ ਕੱਢ ਲਈ ਟੈਕਸ ਦੇ ਨੇ, ਉਹ ਜਿਹੜੀ ਸਸਤੀ ਸ਼ਰਾਬ ਆ ਉਹ ਲਿਆ ਕੇ ਜਿਹੜਾ ਜੀ ਉਹ ਵੇਚੋ। ਜਿਹੜੇ ਠੇਕਿਆਂ ਦੇ ਉੱਤੇ ਲੋਕ ਨੇ ਉਹ ਤਾਂ ਉਹੀ ਹੋਣਗੇ ਜਿਹੜੇ ਰੋਜ਼ ਲੈ ਕੇ ਪੀਂਦੇ ਆ। ਜਿਹੜੇ ਪੱਕੀ ਰੱਖਣ ਵਾਲੇ ਆ, ਜ਼ਿਆਦਾ ਰੱਖਣ ਵਾਲੇ ਆ ਜੀ, ਉਹ ਠੇਕਿਆਂ ਦੇ ਉੱਤੇ ਨਹੀਂ ਜਿਹੜਾ ਜੀ ਜਾਂਦੇ, ਉਹਨਾਂ ਦੇ ਘਰਾਂ ਤੱਕ ਜਿਹੜੀ ਉਹ ਪਹੁੰਚਦੀ ਆ। ਪਹੁੰਚਣ ਵਾਲੀ ਜਿਹੜੀ ਸ਼ਰਾਬ ਆ ਉਹਦੇ 'ਚ ਵੱਡੀ ਮਾਤਰਾ ਜਿਹੜੀ ਉਹ ਸਮਗਲਿੰਗ ਦੀ ਆ। ਜਿਹੜਾ ਪਾਲਿਸੀਆਂ ਸੀਗੀਆਂ ਜੀ, ਚਾਹੇ ਉਹ ਸ਼ਰਾਬ ਦੀ, ਚਲੋ ਕੇਬਲ ਮਾਫੀਆ ਤਾਂ ਨਹੀਂ ਸਰਕਾਰ, ਕੇਬਲ ਤਾਂ ਨਹੀਂ ਸਰਕਾਰ ਜਿਹੜੀ ਦੀ ਉਹ ਚਲਾ ਸਕਦੀ, ਪਰ ਰੈਵਨਿਊ ਉਹਦੇ ਤੋਂ ਜਿਹੜਾ ਜੀ ਉਹ ਆ ਸਕਦਾ ਜੇ ਇਹਨੂੰ ਪਾਈਪਲਾਈਨ ਦੇ ਵਿੱਚ ਜਿਹੜਾ ਜੀ ਉਹ ਪਾਇਆ ਜਾਵੇ। ਨਹੀਂ ਪਾਇਆ ਗਿਆ, ਉਹਦੇ ਤੋਂ ਪੈਸਾ, ਪਰ ਅਸਲ 'ਚ ਪੈਸਾ ਜਿਹੜਾ ਆ ਸਕਦਾ ਸੀਗਾ ਸ਼ਰਾਬ, ਤੇ ਜੇ ਇਹਨੂੰ ਥੋਕ ਦਾ ਕੰਮ ਜਿਹੜਾ ਜੀ ਉਹ ਸਰਕਾਰ ਆਪਣੇ ਹੱਥਾਂ ਦੇ ਵਿੱਚ ਲੈ ਲੈਂਦੀ। ਤੇ ਦੂਸਰਾ ਰੇਟ ਦਾ ਜਿਹੜਾ ਜੀ, ਇਹ ਦੋਨਾਂ ਦੇ ਉੱਤੋਂ ਕਿੰਨਾ ਪੈਸਾ ਆ ਸਕਦਾ ਸੀਗਾ, ਦੇਖੋ ਐਗਜ਼ੈਕਟ ਫਿਗਰ ਤਾਂ ਨਹੀਂ ਦੱਸੀ ਜਾ ਸਕਦੀ, ਪਰ ਮੈਂ ਕਹਿ ਸਕਦਾ ਜੀ ਕਿ ਮਣਾ ਨੂੰ ਹੀ ਪੈਸਾ ਜਿਹੜਾ ਜੀ ਉਹ ਆ ਸਕਦਾ ਸੀਗਾ। ਇੰਨਾ ਕਿ ਜਿੰਨਾ ਕਿ ਐਕਸਪੈਕਟ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਪਰ ਪ੍ਰੋਬਲਮ ਇਹ ਆ ਕਿ ਜਿਹੜੇ ਸਿਆਸਤ ਦੇ ਵਿੱਚ ਬੈਠੇ ਲੋਕ, ਜਿਹੜੇ ਇਸ ਕਾਰੋਬਾਰ ਦੇ ਵਿੱਚ ਆ, ਚਾਹੇ ਉਹ ਸ਼ਰਾਬ ਦੇ ਵਿੱਚ ਆ ਤੇ ਚਾਹੇ ਜਿਨ੍ਹਾਂ ਦੀਆਂ ਇਲੀਗਲ ਮਾਈਨਿੰਗ ਜਿਹੜੀਆਂ ਜੀ ਉਹ ਚੱਲਦੀਆਂ ਨੇ, ਉਹੀ ਤਾਂ ਪਾਲਿਸੀਆਂ ਬਣਾਉਣ ਵਾਲੇ ਆ। ਨਵਜੋਤ ਸਿੱਧੂ ਕਮ ਸੇ ਕਮ ਉਹਨਾਂ 'ਚ ਨਹੀਂ ਹੈਗਾ, ਮਨਪ੍ਰੀਤ ਬਾਦਲ ਉਹਨਾਂ ਦੇ ਵਿੱਚ, ਉਸ ਮਾਫੀਏ ਦੇ ਵਿੱਚ ਨਹੀਂ ਜਿਹੜਾ ਜੀ ਉਹ ਹੈਗੇ, ਜਿਹਦੇ ਕਰਕੇ ਉਹਨਾਂ ਦੀ ਇਹ ਪਾਲਿਸੀ ਬਣਾਈਆਂ ਸੀ, ਨਹੀਂ ਚੱਲਣ ਦਿੱਤੀਆਂ ਜੀ। ਅਗਲਿਆਂ ਨੇ ਚੁੱਕ ਕੇ ਜਿਹੜਾ ਜੀ ਉਹ ਸਾਈਡ ਦੇ ਉੱਤੇ ਰੱਖ ਦਿੱਤਾ। ਜਿਹੜਾ ਪੰਜਾਬ ਦੇ ਇਸ ਵੇਲੇ ਜਿਹੜੇ ਮੌਜੂਦਾ ਹਾਲਾਤਾਂ ਦੇ ਵਿੱਚ ਪੰਜਾਬ ਜਿੱਥੇ ਪਹੁੰਚਿਆ ਹੋਇਆ ਆਰਥਿਕ ਪੱਖੋਂ, ਉਹਦੇ ਵਾਸਤੇ ਅਜਿਹੀਆਂ ਪਾਲਿਸੀਜ਼ ਤੁਹਾਨੂੰ ਸੂਨਰ ਔਰ ਲੇਟਰ ਬਣਾਉਣੀਆਂ ਪੈਣਗੀਆਂ। ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਹੈ, ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਸਾਰਿਆਂ ਦੇ ਮਨਾਂ 'ਚ ਹੈ। ਸ਼ਾਇਦ ਉਦੋਂ ਹੋ ਸਕੂਗਾ ਜਦੋਂ ਕੋਈ ਜਿਹੜਾ ਜੀ ਮੁੱਖ ਮੰਤਰੀ ਉਹ ਬਣਿਆ ਜਿਹੜਾ ਇਹ ਕਹੂਗਾ ਕਿ ਮੈਨੂੰ ਇੱਕੋ ਹੀ ਟਰਮ ਮਿਲੀ ਆ, ਗਾਂ ਮੈਂ ਜਿੱਤਾਂ ਜਾਂ ਨਾ ਜਿੱਤਾਂ, ਮੰਤਰੀ ਬਣਾ ਜਾਂ ਨਾ ਬਣਾ, ਸਰਕਾਰ ਬਣੇ ਜਾਂ ਨਾ ਬਣੇ, ਪਰ ਇੱਕ ਵਾਰੀ ਮੈਂ ਸੁਧਾਰ ਕਰ ਦੂੰਗਾ, ਫੇਰ ਸੁਧਾਰ ਹੋਊਗਾ, ਅਦਰਵਾਈਜ਼ ਪੋਸੀਬਿਲਿਟੀ ਨਹੀਂ ਹੈਗੀ। ਨਿਰਮਲ ਸਿੰਘ ਲਾਲੀ। ਹਾਂਜੀ, ਸਤਿ ਸ੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਇੱਕ ਸਵਾਲ ਇਹ ਆ ਵੀ ਜਿਹੜੀ UN ਬਣੀ ਸੀ ਜਦੋਂ, ਉਹਦਾ ਮਕਸਦ ਕੀ ਸੀ, ਕੀ ਉਸ ਮਕਸਦ ਤੇ ਮੈਨੂੰ ਜਿਹੜੀ ਆ। ਦੂਜਾ ਸਵਾਲ ਇਹ ਨਾਲ ਦਾ ਲੱਗਦਾ ਇਹ ਆ ਕਿ UN ਅਧਿਕਾਰ ਖੇਤਰ, ਇਹਦੇ ਨਾਲ ਹੀ ਉਹ ਲੱਗਦਾ ਸਵਾਲ ਇਹ ਆ ਵੀ ਕੀ ਇਹ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਵੀ ਇੱਕ ਦੂਸਰੇ ਮੁਲਕ ਤੇ ਜਦੋਂ ਕੋਈ ਵਾਧਾ ਕਰਦਾ ਆ ਉਹਦੇ ਵਿੱਚ UN ਨੂੰ ਦਖਲ ਦੇ। ਸਵਾਲ ਆਉਂਦਾ ਜੀ, ਬਿਲਕੁਲ ਜਿਹੜਾ ਉਹ ਆਉਂਦਾ ਜਦੋਂ ਐਕਚੁਅਲੀ ਗਲਫ ਵਾਰ ਜਿਹੜੀ ਆ ਜੀ ਉਹ ਲੱਗੀ ਆ,
ਕਿਉਂ ਬਣੀ ਆ ਜੀ, ਸਾਰੇ ਜਾਣਦੇ ਨੇ, ਬੜੇ ਐਕਸਪਰਟ ਲੋਕ ਨੇ ਜੀ। UNO ਕਿਉਂ ਬਣੀ ਸੀਗੀ? ਇੱਕ ਅੰਤਰਰਾਸ਼ਟਰੀ ਜਥੇਬੰਦੀ ਆ ਜੀ ਮੁਲਕਾਂ ਦੀ, ਇਸੇ ਲਈ ਬਣੀ ਸੀਗੀ ਕਿ ਧੱਕਾ ਜਿਹੜਾ ਜੀ ਉਹ ਕਿਸੇ ਮੁਲਕ ਦੇ ਨਾਲ ਨਾ ਹੋਵੇ, ਕੋਈ ਮੁਲਕ ਜਿਹੜਾ ਜੀ ਉਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਾ ਕਰੇ, ਉੱਥੇ ਲੋਕ ਜਿਹੜੇ ਆ ਜੀ ਉਹ ਦੱਬੇ ਨਾ ਜਾਣ, ਪੀੜੇ ਨਾ ਕਿਸੇ ਤਰ੍ਹਾਂ ਜਿਹੜਾ ਜੀ ਉਹ ਜਾਣ। ਇਸ ਕਰਕੇ ਜਿਹੜਾ ਜੀ ਉਹ ਬਣੀ ਸੀ। ਮਕਸਦ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਜਿਹੜਾ ਜੀ ਇਹ ਕਿਹਾ ਜਾਵੇ ਕਿ ਉਹ ਮਕਸਦ ਦੇ ਵਿੱਚ ਆਪਣੇ ਸਫਲ ਰਹੀ ਆ। ਗਲਫ ਵਾਰ ਜਿਹੜੀ ਹੈ ਨਾ ਜੀ, ਮੇਰੀ ਚਾਚੇ ਉਹਨੇ ਇੱਕ ਬਹੁਤ ਵੱਡਾ ਡੈਮੇਜ ਜਿਹੜਾ ਸੀਗਾ ਜੀ ਉਹ ਕੀਤਾ UNO ਦਾ। ਜਦੋਂ ਜਿਹੜੀਆਂ ਨੈਟੋ ਫੋਰਸਿਸ ਸੀਗੀਆਂ ਉਹਨਾਂ ਨੇ ਆਪ ਹੁਦਰੀਆਂ ਜਿਹੜੀਆਂ ਜੀ ਉਹ ਕਰਨੀਆਂ ਸ਼ੁਰੂ ਕਰਤੀਆਂ, ਆਪਣੇ ਤੌਰ ਦੇ ਉੱਤੇ ਜਿਹੜੇ ਹਮਲੇ ਸੀਗੇ ਜੀ ਉਹ ਜਾਰੀ ਰੱਖੇ। ਕਿਵੇਂ ਮਨੁੱਖਤਾ ਦਾ ਜਿਹੜਾ ਜੀ ਉਹ ਘਾਣ ਹੋਇਆ, ਕਿਵੇਂ ਲੋਕ ਮਰੇ, ਡਰੋਨ ਹਮਲੇ ਉਹ ਚਾਹੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਜੀ ਹੋਏ, ਕਿੰਨੇ ਕਿੰਨੇ ਲੋਕ ਜਿਹੜਾ ਜੀ ਉਹ ਮਰਦੇ ਰਹੇ, ਬੰਬ ਸੁੱਟ ਕੇ ਧਰਤੀ ਦੀ ਹਿੱਕ ਪਾੜ ਸੁੱਟੀ, ਕੋਈ ਬੋਲਿਆ ਨਾ ਜੀ। ਇਹ ਉਹਨੂੰ ਜਿਹੜਾ ਸੀਗਾ ਜੀ ਉਹ ਕਮਜ਼ੋਰ ਕੀਤਾ UNO ਨੂੰ। UNO ਦੇ ਕਮਜ਼ੋਰ ਹੋਣ ਦਾ ਕਿਸੇ ਨੂੰ ਅੱਜ ਹੋ ਸਕਦਾ ਕਿ ਲੱਗਦਾ ਹੋਵੇ ਕਿ ਕੋਈ ਫਰਕ ਨਹੀਂ ਪਿਆ, ਆਉਂਦੇ ਸਮੇਂ ਦੇ ਦੌਰਾਨ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਤੁਹਾਨੂੰ ਨਜ਼ਰ ਆਊਗਾ। ਅਜਿਹੀ ਸੰਸਥਾ ਜਿਹੜੀ ਹੈ ਜੀ ਉਹ ਜਿਉਂਦੀ ਰਹਿਣੀ ਚਾਹੀਦੀ ਆ ਔਰ ਸਟਰੋਂਗ ਰਹਿਣੀ ਚਾਹੀਦੀ ਆ ਕਮ ਸੇ ਕਮ, ਤਾਂ ਕਿ ਮਨੁੱਖੀ ਅਧਿਕਾਰ ਜਿਹੜੇ ਨੇ ਉਹ ਕੁਚਲੇ ਨਾ ਜਾਣ ਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਜਿਹੜੇ ਆ ਜੀ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਟੈਕਸ਼ਨ ਜਿਹੜੀ ਆ ਜੀ ਮਿਲ ਸਕੇ, ਜਿਹੜੀ ਕਿ ਅੱਜ ਨਹੀਂ ਮਿਲ ਰਹੀ। ਜੇ ਇਸ ਆਪਾਂ ਮੁਲਕ ਦੀ ਗੱਲ ਕਰੀਏ, ਇੱਥੇ ਦੇ ਅੱਜ ਮਨੁੱਖੀ ਅਧਿਕਾਰ ਦੇ ਵਾਸਤੇ ਲੜਨ ਵਾਲੇ ਲੋਕ ਜਿਹੜੇ ਆ ਜੀ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਆ, ਉਹਨਾਂ ਨੂੰ ਮੁਸ਼ਕਲਾਂ ਦੇ ਵਿੱਚ ਫਸਾਇਆ ਜਾਂਦਾ, ਉਹਨਾਂ ਨੂੰ ਕੇਸ ਉਹਨਾਂ ਦੇ ਉੱਤੇ ਜਿਹੜੇ ਜੀ ਉਹ ਕੀਤੇ ਜਾਂਦੇ ਆ, ਉਹਨਾਂ ਨੂੰ ਜਿਹੜਾ ਜੀ ਚੁੱਕ ਲਿਆ ਜਾਂਦਾ ਕਿਸੇ ਵੀ ਕੇਸ ਦੇ ਵਿੱਚ। ਕਿੰਨੇ ਕੁਝ ਜਿਹੜਾ ਜੀ ਉਹ ਸਾਹਮਣੇ ਆਇਆ। ਇਹ ਨਾ ਹੋਵੇ ਜੇ ਅਜਿਹੀ ਸੰਸਥਾ ਜਿਹੜੀ ਆ ਸਟਰੋਂਗ ਰਹੇ, ਪਰ ਉਹ ਸਟਰੋਂਗ ਰਹੀ ਨਹੀਂ ਜੀ। ਜੀ ਅੱਗੇ ਜਸਵੰਤ ਸਿੰਘ ਜੀ ਬਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੇਰਾ ਹਾਂਜੀ ਸਵਾਲ ਹੈ ਭੈਣ ਜੀ ਮੇਰਾ, ਦੇਖੋ ਨਾ ਵੀ ਜਿੱਦਾਂ ਇਹ ਹੁਣ ਰਸਤਾ ਟੁੱਟਿਆ ਆ, ਗੰਢਾ ਦੇਈ ਜਾਂਦੇ ਆ ਜੀ। ਦੇਖੋ ਤਿੰਨੇ, ਚਾਹੇ ਬੈਂਸ ਭਰਾ ਲਾ ਲਓ, ਚਾਹੇ ਖਹਿਰਾ ਲਾ ਲਓ, ਚਾਹੇ ਜਿਹੜੇ ਨਵੇਂ ਟਕਸਾਲੀ ਆਗੂ ਕਹਿੰਦੇ ਪਾਰਟੀ ਬਣਾਉਣੀ ਚਾਹੁੰਦੇ ਆ, ਤੇ 33 ਵਾਲਾ ਸਰਕਾਰ ਬਣਾਇਆ, 67% ਵੋਟਾਂ ਜਿਹੜੀਆਂ ਉਹ ਰੁਲਦੀਆਂ ਫਿਰਦੀਆਂ ਰਹਿੰਦੀਆਂ ਜੀ, ਮੁੜ ਕੇ 5 ਸਾਲ ਛਿੱਤਰ ਖਾਣ ਲਈ ਜੀ। ਵੀ ਇਹ ਗੰਢੇ ਆਪਣੇ ਰਸਤੇ ਨੂੰ ਗੰਢਾ ਦੇ ਕੇ ਕੀ ਇੱਕ ਪੁੰਡ ਦੀ ਚੱਲ ਜਾਣਗੇ ਜੀ? ਸਾਰੇ ਹਕੂਮਤ ਭਾਲਦੇ ਆ ਮੈਂ ਪ੍ਰਧਾਨ ਹੋਵਾਂ ਜੀ। ਇਹ ਸਵਾਲ ਹੈ ਜੀ। ਦੂਜਾ ਸਵਾਲ ਮੇਰਾ ਇਹ ਆ ਜੀ, ਭਾਜੀ ਪੰਨੂ ਜੀ, ਚਾਚੀ ਪਾਕਿਸਤਾਨ ਦਾ ਬਾਰਡਰ ਪਾਰ ਕੀਤਾ, ਚਾਚਾ ਜੀ PA ਪਹੁੰਚ ਗਏ, ਠੀਕ ਹੈ ਜੀ। ਹੁਣ ਬੜੇ ਉਹਨਾਂ ਬਾਰੇ ਚਾਨਣ ਪਾ ਦਿਓ ਜੀ। ਦੇਖੋ ਐਕਚੁਅਲੀ ਸਵਾਲ ਹੀ ਜਿਹੜਾ ਤੁਸੀਂ ਉਹ ਕਰ ਹੀ ਦਿੱਤੀ ਜੀ ਗੱਲ। ਮੈਂ ਤਿੰਨਾਂ ਧੜਿਆਂ ਦੀ ਗੱਲ ਕੀਤੀ ਹੈ ਕਿ ਕੌਣ ਇਹਦੇ ਵਿੱਚ ਪਹਿਲ ਜਿਹੜੀ ਹੈ ਜੀ ਉਹ ਕਰਦਾ ਆ ਤੇ ਕੌਣ ਲੀਡ ਲੈਂਦਾ। ਰੌਲਾ ਜਿਹੜਾ ਨਾ ਜੀ ਉਹ ਕਲਗੀ ਦਾ ਰੌਲਾ, ਪ੍ਰਧਾਨਗੀ ਦਾ ਰੌਲਾ, ਅਹੁਦੇਦਾਰੀ ਦਾ ਹੈ ਜੀ। ਪੰਜਾਬ ਦੇ ਹਿੱਤ ਦੇ ਵਾਸਤੇ ਕੌਣ ਜਿਹੜਾ ਜੀ ਉਹ ਸੋਚਦਾ, ਇਹ ਸੋਚ ਕੇ ਪਰੇਸ਼ਾਨ ਜਿਹੜਾ ਜੀ ਉਹ ਹੋ ਜਾਈਦਾ ਕਿ ਕਿਤੇ ਪੰਜਾਬ ਇਹਨਾਂ ਦੇ ਏਜੰਡੇ ਦੇ ਉੱਤੇ ਹੈਗਾ ਕਿਸੇ ਜਗ੍ਹਾ ਦੇ ਉੱਤੇ। ਅੱਜ ਪੰਜਾਬ ਦਾ ਕਿਸਾਨ ਜਿਹੜਾ ਜੀ ਉਹ ਟਰਾਲੀਆਂ ਦੇ ਉੱਤੇ ਗੰਨਾ ਲੱਦ ਕੇ ਮਿੱਲਾਂ ਦੇ ਬਾਹਰ ਖੜਾ, ਜਿਹੜਾ ਅਕਾਲੀ ਦਲ ਅੱਜ ਡਰਾਮਾ ਕਰ ਰਿਹਾ ਇਹਨਾਂ ਦੇ ਵਾਸਤੇ ਜਿਹੜਾ ਜੀ ਧਰਨੇ ਲਾਉਣ ਦੀ ਗੱਲ ਕਰਦਾ, 10 ਸਾਲ ਉਹ ਡਾਂਗ ਫੇਰਦਾ ਰਿਹਾ ਇਹਨਾਂ ਹੀ ਕਿਸਾਨਾਂ ਦੇ ਉੱਤੇ ਜੀ। ਅੱਜ ਉਹਨਾਂ ਨੂੰ ਤਾਂ ਕਰਕੇ ਕਿਸਾਨ ਥੋੜੇ ਜਿਹੇ ਚੇਤੇ ਆ ਰਹੇ ਆ ਕਿ ਉਹ ਸੱਤਾਹੀਣ ਜਿਹੜਾ ਜੀ ਉਹ ਹੋ ਗਏ ਆ। ਤੇ ਜਦੋਂ ਧਰਨਾ ਲਾਉਣ ਗਈ ਪਾਰਟੀ ਨੂੰ ਕਾਲੀਆਂ ਝੰਡੀਆਂ ਦਾ ਸਾਹਮਣਾ ਕਰਨਾ ਪਏ ਤੇ ਇਟ ਮੀਨਸ ਕਿ ਲੋਕ ਜਿਹੜੀ ਹੈ ਜੀ ਉਹ ਅਸਲੀਅਤ ਜਾਣਦੇ ਆ। ਪੰਜਾਬ ਨੂੰ, ਪੰਜਾਬ ਦੀ ਨਬਜ਼ ਨੂੰ ਇਹ ਸਿਆਸੀ ਪਾਰਟੀਆਂ ਨਹੀਂ ਜਿਹੜੀਆਂ ਜੀ ਉਹ ਟੋਹ ਰਹੀਆਂ। ਲੋਕਾਂ ਨੂੰ ਇਉਂ ਲੱਗਦਾ ਕਿ ਕੋਈ ਉਹਨਾਂ ਦੇ ਵਾਸਤੇ ਮਸੀਹਾ ਜਿਹੜਾ ਜੀ ਉਹ ਆਊਗਾ, ਕਿਉਂਕਿ ਪੰਜਾਬੀਆਂ ਦੀ ਮਾਨਸਿਕਤਾ ਇਹੋ ਜਿਹੀ ਹੋ ਗਈ ਨਾ ਕਿ ਸਕੂਟਰ ਦੇ ਪਿੱਛੇ ਭਗਤ ਸਿੰਘ ਦੀ ਫੋਟੋ ਲਾ ਕੇ ਲਿਖਿਆ ਹੁੰਦਾ ਕਿ ਲੱਗਦਾ ਫੇਰ ਆਉਣਾ ਪਊ। ਉਹਨਾਂ ਨੇ ਮੁਸੀਬਤਾਂ ਇੰਨੀਆਂ ਵੱਡੀਆਂ ਕਰ ਲਈਆਂ ਕਿ ਉਹ ਕਿਸੇ ਭਗਤ ਸਿੰਘ ਦੀ ਉਡੀਕ ਦੇ ਵਿੱਚ ਨੇ। ਕਦੇ ਉਹਨਾਂ ਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਜੀ ਉਹ ਕਰ ਸਕਦਾ, ਫਿਰ ਉਹਨਾਂ ਨੂੰ ਲੱਗਦਾ ਨਹੀਂ ਇੱਥੇ ਕੁਛ ਹੈ ਨੀ ਗਾ। ਉਹ ਫਿਰ ਸੁਖਪਾਲ ਸਿੰਘ ਖਹਿਰਾ ਦੇ ਪਿੱਛੇ ਜਿਹੜਾ ਜੀ ਉਹ ਭੱਜ ਤੁਰਦੇ ਆ। ਫਿਰ ਉਹਨਾਂ ਨੂੰ ਜਿਹੜਾ ਜੀ ਲੱਗਦਾ ਨਹੀਂ, ਮੌਜੂਦਾ ਦਿਨਾਂ ਦੇ ਵਿੱਚ ਤਾਂ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਉਹ ਠੀਕ ਹੈ, ਉਹ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਹੋ ਤੁਰਦੇ ਆ। ਲੋਕ ਜਿਹੜੇ ਆ ਨਾ ਜੀ ਉਹ ਇੱਕ ਲੀਡਰ ਦੀ ਭਾਲ ਦੇ ਵਿੱਚ ਨੇ ਅਜੇ ਵੀ ਪੰਜਾਬ ਦੇ ਵਿੱਚ, ਜਿਹੜਾ ਕਿ ਉਹਨਾਂ ਨੂੰ ਕਿਤੇ ਨਹੀਂ ਦਿਸ ਰਿਹਾ। ਜੇ ਤੁਸੀਂ ਮੇਰੇ ਤੋਂ ਪੁੱਛਣਾ ਹੋਵੇ ਤਾਂ ਮੈਨੂੰ ਵੀ ਅਜੇ ਕਿਤੇ ਕੋਈ ਜਿਹੜਾ ਜੀ ਪੰਜਾਬ ਦੇ ਵਿੱਚ ਉਹ ਦਰਦੀ ਨਹੀਂ ਦਿਖਦਾ ਜਿਹਨੂੰ ਪੰਜਾਬ ਦਾ ਦਰਦ ਹੋਵੇ।
ਕਿ ਮੈਂ ਪੰਜਾਬ ਦੇ ਵਾਸਤੇ ਜਿਹੜਾ ਜੀ ਕੁਝ ਕਰਨਾ, ਪਰ ਇਹ ਹੋਊਗਾ ਉਦੋਂ ਹੀ ਜਦੋਂ ਜਿਹੜਾ ਜੀ ਇਹ ਸੋਚੂਗਾ, ਉਹਨੂੰ ਚਾਂਸ ਮਿਲੇ ਕਿਸੇ ਤਰੀਕੇ ਨਾਲ ਇੱਕ ਵਾਰੀ, ਤੇ ਫਿਰ ਉਹ ਕਹੇ ਵੀ ਚਾਹੇ ਮੈਂ ਗਾਂ ਜਿਹੜਾ ਜੀ ਉਹ ਬਣਾ ਜਾਂ ਨਾ ਬਣਾ। ਪਰ ਤੁਸੀਂ ਮੈਨੂੰ ਦੱਸੋ ਇੱਕ ਨੇਤਾ ਕੋਈ ਇਹੋ ਜਿਹਾ ਜਿਹੜਾ ਅਜਿਹੇ ਜੋੜ ਤੋੜ ਨਾ ਕਰਦਾ ਹੋਵੇ ਕਿ ਮੈਂ ਵਿਰੋਧੀਆਂ ਨੂੰ ਥੱਲੇ ਲਾ ਦੇਵਾਂ ਤੇ ਆਪ ਜਿਹੜਾ ਜੀ ਆਲ ਐਂਡ ਆਲ ਜਿਹੜਾ ਹੀਰੋ ਬਣਿਆ ਰਹਾ। ਸਾਰੇ ਹੀ ਇਸੇ ਹੀ ਦੌੜ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਆ। ਇਹਦੇ ਵਿੱਚ ਪੰਜਾਬ ਸਿਓ ਜਿਹੜਾ ਨਾ ਜੀ ਉਹ ਪਛੜ ਗਿਆ, ਉਹ ਬਹੁਤ ਬੁਰੇ ਤਰੀਕੇ ਦੇ ਨਾਲ ਡਿੱਗਿਆ ਪਿਆ, ਉਹਨੂੰ ਕੋਈ ਚੁੱਕਣ ਦੇ ਵਾਸਤੇ ਤਿਆਰ ਨਹੀਂ ਗਾ। ਪੰਜਾਬ ਦੇ ਵਿੱਚ ਕਿਸਾਨ ਜਿਹੜਾ ਜੀ ਉਹ ਪੀੜਤ ਹੈ, ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਪੀੜਤ ਹੈ। ਮੈਂ ਪਿਛਲੇ ਦਿਨੀ ਮਾਨਸਾ ਗਿਆ ਜੀ, ਉੱਥੇ ਇੱਕ ਲੜਕੀ ਜਿਹਦਾ ਪਿਓ ਖੁਦਕੁਸ਼ੀ ਕਰ ਗਿਆ ਸੀਗਾ ਜੀ, MSc ਪੜ੍ਹੀ ਕੁੜੀ ਆ ਜੀ, ਉਹਨੇ ਡਾਟਾ ਜਿਹੜਾ ਤਿਆਰ ਕੀਤਾ, ਉਹਨੇ ਵਿਧਵਾਵਾਂ ਉੱਤੇ ਇਕੱਠੀਆਂ ਕੀਤੀਆਂ। ਤੁਸੀਂ ਹੈਰਾਨ ਹੋ ਜਾਓਗੇ, ਉਹ ਵੇਖਣ ਸੁਣਨ ਤੋਂ ਬਾਹਰ ਸੀਗਾ ਸਾਰਾ ਕੁਝ ਜੋ ਉੱਥੇ ਜਿਹੜੇ ਦੀ ਲੋਕ ਉਹ ਆਪਣੀ ਗੱਲ ਸੁਣਾ ਰਹੇ ਸੀ। ਇੱਕ ਪਾਈਆ ਦੁੱਧ ਤੱਕ ਉਹਨਾਂ ਦੇ ਘਰਾਂ 'ਚ ਹੈ ਨਹੀਂ, ਕੋਈ ਗੁਰਦੁਆਰੇ 'ਚੋਂ ਲੰਗਰ ਤੇ ਗੁਜ਼ਾਰਾ ਕਰ ਰਿਹਾ, ਕੁਝ ਕਹਿੰਦੇ ਅਸੀਂ ਇੱਕ ਡੰਗ ਦੀ ਰੋਟੀ ਦੇ ਉੱਤੇ ਆ ਗਏ। ਸੈਂਕੜੇ ਵਿਧਵਾਵਾਂ ਉੱਥੇ ਜਿਹੜੀਆਂ ਦੀ ਉਹ ਇਕੱਠੀਆਂ ਹੋਈਆਂ ਸੀ। ਅਖਬਾਰਾਂ ਫਰੋਲੀਆਂ ਅਗਲੇ ਦਿਨ, ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ। ਇੱਕ ਅੱਧੀ ਅਖਬਾਰ ਨੂੰ ਛੱਡ ਕੇ ਜਿਹਨੇ ਲਾਈ ਵੀ ਉਹਨੇ ਖੇਤਰੀ ਐਡੀਸ਼ਨ ਦੇ ਵਿੱਚ ਲਾਤੀ, ਭਾਵ ਕਿ ਮਾਲਵਾ ਸੈਕਸ਼ਨ ਦੇ ਵਿੱਚ ਜਿਹੜੀ ਸੀ ਉਹ ਲੱਗ ਗਈ। ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਖਬਰ ਲੱਗਣੀ ਸੀ, ਕਿਤੇ ਖਬਰ ਹੀ ਨਹੀਂ ਨਿਕਲੀ। ਸਿਆਸਤਦਾਨਾਂ ਦੇ ਵਾਸਤੇ ਇਹ ਕੋਈ ਖਬਰ ਨਹੀਂ ਆ। ਸਿਆਸਤਦਾਨਾਂ ਦੇ ਵਾਸਤੇ ਵਿਸ਼ਵ ਏਡਜ਼ ਦਿਵਸ ਦੇ ਉੱਤੇ ਡਾਟਾ ਸਾਹਮਣੇ ਆਇਆ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਏਡਜ਼ ਦੇ ਪੀੜਤ ਜਿਹੜੇ ਆ ਉਹ ਪੰਜਾਬ ਦੇ ਵਿੱਚ ਵਧੇ ਆ। ਸਿਆਸਤਦਾਨਾਂ ਦੇ ਵਾਸਤੇ ਇਹ ਕੋਈ ਇਸ਼ੂ ਨਹੀਂ ਗਾ। ਡਰੱਗ ਦੀ ਗੱਲ ਜਿਹੜੀ ਇਹਦੀ ਚੱਲ ਰਹੀ ਆ, ਉਹ ਕਿੱਥੇ ਗਈਆਂ ਸ਼੍ਰੀਮਾਨ ਜੀ ਉਹ STF ਤੇ, ਕਿੱਥੇ ਉਹ ਗਏ ਲੀਡਰ ਜਿਹੜੇ ਭੱਜੇ ਫਿਰਦੇ ਸੀਗੇ ਡੋਪ ਟੈਸਟ ਦੇ। ਰੋਜ਼ ਉਸੇ ਤਰੀਕੇ ਨਾਲ ਓਵਰਡੋਜ਼ ਮਰੀ ਜਾਂਦੇ ਆ। ਪਿਛਲੇ 4 ਦਿਨਾਂ ਦੇ ਵਿੱਚ ਪਟਿਆਲੇ ਇਕੱਲੇ ਦੇ ਵਿੱਚ 2 ਜਿਹੜੇ ਆ ਓਵਰਡੋਜ਼ ਦੇ ਨਾਲ ਮਰ ਗਏ। ਲੀਡਰਾਂ ਦੇ ਵਾਸਤੇ ਇਹ ਸਬਜੈਕਟ ਜਿਹੜੇ ਉਹ ਸਬਜੈਕਟ ਨਹੀਂ ਰਹੇ। ਲੀਡਰਾਂ ਦਾ ਇੱਕੋ ਸਬਜੈਕਟ ਆ ਜੀ, ਸਾਰੇ ਇੱਕੋ ਰੱਸੇ ਬੰਨਣ ਵਾਲੇ ਆ ਇਸ ਵੇਲੇ। ਉਹਨਾਂ ਨੂੰ ਸਿਰਫ ਇਹ ਚਾਹੀਦਾ ਪ੍ਰਧਾਨ ਮੈਂ ਹੋਵਾਂ, ਟਿਕਟਾਂ ਮੈਂ ਵੰਡਾਂ, ਆਲ ਐਂਡ ਆਲ ਜਿਹੜਾ ਜੀ ਉਹ ਮੈਂ ਹੋਵਾਂ, ਬੱਲੇ ਬੱਲੇ ਮੇਰੀ ਹੋਵੇ ਚਾਰ ਚੁਫੇਰੇ, ਤੇ ਬਾਕੀ ਜਿਹੜੇ ਆ ਜੀ ਮੈਂ ਥੱਲੇ ਲਾਏ ਪਏ ਹੋਣ। ਉਹਦੇ 'ਚ ਥੱਲੇ ਇੱਕ ਦੂਜੇ ਨੂੰ ਲਾਉਣ ਦੇ ਚੱਕਰ ਦੇ ਵਿੱਚ ਪੰਜਾਬ ਥੱਲੇ ਲੱਗ ਗਿਆ ਜੀ। ਅੱਗੇ ਜੁੜੇ ਨੇ ਪੌਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ, ਅੱਜ ਕੱਲ੍ਹ ਆਪਣੀ ਸੈਂਸਿਟਿਵਿਟੀ ਵੀ ਖਤਮ ਹੋ ਰਹੀ ਹੈ, ਰਾਈਟ? ਹੁਣ ਚਾਹੇ ਕੋਈ ਪੋਲੀਟੀਕਲ ਪਾਰਟੀ ਹੈਗੀ ਆ ਕੋਈ, ਜਿੰਨਾ ਚਿਰ ਉਹ ਆਪਾਂ ਨੂੰ ਵੀ ਉਹਨਾਂ ਦੇ ਊਲ ਜਲੂਲ ਇਲਜ਼ਾਮ ਨਹੀਂ ਲਾਉਂਦੇ, ਜਿੰਨਾ ਚਿਰ ਉਹਨਾਂ ਨੂੰ ਗਾਲਾਂ ਗੂਲਾਂ ਨਹੀਂ ਕੱਢਦੇ, ਉਹ ਨਹੀਂ ਗਾਲੀ ਗਲੋਚ ਵਾਲੀ ਫੋਰਸ ਪੈਦਾ ਕਰਦੇ ਜਿੱਦਾਂ BJP ਨੀਤੀ ਹੋਈ ਹੈ, ਵੀ ਉਹਨਾਂ ਚਿਰ ਇੱਦਾਂ ਲੱਗਦਾ ਵੀ ਸਰਵਾਈਵ ਕਰਨਾ ਮੁਸ਼ਕਿਲ ਹੈਗਾ। ਚਾਹੇ ਤੁਸੀਂ ਫੋਨ ਵੀ ਕਰਦੇ ਇੱਦਾਂ ਦੇ ਇਸ਼ੂਆਂ ਦੇ, ਫਿਰ ਵੀ ਤੁਹਾਨੂੰ ਗਾਲੀ ਗਲੋਚ। ਪੋਲੀਟੀਕਲ ਪਾਰਟੀਆਂ ਨੂੰ ਕੋਈ ਗੱਲਬਾਤ ਕਰ ਕੀ ਹੈਗਾ ਸਰਵਾਈਵ ਹੈਗੀ ਜਿਹੜੀ ਆਈਡੀਓਲੋਜੀ ਚਾਹੇ ਪੋਲੀਟਿਕ ਕੈਮ ਹੋ ਸਕਦੀ ਜਾਂ ਵਰਸ। ਥੈਂਕ ਯੂ। ਜੇ ਤੁਸੀਂ ਬਹੁਤਾ ਲੰਬਾ ਨਹੀਂ, ਦਹਾਕਾ ਪਹਿਲਾਂ ਪਿੱਛੇ ਨਿਗਾਹ ਮਾਰੋ ਤਾਂ ਅਖਬਾਰਾਂ ਦੇ ਐਡੀਟੋਰੀਅਲ, ਉਹਨਾਂ ਦੇ ਵਿੱਚ ਆਰਟੀਕਲ ਲਿਖਣ ਵਾਲੇ ਲੋਕ, ਚਲੋ ਉਦੋਂ ਇੰਨਾ ਸੋਸ਼ਲ ਮੀਡੀਆ ਦਾ ਬੋਲਬਾਲਾ ਨਹੀਂ ਸੀਗਾ, ਉਹ ਇੱਕ ਜੁਰਤ ਰੱਖਦੇ ਸੀਗੇ। ਉਹ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖਦੇ ਸੀ, ਉਹ ਸਹੀ ਨੂੰ ਸਹੀ ਕਹਿਣ ਦੀ ਜੁਰਤ ਰੱਖਦੇ ਸੀ। ਜੇ ਕੋਈ ਸਹੀ ਕਰ ਰਿਹਾ ਕੋਈ ਬੰਦਾ, ਉਹਦੀ ਪਿੱਠ ਥਾਪੜੋ। ਜੇ ਕੋਈ ਗਲਤ ਕਹਿ ਰਿਹਾ ਤੇ ਉਹਨੂੰ ਪੁੱਛੋ। ਇਹ ਦੇਖੋ, ਇਹ ਹੱਕ ਹੈ। ਇਹ ਇੱਕ ਪੱਤਰਕਾਰ ਦਾ ਸਿਰਫ ਹੱਕ ਨਹੀਂ ਗਾ, ਇਹ ਹਰ ਬੰਦੇ ਦਾ ਜਿਹੜਾ ਜੀ ਉਹ ਇੱਕ ਬੁਨਿਆਦੀ ਹੱਕ ਹੈ, ਜਿਹੜਾ ਉਹਦਾ ਫੰਡਾਮੈਂਟਲ ਰਾਈਟ ਵੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਜਿੱਧਰ ਤੁਸੀਂ ਇਸ਼ਾਰਾ ਜਿਹੜਾ ਜੀ ਕਰ ਰਹੇ ਹੋ, ਜਿਹੜੀ ਟ੍ਰੋਲਿੰਗ ਹੈ, ਟ੍ਰੋਲਿੰਗ ਨੇ ਬਹੁਤ ਕੁਝ ਜਿਹੜਾ ਜੀ ਉਹ ਬਦਲ ਦਿੱਤਾ। ਮਤਲਬ ਕਿ ਲੋਕ ਇਹ ਕਹਿੰਦੇ ਆ ਕਿ ਜਾਂ ਤਾਂ ਤੂੰ ਸਾਡੇ ਹੱਕ 'ਚ ਬੋਲ, ਨਹੀਂ ਤਾਂ ਅਸੀਂ ਤੈਨੂੰ ਬੋਲਣ ਨਹੀਂ ਦੇਵਾਂਗੇ। ਜਦੋਂ ਤੁਸੀਂ ਜਿਹੜਾ ਉਹਨਾਂ ਨੂੰ ਬੰਦਾ ਪਸੰਦ ਹੈ, ਜੇ ਕਿਸੇ ਨੂੰ A ਪਸੰਦ ਹੈ, ਉਹ ਕਹਿੰਦਾ A ਦੀ ਤੂੰ ਗੱਲ ਕਰੇਗਾ। ਜੇ ਕਿਸੇ ਨੂੰ B ਪਸੰਦ ਹੈ, ਉਹ ਕਹਿੰਦਾ ਤੂੰ B ਦੀ ਗੱਲ ਕਰੇਗਾ। ਜੇ ਤੀਜੀ ਧਿਰ ਕਿਸੇ ਨੂੰ C ਪਸੰਦ ਆ, ਉਹ ਕਹਿੰਦਾ ਤੂੰ C ਦੀ ਗੱਲ ਕਰੇਗਾ। ਜੇ C ਵਾਲਿਆਂ ਨੂੰ A ਪਸੰਦ ਨਹੀਂ, B ਵਾਲਿਆਂ ਨੂੰ A ਤੇ C ਪਸੰਦ ਨਹੀਂ, ਤੇ ਉਧਰੋਂ ਜਿਹੜੇ C ਵਾਲੇ ਆ ਉਹਨੂੰ A ਤੇ B ਦੋਨੋਂ ਪਸੰਦ ਨਹੀਂ, ਉੱਥੇ ਫਿਰ ਜਿਹੜੀ ਆ ਟ੍ਰੋਲਿੰਗ ਸਟਾਰਟ ਹੋਈ। BJP ਨੇ ਇਹ ਜਿਹੜੀ ਆ ਟ੍ਰੋਲਿੰਗ ਜਿਹੜੀ ਉਹ ਲੈ ਕੇ ਆਂਦੀ ਵੀ ਬੰਦਾ ਡਰਾ ਲਓ। ਉਹਦੇ ਤੋਂ ਬਾਅਦ ਜਿਹੜੀਆਂ ਜੀ ਬਾਕੀ ਸਿਆਸੀ ਪਾਰਟੀਆਂ, ਈਵਨ ਪੰਜਾਬ ਦੇ ਵਿੱਚ ਵੀ ਜਿਹੜੀ ਇਹਦੀ ਕੁਝ ਸਿਆਸੀ ਪਾਰਟੀਆਂ ਹੈਗੀਆਂ ਨੇ, ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ। ਬੈਂਸ ਭਰਾ ਜਿਹੜੇ ਨੇ ਉਹ ਵੀ ਟ੍ਰੋਲਿੰਗ ਕਰਾਉਂਦੇ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਵੀ ਜਿਹੜੇ ਦੀ ਉਹ ਟ੍ਰੋਲਿੰਗ ਵਾਲੇ ਹੈਗੇ ਆ। ਆਮ ਆਦਮੀ ਪਾਰਟੀ ਦਾ ਵੀ ਜਿਹੜਾ IT ਵਿੰਗ ਆ ਪੰਜਾਬ ਦਾ, ਉਹ ਬਣਿਆ ਹੋਇਆ। ਟ੍ਰੋਲਿੰਗ ਤਾਂ ਉਹ ਵੀ ਜਿਹੜਾ ਦੀ ਉਹ ਕਰਾਉਂਦੇ ਆ। ਕਾਂਗਰਸ ਦੇ ਵਿੱਚ ਵੀ ਜਿਹੜੇ ਦੀ ਬਣੇ ਹੋਏ ਆ ਇਸ ਵੇਲੇ, ਉਹ ਵੀ ਟ੍ਰੋਲਿੰਗ ਕਰਾਉਂਦੇ। ਕੌਣ ਆ ਘੱਟ ਜਿਹੜਾ ਜੀ? ਕੋਈ ਵੀ ਨਹੀਂ ਕਰਾਉਂਦਾ। ਉਹ ਭਾਸ਼ਾ ਜਿਹੜੀ ਆ ਉਹਨਾਂ ਦੀ ਥੱਲੇ ਕਿਤੇ ਪੜ੍ਹੋ
ਤੇ ਉਹ ਐਡੀ ਨੀਵੇਂ ਪੱਧਰ ਦੀ ਆ, ਉਹ ਗਾਲੀ ਗਲੋਚ ਦੇ ਉੱਤੇ ਜਿਹੜਾ ਜੀ ਉੱਤਰ ਆਉਂਦੇ ਆ। ਇੱਕ ਪੱਤਰਕਾਰ ਨੇ ਜੀ, ਨਾਮਵਰ ਪੱਤਰਕਾਰ ਨੇ ਰਵੀਸ਼ ਕੁਮਾਰ ਹੁਰੀ, ਉਹਨਾਂ ਨੇ ਇੱਕ ਗੱਲ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੋ ਆਖੀ ਸੀ, ਇਸ ਟ੍ਰੋਲਿੰਗ ਤੋਂ ਡਰਦਿਆਂ ਹੋਇਆ ਬਹੁਤੇ ਜਿਹੜੇ ਨਾ ਜੀ ਉਹ ਚੁੱਪ ਹੋ ਗਏ। ਇਸੇ ਕਰਕੇ ਜਿਹੜੀਆਂ ਐਡੀਟੋਰੀਅਲ, ਸਖਤ ਐਡੀਟੋਰੀਅਲ ਲਿਖਣ ਵਾਲੀਆਂ ਕਲਮਾਂ ਡਰਾ ਲੀਆਂ ਗਈਆਂ, ਸ਼ਾਂਤ ਕਰਵਾ ਲੀਆਂ ਗਈਆਂ, ਖਰੀਦ ਲਈਆਂ ਗਈਆਂ। ਉਹ ਜੀ ਤਿੱਖਾਪਨ ਜਿਹੜਾ ਜੀ ਉਹ ਨਜ਼ਰ ਨਹੀਂ ਆਉਂਦਾ। ਜੇ ਕੋਈ ਬੋਲਣ ਵਾਲੇ ਉਹਦੇ ਤਿੱਖਾਪਨ ਜਿਹੜਾ ਜੀ ਉਹ ਦਿਸਦਾ ਨਜ਼ਰ ਆਉਂਦਾ ਆ, ਤੇ ਉਹਨੂੰ ਫਿਰ ਟ੍ਰੋਲਿੰਗ ਵਾਲੇ ਜਿਹੜੇ ਆ ਜੀ ਉਹ ਡਰਾਉਂਦੇ ਆ। ਰਵੀਸ਼ ਕੁਮਾਰ ਹੋਰਾਂ ਦੀ ਗੱਲ ਜਿਹੜੀ ਆ ਨਾ ਬਹੁਤ ਸਹੀ ਆ। ਉਹ ਕਹਿੰਦੇ ਡਿਜੀਟਲ ਇੰਡੀਆ ਬਣਾਉਂਦੇ ਬਣਾਉਂਦੇ ਬੁਜਦਲ ਇੰਡੀਆ ਬਣਾ ਕੇ ਬਹਿ ਗਏ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਸਰਬਜੀਤ ਸਿੰਘ ਸੋਹਲ। ਹੈਲੋ, ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪੰਨੂ ਭਾਈ, ਮੈਂ ਪੰਨੂ ਭਾਜੀ ਇਹ ਪੁੱਛਣਾ ਚਾਹੁੰਦਾ ਕਿ ਜੋ ਇਸ ਵੇਲੇ ਆਪਣੇ ਨਵਜੋਤ ਸਿੰਘ ਸਿੱਧੂ ਸਾਹਿਬ ਹੁਣੇ ਕਹਿ ਰਹੇ ਆ ਕਿ ਮਤਲਬ ਹਰੇਕ ਨੂੰ ਇਹੀ ਕਹਿ ਰਹੇ ਆ, ਕਿੰਨਿਆਂ ਕੁ ਬੰਦਿਆਂ ਦੀ, ਕਿੰਨੇ ਕੁ ਫੌਜੀਆਂ ਦੀ ਤੁਸੀਂ ਜਾਨ ਲਓਗੇ ਤੇ ਜਾਨ ਲੈ ਕੇ ਹੀ ਕੁਛ ਹੋਊਗਾ, ਤਾਂ ਇਹ ਕਿਉਂ ਨਹੀਂ ਮਤਲਬ ਜਿਹੜੀ ਸੈਂਟਰ ਦੀ ਸਰਕਾਰ ਸਮਝਦੀ ਹੈਗੀ ਕਿ ਮਤਲਬ ਹਰੇਕ ਜਗ੍ਹਾ ਦੇ ਉੱਪਰ ਦੋਸਤੀਆਂ ਹੋ ਰਹੀਆਂ, ਹਰੇਕ ਜਗ੍ਹਾ ਤੇ ਜਿੱਦਾਂ ਚਾਈਨਾ ਤੇ ਉਹ ਕੋਰੀਆ, ਨਾਰਥ ਕੋਰੀਆ ਦਾ ਸੀਗਾ, ਕਿੱਦਾਂ ਉਹਨਾਂ ਦਾ ਚੱਲ ਰਿਹਾ ਟੱਕਰ ਚੱਲ ਰਹੀ, ਉਹਨਾਂ ਦੇ ਵੀ ਹੱਥ ਵੰਡਾ ਕੇ, ਹੱਥ ਮਤਲਬ ਇੱਕ ਦੂਜਾ ਮਿਲਾ ਕੇ ਮਤਲਬ ਸਾਂਝਾ ਪਾਈਆਂ ਅੱਗੇ ਤੁਰੇ। ਯੂਰਪ ਦੇ ਵਿੱਚ ਤੁਸੀਂ ਦੇਖ ਲਓ ਕਿੱਦਾਂ ਸੀਗੇ, ਤਾਂ ਉੱਥੇ ਵੀ ਮਤਲਬ ਹੋਇਆ। ਹੁਣ ਇੱਥੇ ਇੰਗਲੈਂਡ ਦੇ ਵਿੱਚ, ਆਪਣੇ ਕੈਨੇਡਾ ਦੇ, ਤਾਂ ਅਮਰੀਕਾ ਦੇ ਵਿੱਚ ਵੀ ਇੱਦਾਂ ਸੀਗਾ। ਤੇ ਕਿਉਂ ਨਹੀਂ ਇਹ ਸੈਂਟਰ ਦੀ ਸਰਕਾਰ ਸਮਝਦੀ ਪਈ ਕਿ ਹਾਂ ਵੀ ਅਸੀਂ ਅੱਗੇ ਵਧਣਾ, ਪਿੱਛੇ ਨੂੰ ਥੋੜ੍ਹੀ ਜਾਣਾ ਆ। ਇੱਕ ਇਹਦੇ ਬਾਰੇ ਦੱਸਿਆ। ਇੱਕ ਆਮ ਆਦਮੀ ਪਾਰਟੀ ਮੈਂ ਕਦੀ ਦੇਖਦਾ ਹੀ ਹੁੰਦਾ ਆ ਕਿ ਉਹਨਾਂ ਦੇ ਵਿੱਚ ਆਉਂਦਾ ਜੀ ਦਿੱਲੀ ਦੇ ਵਿੱਚ ਇੰਨੀ ਸਾਫ਼ ਸਫਾਈ ਆ, ਇੰਨੀ ਸਾਫ਼ ਸਫਾਈ ਆ, ਤੇ ਆਮ ਆਦਮੀ ਪਾਰਟੀ ਦਾ ਮੇਰਾ ਖਿਆਲ ਹੁਣ ਖਤਮ ਹੀ ਆ ਜੀ ਪੰਜਾਬ ਦੇ ਵਿੱਚੋਂ। ਅਸੀਂ ਦੇਖ ਲਿਆ ਹੁਣ ਜਿਹੜੀਆਂ ਹੁਣ 2019 ਦੀਆਂ, ਇਹਦੇ ਵਿੱਚ ਤਾਂ ਕੋਈ ਵੀ ਜਿੱਤਣ ਦੀ ਸੰਭਾਵਨਾ ਇਹਨਾਂ ਦੀ ਹੈ। ਇਹਦੇ ਬਾਰੇ ਜ਼ਰੂਰੀ। ਥੈਂਕ ਯੂ। ਦੇਖੋ, ਏਦਾਂ ਹੁੰਦਾ ਹੈ ਕਿ ਖਤਮ ਤਾਂ ਨਹੀਂ ਹੁੰਦੀਆਂ ਜੀ ਪਾਰਟੀਆਂ ਇੰਨੀ ਜਲਦੀ, ਜਿਹੜਾ ਬਾਕੀ ਲੋਕ ਦੱਸਣਗੇ। ਦੇਖੋ, ਇਹ ਲੋਕਾਂ ਦੇ ਉੱਤੇ ਜਿਹੜਾ ਜੀ ਆਪਾਂ ਛੱਡੀਏ ਕਿ ਉਹਨਾਂ ਨੇ ਕੀ ਫੈਸਲਾ ਜਿਹੜਾ ਜੀ ਉਹ ਲੈਣਾ। ਸਾਰੀ ਕਹਾਣੀ ਜਿਹੜੀ ਹੈ ਜੀ ਉਹ ਤੁਹਾਡੇ ਸਾਹਮਣੇ ਜਿਹੜੀ ਉਹ ਆ ਜਾਣੀ ਆ। 19 ਦੀਆਂ ਚੋਣਾਂ ਜਿਹੜੀਆਂ ਚੜੀਆਂ ਆਉਂਦੀਆਂ ਨੇ ਜੀ ਬੜੀ ਤੇਜ਼ੀ ਦੇ ਨਾਲ, ਦੇਖਿਆ ਕਿਸ ਪਾਸੇ ਵੱਲ ਨੂੰ ਜਾਂਦਾ। ਜਿੱਥੋਂ ਤੱਕ ਗੱਲ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਹੀ ਹੈ, ਦੇਖੋ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਨਿੱਜ ਤੋਂ ਉੱਪਰ ਉੱਠ ਕੇ, ਮੈਂ ਪਰਸਨਲ ਤੌਰ ਦੇ ਉੱਤੇ ਸਮਝਦਾ ਜੀ ਕਿ ਇਸ ਮਾਮਲੇ ਦੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇਸ ਗੱਲ ਦੀ ਔਰ ਇਮਰਾਨ ਖਾਨ ਹੋਰਾਂ ਦੀ ਇਸ ਗੱਲ ਦੀ ਫੁੱਲ ਸਪੋਰਟ ਜਿਹੜੀ ਹੈ ਜੀ ਉਹ ਕਰਨੀ ਬਣਦੀ ਹੈ। ਮੈਂ ਪਰਸਨਲ ਤੌਰ ਦੇ ਉੱਤੇ ਇਸ ਦੀ ਫੁੱਲ ਸਪੋਰਟ ਜਿਹੜੀ ਜੀ ਉਹ ਕਰਦਾ। ਬੰਦੇ ਮਾਰ ਕੇ ਤੁਸੀਂ ਕਿੰਨੀ ਦੇਰ ਜਿਹੜਾ ਜੀ ਕਿਸ ਚੀਜ਼ ਦੇ ਵਾਸਤੇ ਤੁਸੀਂ ਲੜ ਰਹੇ ਹੋ? ਦੋਨਾਂ ਮੁਲਕਾਂ ਦੀ ਆਪਣੀ ਹੱਦ ਸਰਹੱਦ ਜਿਹੜੀ ਹੈ ਜੀ ਉਹ ਹੈਗੀ ਆ, ਦੋਨਾਂ ਮੁਲਕਾਂ ਦੀ ਆਪਣੀ ਆਈਡੈਂਟਿਟੀ ਆ। ਤੁਸੀਂ ਲੜਨਾ ਹੈ ਤੇ ਭੁੱਖਮਰੀ ਦੇ ਨਾਲ ਲੜੋ, ਤੁਸੀਂ ਲੜਨਾ ਹੈ ਤਾਂ ਨੌਕਰੀਆਂ ਦੇ ਵਾਸਤੇ ਜਿਹੜਾ ਜੀ ਉਹ ਲੜੋ। ਅੱਜ ਜਿਹੜਾ ਜੀ ਉਹ ਵਿਸ਼ਵ ਦਾ ਵਰਤਾਰਾ ਜਿਹੜਾ ਹੈ ਨਾ ਜੀ ਉਹ ਅਜਿਹਾ ਹੈ ਕਿ ਜੇ ਤੁਸੀਂ ਵਪਾਰ ਵੱਲ ਨੂੰ ਨਾ ਸੋਚਿਆ ਤਾਂ ਤੁਸੀਂ ਸਰਵਾਈਵ ਨਹੀਂ ਕਰ ਸਕੋਗੇ। ਚਾਈਨਾ ਦੀ ਸੜਕ ਦਾ ਤੁਹਾਨੂੰ ਬਹੁਤ ਫਿਕਰ ਹੈ ਕਿ ਚਾਈਨਾ ਜਿਹੜਾ ਜੀ ਉਹ ਸੜਕ ਬਣਾ ਰਿਹਾ ਤੇ ਉਹਨੇ ਬਿਜ਼ਨਸ ਦੇ ਉੱਤੇ ਕੰਟਰੋਲ ਕਰ ਲੈਣਾ। ਤੁਹਾਡੇ ਕੋਲੇ ਬਣੀ ਬੱਤਰੀ ਆ। ਡਾਕਟਰ ਮਨਮੋਹਨ ਸਿੰਘ ਹੋਰਾਂ ਦੀਆਂ ਪਾਲਿਸੀਜ਼ ਜਿਹੜੀਆਂ ਸੀਗੀਆਂ ਜੀ ਉਹਦੇ ਤਹਿਤ ਪਾਕਿਸਤਾਨ ਦੇ ਨਾਲ ਜੇ ਵਪਾਰ ਖੁੱਲ੍ਹਦਾ ਤੇ ਇਹ ਅੱਗੋਂ ਜਾਣਾ ਕਿੱਥੋਂ ਤੱਕ ਹੈ? ਮਿਡਲ ਈਸਟ ਤੱਕ ਜਿਹੜਾ ਜੀ, ਇੰਗਲੈਂਡ ਦੇ ਨੇੜੇ ਤੇੜੇ ਤੁਹਾਡੇ ਟਰੱਕ ਤੇ ਤੁਹਾਡਾ ਵਪਾਰ ਜਿਹੜਾ ਜੀ ਉਹ ਜਾ ਪਹੁੰਚਣਾ। ਕਿਉਂ ਨਹੀਂ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਸੋਚਦੇ? ਮੈਂ ਇਮਰਾਨ ਖਾਨ ਹੋਰਾਂ ਦੀ ਸਪੋਰਟ ਇਸ ਪੱਖੋਂ ਜਿਹੜਾ ਜੀ ਕਰਦਾ ਹੈ, ਜਿਹੜੀ ਗੱਲ ਉਹ ਕਹਿੰਦੇ ਆ, ਮੈਂ ਤੱਥ ਦੀ ਜਿਹੜੀ ਜੀ ਉਹ ਗੱਲ ਕਰਦਾ ਕਿ ਜਦੋਂ ਦੋਨਾਂ ਮੁਲਕਾਂ ਦੇ ਕੋਲੇ ਨਿਊਕਲੀਅਰ ਬੰਬ ਨੇ ਤੇ ਕਿਵੇਂ ਲੜਿਆ ਜਾ ਸਕਦੀ? ਪਰਮਾਣੂ ਬੰਬ ਜਿਹੜੇ ਦੋ ਮੁਲਕਾਂ ਦੇ ਕੋਲੇ ਹੋਣ, ਕੀ ਉਹਦੇ ਵਿੱਚੋਂ ਇੱਕ ਮੁਲਕ ਕੋਈ ਸੋਚ ਸਕਦਾ ਕਿ ਮੈਂ ਇਹ ਜੰਗ ਜਿੱਤ ਜੂੰਗਾ ਤੇ ਮੈਂ ਦੂਜੇ ਨੂੰ ਹਰਾ ਦੂੰਗਾ? ਜੇ ਦੋਨੋਂ ਪਰਮਾਣੂ ਬੰਬ ਚਲਾਉਂਦੇ ਤਾਂ ਸਾਰੇ ਸੁਸਰੀ ਹੋ ਜਾਣੇ ਆ, ਸਾਰੀ ਦੁਨੀਆ ਜਿਹੜੀ ਹੈ ਜੀ ਉਹ ਖਤਮ ਹੋ ਜਾਊਗੀ। ਕੌਣ ਜਿੱਤੂਗਾ ਉਹਦੇ ਵਿੱਚੋਂ ਜਦੋਂ ਦੁਨੀਆ ਹੀ ਜਿਹੜੀ ਜੀ ਉਹ ਨਾ ਰਹੀ? ਇਸ ਕਰਕੇ ਇਹ ਜੰਗ ਹੋ ਨਹੀਂ ਸਕਦੀ। ਇਮਰਾਨ ਖਾਨ ਹੋਰਾਂ ਦੀ ਗੱਲ ਬਿਲਕੁਲ ਸਹੀ ਆ, ਇਹ ਜੰਗ ਨਹੀਂ ਹੋ ਸਕਦੀ। ਜਦੋਂ ਜੰਗ ਨਹੀਂ ਹੋ ਸਕਦੀ ਤੇ ਫਿਰ ਦੋਸਤੀ ਜਿਹੜੀ ਜੀ ਉਹ ਹੋ ਸਕਦੀ ਹੈ। ਕਿਉਂ ਨਾ ਇਹ ਦੋਸਤੀ ਜਿਹੜੀ ਜੀ ਉਹ ਕਰਕੇ ਵੇਖ ਲਈ ਜਾਵੇ। ਕਮ ਸੇ ਕਮ ਇਸ ਦੋਸਤੀ ਦੇ ਵਿੱਚ ਇੱਕ ਸ਼ਰਤ ਹੋਵੇ ਕਿ ਜੇ ਕੱਲ ਨੂੰ ਕੋਈ ਮਾੜੀ ਘਟਨਾ ਜਿਹੜੀ ਕਿਸੇ ਵੀ ਮੁਲਕ ਦੇ ਵਿੱਚ ਵਾਪਰਦੀ, ਚਾਹੇ ਉਹ ਪਾਕਿਸਤਾਨ 'ਚ ਵਾਪਰਦੀ, ਚਾਹੇ ਉਹ ਭਾਰਤ 'ਚ ਵਾਪਰਦੀ ਆ, ਅਸੀਂ ਉਸ ਮਾੜੀ ਘਟਨਾ ਦੀ ਵਜ੍ਹਾ ਕਰਕੇ ਲਾਂਘਾ ਨਹੀਂ ਰੋਕਾਂਗੇ, ਅਸੀਂ ਕੋਰੀਡੋਰ ਨਹੀਂ ਰੋਕਾਂਗੇ, ਬੱਸ ਸੇਵਾ ਨਹੀਂ ਰੋਕਾਂਗੇ, ਟਰਾਂਸਪੋਰਟ ਜਿਹੜੀ ਉਹ ਨਹੀਂ ਰੋਕਾਂਗੇ, ਅਸੀਂ ਵਪਾਰ ਨਹੀਂ ਰੋਕਾਂਗੇ।
ਇਹ ਵਪਾਰ ਮੁੰਬਈ ਦੇ ਵਿੱਚ ਬੰਬ ਧਮਾਕੇ ਤੋਂ ਬਾਅਦ ਕਰਾਚੀ ਮੁੰਬਈ ਤਾਂ ਕਦੀ ਨਹੀਂ ਰੁਕਿਆ, ਫਿਰ ਇਹ ਜਿਹੜਾ ਵਾਘੇ ਵਾਲਾ ਹੀ ਕਿਉਂ ਰੋਕ ਦਿੱਤਾ ਜਾਂਦਾ ਜੀ ਹਰ ਵਾਰੀ? ਇਸ ਸਾਜ਼ਿਸ਼ ਨੂੰ ਸਮਝਣਾ ਪਊਗਾ। ਜਿਸ ਦਿਨ ਇਸ ਸਾਜ਼ਿਸ਼ ਦੀ ਸਮਝ ਆ ਗਈ ਲੋਕਾਂ ਨੂੰ, ਲੋਕ ਜਿਹੜਾ ਰੋਹ ਹੁੰਦਾ, ਲੋਕ ਜਿਹੜੀ ਸ਼ਕਤੀ ਆ, ਇਹ ਬਹੁਤ ਵੱਡੀ ਸ਼ਕਤੀ ਆ, ਇਹ ਇੰਟਰਨੈਸ਼ਨਲ ਦਬਾਓ ਆ, ਜਿਹਦੇ ਕਰਕੇ ਇਹ ਲਾਂਘਾ ਖੁੱਲਿਆ। ਸਾਰੇ ਜਾਣੇ ਇਕੱਠੇ ਹੋ ਕੇ ਜੇਕਰ ਆਪਾਂ ਇਸ ਚੀਜ਼ ਨੂੰ ਪ੍ਰਮੋਟ ਕਰੀਏ ਕਿ ਅਸੀਂ ਜੰਗ ਨਹੀਂ ਜਿਹੜਾ ਜੀ ਉਹ ਚਾਹੁੰਦੇ, ਬਹੁਤ ਝੱਲ ਲਈ। ਮੇਰੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਨੇ, ਅਸੀਂ ਤਾਂ ਅੱਜ ਵੀ ਉੱਜੜੇ ਹੋਏ ਆ। ਉੱਥੇ ਕੀ ਕੁਛ ਜਿਹੜਾ ਜੀ ਉਹ ਵਸਿਆ, ਡੇਰਾ ਬਾਬਾ ਨਾਨਕ ਦੀ ਜਾਂ ਕਰਤਾਰਪੁਰ ਦੀ ਗੱਲ ਦੇ ਅੱਜ ਕਿਉਂ ਇਸ ਗੱਲ ਨੂੰ ਇੱਕ ਸੈਟਿਸਫਾਈਡ ਜਿਹੜਾ ਜੀ ਹੋ ਰਿਹਾ, ਇੱਕ ਸੈਟਿਸਫੈਕਸ਼ਨ ਮਿਲ ਰਹੀ ਹੈ ਇਸ ਗੱਲ ਦੇ ਵਾਸਤੇ। ਤੇ ਸ਼ੁਕਰ ਆ ਇਹ ਛੋਟੇ ਛੋਟੇ ਕਸਬੇ ਵੀ ਕਿਤੇ ਜਿਹੜਾ ਜੀ ਉੱਭਰ ਸਕਣਗੇ ਇੰਟਰਨੈਸ਼ਨਲ ਪੱਧਰ ਦੇ ਉੱਤੇ, ਕਿਉਂਕਿ ਇੱਥੇ ਉਜਾੜਾ ਹੀ ਉਜਾੜਾ ਹੋਇਆ ਜੀ। ਜੰਗ ਨੇ ਅੱਜ ਤੱਕ ਕਦੀ ਕਿਸੇ ਨੂੰ ਵਸਾਇਆ ਨਹੀਂ, ਉਜਾੜਾ ਹੀ ਜਿਹੜਾ ਜੀ ਹੋਇਆ। ਇੱਕ ਪੁਰਾਣੀ ਬੋਲੀ ਵੀ ਆਉਂਦੀ ਹੁੰਦੀ ਸੀ ਕਿ ਧੂਏ ਬੈਠ ਕੇ ਚੁੱਲ੍ਹੇ ਦੇ ਪੱਜ ਰੋਈ, ਮਾਹੀ ਮੇਰਾ ਲਾਮ ਨੂੰ ਗਿਆ। ਲਾਮ ਦੇ ਉੱਤੇ ਗਏ ਹੋਏ ਜਾਂ ਤਾਂ ਲਾਸ਼ ਆਉਂਦੀ ਆ, ਠੀਕ ਹੈ ਨਾ ਜੀ, ਜਾਂ ਫਿਰ ਉਹ ਸੁਨੇਹੇ ਆਉਂਦੇ। ਅੱਜ ਵੀ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੇ ਕੈਦੀ ਉੱਧਰ ਕੈਦ ਨੇ, ਕਿੰਨੇ ਪਰਿਵਾਰ ਨੇ ਜਿਨ੍ਹਾਂ ਦੇ ਕੈਦੀ ਇੱਧਰ ਜਿਹੜਾ ਜੀ ਉਹ ਕੈਦ ਨੇ। ਕਿਉਂ ਨਹੀਂ ਇਹ ਲੋਕ ਇੱਕ ਵਾਰੀ ਜਿਹੜਾ ਜੀ ਅਜਿਹਾ ਫੈਸਲਾ ਕਰਕੇ ਵੇਖਦੇ ਵੀ ਚਲੋ ਆਪਾਂ ਇੱਕ ਦੂਜੇ ਦੇ ਕੈਦੀ ਜਿਹੜੇ ਉਹ ਛੱਡ ਦਈਏ, 10 ਸਾਲਾਂ ਤੱਕ ਆਪਾਂ ਵਪਾਰ ਕਰਾਂਗੇ ਔਰ ਇਸ ਵਪਾਰ ਨੂੰ ਰੋਕਣ ਵਾਲੇ ਲੋਕਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਆਵਾਂਗੇ, ਬਲਕਿ ਇਹਨੂੰ ਜਿਹੜਾ ਜੀ ਉਹ ਜਾਰੀ ਰੱਖਾਂਗੇ। ਜੇ ਕਰਾਚੀ ਮੁੰਬਈ ਜਾਰੀ ਰਹਿ ਸਕਦਾ ਤੇ ਵਾਘਾ ਤੇ ਲਾਹੌਰ ਵਾਲਾ ਵਪਾਰ ਜਿਹੜਾ ਜੀ ਉਹ ਬਾਰ-ਬਾਰ ਬੰਦ ਨਾ ਹੋਵੇ। ਇੰਦਰਜੀਤ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਤੇ ਬਾਈ ਜੀ ਹੁਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਪਹਿਲਾਂ ਤਾਂ ਖਾਨ ਸਾਹਿਬ ਨੂੰ ਤੇ ਨਵਜੋਤ ਸਿੱਧੂ ਨੂੰ ਵਧਾਈ ਦੇ ਪਾਤਰ ਹੈਗੇ, ਤੇ ਇਹਨਾਂ ਦੇ ਵਾਸਤੇ ਜਿੰਨੀ ਵੀ ਤਾਰੀਫ ਕੀਤੀ ਜਾਵੇ ਬੜੀ ਥੋੜੀ ਹੈ, ਤੇ ਬੜਾ ਵਧੀਆ ਲੱਗਾ ਜੋ ਕੰਮ ਕੀਤਾ ਇਹਨਾਂ ਨੇ। ਤੇ ਇੱਕ ਜਿਹੜਾ ਨਵਜੋਤ ਸਿੱਧੂ ਨੇ ਇਹੋ ਜਿਹੇ ਕਿ ਮੈਂ ਥੋੜਾ ਰੇਡੀਓ ਬਾਅਦ ਚ ਔਨ ਕੀਤਾ ਸੀਗਾ, ਤੇ ਨਵਜੋਤ ਸਿੱਧੂ ਨੇ ਕੁਛ ਗੱਲ ਕਹੀ ਹੈ, ਇਹਨਾਂ ਨੂੰ ਸਾਰਿਆਂ ਨੂੰ, ਕਾਂਗਰਸ ਨੂੰ ਹੋਰਾਂ ਨੂੰ ਚੁੱਭਦੀ ਹੈ। ਉਹ ਕਿਹੜੀ ਗੱਲ ਮੈਂ ਥੋੜੀ ਜਿਹੀ ਸੁਣਨਾ ਵੀ ਚਾਹੂੰਗਾ, ਜੇ ਹੋਵੇ ਟਾਈਮ ਤੇ, ਜੇ ਨਹੀਂ ਵੀ ਤਾਂ ਕੋਈ ਗੱਲ ਨਹੀਂ। ਤੇ ਇੱਕ ਮੇਨ ਅਕਸਰ ਬਾਈ ਨੇ ਜ਼ਿਕਰ ਕੀਤਾ ਸੀਗਾ ਵੀ ਆਪਣੇ ਜਿਹੜੇ ਅਕਾਲੀ, ਨਵਾਂ ਅਕਾਲੀ ਦਲ ਬਣ ਰਿਹਾ, ਇਹ ਮੈਂ ਜਿੰਨੀ ਕੁ ਸੋਚਦਾ ਵੀ ਇਹਨਾਂ ਦੀ ਬਾਦਲਾਂ ਦੀ ਹੀ ਉਪਜ ਹੈ। ਕਿਉਂਕਿ ਜੇ ਬ੍ਰਹਮਪੁਰੇ ਨੇ ਜਾਂ ਹੋਰਾਂ ਨੇ, ਅਕਾਲੀਆਂ ਨੇ ਇਹਨਾਂ ਦੇ ਬਾਦਲਾਂ ਦੇ ਖਿਲਾਫ ਡਟ ਕੇ ਬੋਲੇ ਸੀ ਇਹ, ਤੇ ਜੇ ਇਹਨਾਂ ਦੇ ਖਿਲਾਫ ਇਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ। ਇਹਨਾਂ ਦੇ ਮਾੜਾ ਜਿਹਾ ਅੱਖਾਂ, ਇਹਨਾਂ ਦੀ ਅੱਖਾਂ 'ਚ ਅੱਖ ਪਾ ਕੇ ਉਹਦੇ ਤੇ ਫਿਰ ਇਹ ਬੰਦੇ ਦੀ ਅੱਖਾਂ ਕੱਢਣ ਤੇ ਹੀ ਜਾਂਦੇ ਆ ਬਾਦਲ ਕੇ ਤਾਂ। ਤੇ ਇਹਨਾਂ ਨੇ ਜਦੋਂ ਬਾਦਲ ਕੇ ਨੇ ਐਕਸ਼ਨ ਹੀ ਨਹੀਂ ਲਿਆ ਉੱਤੇ ਇਹਨਾਂ ਦੇ ਉੱਤੇ, ਤੇ ਮੈਂ ਇਹ ਸੋਚਦਾ ਵੀ ਇਹਨਾਂ ਨੂੰ ਵੀ ਅੱਗੇ ਕੀਤਾ ਜਾਵੇ। ਬਾਦਲ ਦੋਵੇਂ ਪਿਓ ਪੁੱਤ ਇਹੀ ਸੋਚਦੇ ਵੀ ਅੱਗੇ ਕੀਤਾ ਜਾਵੇ, ਇਹਨਾਂ ਨੂੰ ਕਰਾ ਕੇ ਨਵੀਂ ਪਾਰਟੀ ਬਣਵਾ ਕੇ ਅਸੀਂ ਬਾਅਦ ਵਿੱਚ, ਸਾਡੀ ਐਂਟਰੀ ਬਾਅਦ 'ਚ ਹੋ ਜਾਣੀ ਆ ਤੇ ਅਸੀਂ ਕੰਮ ਉੱਥੇ ਦੇ ਉੱਥੇ ਸਾਂਭ ਲਾਂਗੇ। ਇੱਕ ਵਾਰੀ ਹੁਣ ਲੱਗਾ ਇਲੈਕਸ਼ਨ ਆਈ ਜਾਂਦੇ ਆ ਵੀ ਇਹਨਾਂ ਨੂੰ ਜਿਆਦਾ 4 ਗਾਲਾਂ ਹੋਰ ਕੱਢ ਲੈਂਦੇ, ਇਲੈਕਸ਼ਨ ਧੜਾ ਵੀ ਬਣਾਉਂਦੇ ਤਾਂ ਵੀ ਸਾਡਾ ਮਸਲਾ ਹੱਲ ਹੋ ਜਾਊਗਾ। ਤੇ ਅਸੀਂ ਚੁੱਪ-ਚਾਪ ਮੁੜ ਕੇ ਪਿਛਲੇ ਗੇਟ ਦੇ ਵਿੱਚ ਐਂਟਰੀ ਕਰਕੇ ਤੇ ਅਸੀਂ ਫੇਰ ਤੋਂ ਸਾਂਭ ਲਾਂਗੇ। ਤੇ ਇਹ ਗੱਲ ਹੋਣੀ ਹੈ, ਤੇ ਇਹਦੇ ਨਾਲ ਬਾਈ ਜੀ ਹੁਣ ਕਿੰਨੇ ਕੁ ਸਹਿਮਤ ਹੈ ਉਹਦੇ ਵਾਸਤੇ ਮੈਂ ਸੁਣਨਾ ਚਾਹੂੰਗਾ ਉਹਨਾਂ ਕੋਲੋਂ। ਥੈਂਕ ਯੂ ਜੀ। ਦੇਖੋ ਜੀ, ਇੱਕ ਤਾਂ ਸਿੱਧੂ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹ ਅੱਧੀ ਅਧੂਰੀ ਸੁਣਾਈ ਗਈ। ਉਹਨਾਂ ਨੇ ਦੇਖੋ ਇਹ ਕਾਹਲੀ ਕੀਤੀ, ਉਹਨਾਂ ਨੂੰ ਪੇਸ਼ੈਂਸ ਤੋਂ ਕੰਮ ਲੈਣ ਦੀ ਜ਼ਰੂਰਤ ਆ। ਇਸ ਵੇਲੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵਿਸ਼ਵ ਭਰ ਦੇ ਵਿੱਚ ਬੈਠੇ ਭਾਈਚਾਰੇ ਦਾ ਵੱਡਾ ਸਹਿਯੋਗ ਮਿਲ ਰਿਹਾ। ਹਾਈ ਕਮਾਂਡ ਉਹਨਾਂ ਦੇ ਨਾਲ ਹੈ। ਉਹ ਕਾਂਗਰਸ ਦੇ ਵਿੱਚ ਸਟਾਰ ਪ੍ਰਚਾਰਕ ਦੇ ਵਜੋਂ ਉੱਭਰਿਆ ਤੇ ਬਿਨਾਂ ਕਿਸੇ ਸ਼ੱਕ ਦੇ ਕਾਂਗਰਸ ਨੇ ਉਹਨਾਂ ਦੀ ਵਰਤੋਂ 2019 ਦੀਆਂ ਚੋਣਾਂ ਦੇ ਵਿੱਚ ਵੀ ਕਰਨੀ ਆ। ਇਹ ਸਭ ਕੁਝ ਦੇਖਦਿਆਂ ਹੋਇਆ ਜਿਹੜਾ ਉਹਨਾਂ ਨੂੰ ਕ੍ਰੈਡਿਟ ਮਿਲ ਰਿਹਾ, ਉਹਨੂੰ ਆਰਾਮ ਦੇ ਨਾਲ ਜਿਹੜਾ ਜੀ ਉਹ ਲੈਣ, ਉਹਨੂੰ ਇੰਜੋਏ ਕਰਨ। ਉਸ ਚੀਜ਼, ਹਰ ਗੱਲ ਦੇ ਉੱਤੇ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ। ਬਹੁਤ ਸਾਰੇ ਸਵਾਲਾਂ ਦਾ ਜਵਾਬ ਇੱਕ ਜਿਹੜੀ ਆ ਉਹ ਚੁੱਪ ਵੀ ਹੁੰਦੀ ਆ। ਇਹ ਚੀਜ਼ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿੱਚ ਆ ਜਾਂਦੀ ਆ ਤੇ ਉਹ ਇੱਕ ਚੰਗੇ ਲੀਡਰ ਵਜੋਂ ਉੱਭਰ ਸਕਦੇ, ਜਿਹੜੀ ਕਿ ਅਜੇ ਹੈ ਨਹੀਂ ਗੀ। ਉਹਨਾਂ ਦੇ ਚਾਹੁਣ ਵਾਲੇ ਵੀ ਸੁਣਦੇ ਹੋਣਗੇ ਜੇ ਕੋਈ ਪਹੁੰਚਾ ਸਕੇ ਉਹਨਾਂ ਤੱਕ ਗੱਲ, ਕਿ ਪੇਸ਼ੈਂਸ ਤੋਂ ਥੋੜਾ ਉਹ ਜੇਕਰ ਕੰਮ ਲੈਣ ਤੇ ਇਹ ਉਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਜੀ ਆਉਣ ਵਾਲੇ ਸਮੇਂ 'ਚ ਸਹਾਈ ਹੋ ਸਕਦੀ ਹੈ। ਇੱਕ ਤੁਰੰਤ ਰਿਐਕਟ ਕਰਨਾ ਸਿਆਣੇ ਬੰਦੇ ਦੀ ਨਿਸ਼ਾਨੀ ਨਹੀਂ ਹੁੰਦੀ। ਉਹਨਾਂ ਨੇ ਇੱਕ ਤਾਂ ਜਦੋਂ ਪੁੱਛਿਆ ਗਿਆ ਕਿ ਕੈਪਟਨ ਤੁਹਾਡੇ ਤੋਂ ਔਖੇ ਨੇ, ਤੇ ਉਹਨਾਂ ਨੇ ਸਵਾਲ ਇਹ ਕੀਤਾ ਕੌਣ ਕੈਪਟਨ? ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਆਰਮੀ ਦੇ ਕੈਪਟਨ ਨੇ, ਮੇਰੇ ਕੈਪਟਨ ਰਾਹੁਲ ਗਾਂਧੀ ਨੇ। ਔਰ ਦੂਜਾ ਉਹਨਾਂ ਨੇ ਕਿਹਾ ਕਿ ਕੈਪਟਨ ਦੇ ਕੈਪਟਨ ਵੀ ਰਾਹੁਲ ਗਾਂਧੀ ਨੇ। ਉਦੋਂ ਉਹਨਾਂ ਨੂੰ ਇਹ ਗੱਲ ਜਿਹੜੀ ਉਹ ਪਤਾ ਲੱਗ ਗਈ, ਜੇ ਤੁਸੀਂ ਦੁਬਾਰਾ ਵੀਡੀਓ ਜਿਹੜੀ ਆ ਉਹ ਦੇਖੋ, ਕਿ ਮੇਰੇ ਕੋਲੋਂ ਗੱਲ ਕੋਈ ਏਦਾਂ ਦੀ ਨਿਕਲ ਗਈ ਆ। ਅਗਲੀ ਗੱਲ ਉਹਨਾਂ ਨੇ ਕਵਰ ਇਹ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਤਾਂ ਮੇਰੇ ਪਿਤਾ ਸਮਾਨ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਮੇਰੇ ਉਹ ਬੌਸ ਵੀ ਨੇ, ਪਰ ਮੇਰੇ ਉੱਪਰਲੇ ਕੈਪਟਨ ਰਾਹੁਲ ਗਾਂਧੀ ਨੇ।
ਉਹ ਕਵਰ ਕੀਤੀ ਹੋਈ ਗੱਲ ਜਿਹੜੀ ਸੀ ਨਾ ਉਹ ਸਾਈਡ ਲਾਈਨ ਕਰ ਦਿੱਤੀ, ਉਭਾਰ ਦਿੱਤੀ ਉਹੀ ਕੌਣ ਕੈਪਟਨ। ਇਹਨੇ ਸਾਰਾ ਜਿਹੜਾ ਜੀ ਉਹ ਖਿਲਾਰਿਆ। ਉਹਨਾਂ ਨੂੰ ਥੋੜਾ ਜਿਹਾ ਪੇਸ਼ੈਂਸ ਤੋਂ ਕੰਮ ਲੈਣਾ ਚਾਹੀਦਾ। ਹੁਣ ਹਾਈ ਕਮਾਂਡ ਦੀ ਘੁਰਕੀ ਤੋਂ ਬਾਅਦ ਜਿਹੜਾ ਜੀ ਉਹ ਸਾਰਾ ਕੁਛ ਸ਼ਾਂਤ ਜਿਹੜਾ ਜੀ ਉਹ ਹੋ ਗਿਆ। ਦੂਜੀ ਗੱਲ ਜਿਹੜੀ ਤੁਸੀਂ ਆਖੀ ਆ, ਦੇਖੋ ਇਹ ਜਿਹੜਾ ਜੀ ਹਰੇਕ ਦੇ ਮਨ ਦੇ ਵਿੱਚ ਇੱਕ ਸਵਾਲ ਜਿਹੜਾ ਜੀ ਉਹ ਹੈਗਾ ਵੀ ਇਹ ਕਿਤੇ ਇੱਕੋ ਸ਼ਤਰੰਜ ਦੀ ਚਾਲ ਨਾ ਹੋਵੇ। ਪਰ ਜੇ ਮੌਜੂਦਾ ਹਾਲਾਤਾਂ ਦਾ ਮੁਲਾਂਕਣ ਕਰੀਏ ਸਾਰਾ, ਕਿ ਇਹ ਹੋਊਗਾ ਕਿ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸਾਈਡ ਲਾਈਨ ਕਰਕੇ ਕਿਸੇ ਹੋਰ ਨੂੰ ਪ੍ਰਧਾਨ ਜਿਹੜਾ ਜੀ ਬਣਾ ਦਿੱਤਾ ਜਾਊਗਾ ਤੇ ਮੁੜ ਕੇ ਬੈਕ ਡੋਰ ਥਾਣੀ ਐਂਟਰੀ ਕਰਕੇ ਫੇਰ ਹੋ ਜਾਊਗਾ, ਨਾਟ ਪੋਸੀਬਲ। ਇੱਕ ਵਾਰੀ ਪ੍ਰਧਾਨਗੀ ਜਿਹੜੀ ਜੀ ਉਹ ਗਈ, ਮੁੜ ਕੇ ਨਹੀਂ ਜਿਹੜਾ ਜੀ ਉਹ ਆਉਣੀ ਇਹਨਾਂ ਦੇ ਹੱਥਾਂ ਦੇ ਵਿੱਚ। ਤੁਸੀਂ ਜਿਹੜਾ ਜੀ ਉਹ ਦੇਖ ਲੈਣਾ ਉੱਭਰੂਗੀ ਤਾਂ ਸਹੀ ਧਿਰ ਜਿਹੜੀ ਜੀ। ਮੇਰਾ ਇਹ ਮੰਨਣਾ ਜੀ ਕਿ ਅਕਾਲੀ ਦਲ ਉੱਭਰੂਗਾ, ਅਕਾਲੀ ਦਲ ਬਾਦਲ ਦੁਬਾਰਾ ਨਹੀਂ ਉੱਭਰ ਸਕਦਾ ਜੇ ਮੌਜੂਦਾ ਹਾਲਾਤ ਤੇ। ਮੱਖਣ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ, ਆਪਣੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਇਹ ਹੈਗੇ ਨੇ ਜਾਂ ਕਿਤੇ ਵਜ਼ਾਰਤ ਵਿੱਚੋਂ ਗੁੰਮਸ਼ੁਦਾ ਨੇ? ਇਹਦੇ ਬਾਰੇ ਦੱਸਣਾ ਜੀ ਜਰਾ, ਪਲੀਜ਼ ਫੋਨ ਨਾ ਕੱਟਿਓ ਮੇਰਾ ਜੀ। ਹੈਗੇ ਆ ਜੀ, ਵਿੱਤ ਮੰਤਰੀ ਨੇ, ਅਜੇ ਵੀ ਖਾਲੀ ਖਜ਼ਾਨਾ ਮੰਤਰੀ ਨੇ, ਕਿਉਂਕਿ ਖਜ਼ਾਨੇ 'ਚ ਤਾਂ ਬਹੁਤਾ ਕੁਛ ਹੈ ਨੀ ਗਾ, ਸਿਰ ਸੁੱਟ ਕੇ ਲੱਗੇ ਹੋਏ ਨੇ। ਪਰ ਉਹ ਗੱਲਬਾਤ ਹੈ ਨੀ ਗੀ ਜੀ ਜਿਹੜੀ ਤੁਸੀਂ ਜਿਹੜੀ ਉਹ ਸੁਣਨੀ ਚਾਹੁੰਦੇ ਹੋ। ਉਹਨਾਂ ਦਾ ਵੈਸੇ ਸੁਭਾਅ ਵੀ ਹੈ, ਬਹੁਤ ਜ਼ਿਆਦਾ ਨਹੀਂ ਉਹ ਬੋਲਦੇ, ਬਹੁਤ ਘੱਟ ਬੋਲਦੇ ਆ। ਜਿੰਨਾ ਕੁ ਬੋਲਦੇ ਆ, ਇੱਕ ਗੱਲ ਤਾਂ ਹੈਗੀ ਪਾਏਦਾਰ ਹੁੰਦਾ। ਇਸੇ ਕਰਕੇ ਉਹਨਾਂ ਨੇ ਇੱਕ ਸਵਾਲ ਜਿਹੜਾ ਉਠਾਇਆ ਸੀ ਵੀ ਲੰਗਰ ਕਿੱਥੋਂ ਆਉਂਦਾ ਸੀਗਾ, ਕਿਸ ਟਾਈਮ ਦੇ ਉੱਤੇ ਆਇਆ। ਸਵਾਲ ਦਾ ਜਵਾਬ ਤਾਂ ਉਹਦਾ ਵੀ ਨਹੀਂ ਕੋਈ ਜਿਹੜਾ ਜੀ ਉਹ ਮਿਲਿਆ। ਫਿਰ ਉਹਨਾਂ ਨੇ 78 ਵਾਲੀ ਗੱਲ ਵੀ ਜਿਹੜੀ ਉਠਾਈ ਸੀਗੀ ਕਿ 78 ਦੇ ਵਿੱਚ ਜਿਹੜਾ ਜੀ ਉਹ ਕੌਣ ਜ਼ਿੰਮੇਵਾਰ ਸੀਗਾ ਸਭ ਕਾਸੇ ਦੇ ਵਾਸਤੇ। ਸਵਾਲ ਦਾ ਜਵਾਬ ਉਹਦਾ ਵੀ ਨਹੀਂ ਆਇਆ ਜੀ। ਹੈਗੇ ਨੇ ਵਿੱਤ ਮੰਤਰੀ ਨੇ, ਪਰ ਅਜੇ ਉਹਨਾਂ ਦਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਅਜੇ ਬੋਲ ਨਹੀਂ ਰਹੇ ਜੀ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਇੱਕ ਮੈਂ ਸਵਾਲ ਕੀਤਾ ਸੀ, ਉਹਦਾ ਸੌਂ ਗਏ ਢੀ ਕਾਲ ਨਹੀਂ ਲੱਗ ਸਕੀ। ਉਹਨਾਂ ਸਵਾਲ ਸੀਗਾ ਕਿ ਜਿਹੜੀਆਂ ਇਲੈਕਸ਼ਨਾਂ ਨੇ ਆਪਣੀਆਂ ਚਿੰਨ ਦੇ ਰਿਜ਼ਲਟ ਕਦੋਂ ਆਉਣੇ ਨੇ ਤੇ ਕਿਹੜਾ ਭਾਰੂ ਹੋਈ ਸਿਲੈਕਸ਼ਨ। ਦੂਜਾ ਸਵਾਲ ਸੀਗਾ ਸਲ ਸਿੰਘ ਖਹਿਰਾ ਉਹਨਾਂ ਦੇ ਨਾਲ, ਉਹ ਸਵਾਲ ਸੀ ਸਤਪਾਲ ਸਿੰਘ ਖਹਿਰਾ ਉਹਨਾਂ ਨੇ ਜਿਹੜਾ ਮਾਰਚ ਕਰਨਾ ਬਠਿੰਡੇ ਸਾਈਡ ਤੋਂ ਤਲਵੰਡੀ ਸਾਬੋ ਤੋਂ ਪਟਿਆਲੇ ਤੱਕ ਕਰਨਾ, ਜਦ ਕਿ ਉਹਦੀ ਕਾਉਂਸੀ ਤਾਂ ਹੋਰ ਪਾਸੇ ਆ। ਜੇ ਕੋਈ ਮਾਰਚ ਕਰਨਾ ਤਾਂ ਥਰੂ ਆਊਟ ਪੰਜਾਬ ਮਾਰਚ ਕਰਨਾ ਚਾਹੀਦਾ। 2.5-3 ਜ਼ਿਲ੍ਹਿਆਂ ਦੇ ਮਾਰਚ ਦਾ ਉਹਨਾਂ ਨੂੰ ਕੀ ਬੈਨੀਫਿਟ ਆ ਤੇ ਉਹ ਕਾਹਦੇ ਲਈ ਕਰ ਰਹੇ ਨੇ? ਕੀ ਉਹ ਬਠਿੰਡੇ ਤੋਂ ਜਾਂ ਸੰਗਰੂਰ ਤੋਂ ਤਾਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੇ ਮੈਂਬਰ ਪਾਰਲੀਮੈਂਟ? ਕੱਟੇ ਹੋਣਾ ਜੀ। ਜਿਹੜੇ ਨਤੀਜੇ ਨੇ ਭਾਈ ਸਾਹਿਬ ਉਹ 11 ਤਰੀਕ ਨੂੰ ਆਉਣੇ ਆ, ਜਿਹੜੀ ਦਸੰਬਰ ਦੀ 11 ਨੂੰ। 7 ਤਰੀਕ ਨੂੰ ਵੋਟਾਂ ਮੁਕੰਮਲ ਹੋ ਜਾਣਗੀਆਂ ਜੀ। ਰਾਜਸਥਾਨ ਦੇ ਵਿੱਚ ਵੀ ਇਹ ਲਾਸਟ ਹੈ। ਰਾਜਸਥਾਨ ਦੇ ਵਿੱਚ ਜਿਹੜੀਆਂ ਪੈ ਰਹੀਆਂ ਨੇ, ਰਾਜਸਥਾਨ ਦੇ ਵਿੱਚ ਕਾਂਗਰਸ ਦੀ ਹਾਲਤ ਸਾਰੇ ਰਾਜਾਂ ਦੇ ਨਾਲੋਂ ਚੰਗੀ ਜਿਹੜੀ ਜੀ ਉਹ ਕਹੀ ਜਾ ਸਕਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਬੜੀ ਕਾਂਟੇ ਦੀ ਟੱਕਰ ਹੈ। ਛੱਤੀਸਗੜ੍ਹ ਦੇ ਵਿੱਚ ਕੋਈ ਬਹੁਤੀ ਵੱਡੀ ਤਬਦੀਲੀ ਜਿਹੜੀ ਜੀ ਉਹ ਕੋਈ ਸੰਭਾਵਨਾ ਜਿਹੜੀ ਉਹ ਨਹੀਂ ਦਿਸਦੀ। ਕਾਂਗਰਸ ਦੀ ਨਿਗਾਹ ਜਿਹੜੀ ਹੈ ਜੀ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਉੱਤੇ ਹੈ। ਰਾਜਸਥਾਨ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਕਾਂਗਰਸ ਲਿਜਾਊਗੀ ਜੀ, ਮੈਂ ਤੁਹਾਨੂੰ ਇਹ ਕਹਿ ਸਕਦਾ ਜਿਹੋ ਜਿਹੇ ਹਾਲਾਤ ਨੇ। ਇੱਕ ਚੀਜ਼ ਜਿਹੜੀ ਨਾ ਆਪਾਂ ਸਾਰੇ ਹੀ ਮਿਸਿੰਗ ਹੈ ਕਿ ਅਕਾਲੀ ਦਲ ਨੇ ਅਬਜ਼ਰਵਰ ਲਾਏ ਸੀ ਰਾਜਸਥਾਨ ਦੇ, ਉਹ ਆਪਣੀਆਂ ਜਿਹੜੀਆਂ ਉਮੀਦਵਾਰ ਖੜੇ ਕਰਨੇ ਤਾਂ ਭੁੱਲ ਹੀ ਗਿਆ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਉੱਥੇ ਸਿੱਖ ਜਿਹੜੇ ਭਾਈਚਾਰੇ ਦੀਆਂ ਵੋਟਾਂ ਵਾਲੇ 3 ਵੱਡੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਪ੍ਰਚਾਰ ਵਾਸਤੇ ਵੀ ਨਹੀਂ ਸੱਦਿਆ ਜੀ। ਇਹ ਬੜੀ ਅਹਿਮ ਗੱਲ ਹੈ ਜੀ, ਪਰ ਇਹ ਦੱਬ ਗਈ ਸਾਰੀਆਂ ਗੱਲਾਂ ਦੇ ਵਿੱਚ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਕਿ ਉਹ ਇੱਥੇ ਕੀ ਕਿਉਂ ਕੇਂਦਰਿਤ ਨੇ ਬਠਿੰਡੇ ਤੇ ਸੰਗਰੂਰ। ਦੇਖੋ ਬਠਿੰਡੇ ਤੋਂ ਆਪ ਚੋਣ ਲੜਨੀ ਜਿਹੜਾ ਜੀ ਉਹ ਚਾਹੁੰਦੇ ਆ, ਆਪਣਾ ਜਿਹੜਾ ਉਹ ਧੜਾ ਨਵਾਂ ਖੜਾ ਕਰਦੇ ਆ। ਇਹ ਉਹ ਆਪਣੀ ਗੱਲ ਮੰਨਣ ਜਾਂ ਨਾ ਮੰਨਣ, ਉਹਨਾਂ ਨੂੰ ਇਹ ਲੱਗਦਾ ਹੈ ਕਿ ਬਠਿੰਡੇ ਦੇ ਵਿੱਚ ਜਿਹੜੀ ਹੈ ਜੀ ਉਹ ਸੇਫ ਸੀਟ ਹੋ ਸਕਦੀ ਆ, ਇਹ ਹੋ ਸਕਦੀ ਆ, ਇਹ ਉਹ ਮੰਨਦੇ ਆ। ਦੂਜਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਇਕੱਠ ਹੋਇਆ, ਜਿਹੜਾ ਬਰਗਾੜੀ ਦੇ ਵਿੱਚ ਇਕੱਠ ਹੋਇਆ, ਉਹ ਜਿਹੜਾ ਜੀ ਇਕੱਠ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਹ ਬਹੁਤਾ ਇਹਨਾਂ ਜ਼ਿਲ੍ਹਿਆਂ ਦਾ ਸੀਗਾ, ਸੰਗਰੂਰ, ਬਰਨਾਲਾ ਤੇ ਬਠਿੰਡਾ ਦਾ। ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਵੋਟ ਬੈਂਕ ਜਿਹੜਾ ਜੀ ਉਹ ਹੈਗਾ। ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਸਹਿਯੋਗ ਮਿਲਿਆ, ਉਹ ਬਠਿੰਡੇ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਉਹਨੂੰ ਜਿਹੜਾ ਜੀ ਸਹਿਯੋਗ ਮਿਲਿਆ। ਇਸ ਕਰਕੇ ਉਹ ਸੁਰੱਖਿਅਤ ਸੀਟ ਜਿਹੜੀ ਜੀ ਉਹ ਲੱਭ ਰਹੇ ਆ। ਜੇ ਰਿਐਲਿਟੀ ਪੁੱਛੋ
ਅੱਜ ਟਰੋਲਿੰਗ ਕਰਨੀ ਹੈ ਜੀ, ਹੁਣ ਕਰਨ ਲੱਗ ਜਾਣ ਉਹਨਾਂ ਦੇ ਜਿਹੜੇ ਜੀ। ਪਰ ਜੇ ਉਹ ਭੁਲੱਥ ਤੋਂ ਦੁਬਾਰਾ ਲੜਦੇ ਆ, ਅੱਜ ਦੀ ਤਰੀਕ ਦੇ ਵਿੱਚ ਉਹ ਜਿੱਤ ਨਹੀਂ ਸਕਦੇ ਆਪਣੀ ਭੁਲੱਥ ਵਾਲੀ ਵਿਧਾਨ ਸਭਾ ਦੀ ਸੀਟ ਵੀ। ਇਸ ਕਰਕੇ ਉਹ ਬਠਿੰਡੇ ਜਿਹੜਾ ਜੀ ਆਉਣ ਨੂੰ ਫਿਰ ਰਹੇ ਆ, ਜਿਹਦੇ ਕਰਕੇ ਇਹ ਪੋਲੀਟੀਕਲ ਜਿਹੜੀ ਹੈ ਜੀ ਉਹਨੂੰ ਜਮਾ ਘਟਾਓ ਨੂੰ ਵੇਖਦਿਆਂ ਹੋਇਆ ਉਹ ਇਸ ਆਪਣੇ ਇਨਸਾਫ ਮਾਰਚ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ ਜੀ ਉਹ ਘੁਮਾਉਣਾ ਚਾਹੁੰਦੇ ਆ। ਇਨਸਾਫ ਮਾਰਚ ਤਾਂ ਸਮੁੱਚੇ ਪੰਜਾਬ ਦੇ ਵਿੱਚ ਹੋਣਾ ਚਾਹੀਦਾ, ਇਹ ਤੁਹਾਡੀ ਗੱਲ ਬਿਲਕੁਲ ਜਿਹੜੀ ਜੀ ਉਹ ਸਹੀ ਆ। ਪਰ ਉਹ ਕਿਉਂਕਿ ਪੋਲੀਟੀਕਲ ਬੰਦੇ ਨੇ, ਉਹਨਾਂ ਨੇ ਪੋਲੀਟੀਕਲ ਮਾਈਲੇਜ ਲੈਣ ਦੇ ਵਾਸਤੇ ਜਿਹੜਾ ਜੀ ਉਹ ਕਰਨਾ, ਜਿਹਦੇ ਕਰਕੇ ਉਹਨਾਂ ਨੇ ਇਹਨੂੰ ਸੀਮਤ ਰੱਖਿਆ। ਈਵਨ ਬੈਂਸ ਭਰਾ ਜਿਹੜੇ ਸਹਿਯੋਗ ਦੇ ਰਹੇ ਆ, ਉਹਨਾਂ ਦੇ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਵੀ ਇਹ ਮਾਰਚ ਨਹੀਂ ਜਾ ਰਿਹਾ ਜੀ। ਜੀ ਕੋਈ ਡੂੰਘਾ ਕਾਰਨ ਆ। ਪਰਮਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਤਾਂ ਭਾਜੀ ਪੁੱਛ ਹੀ ਲਿਆ, ਹਾਏ ਮੈਂ ਪੁੱਛਣਾ ਜਿਹੜਾ ਭਾਜੀ ਹੋਣਾ ਪੁੱਛ ਲਿਆ। ਤਾਂ ਹੁਣ ਮੇਰਾ ਸਵਾਲ ਇਹੋ ਹੀ ਆ ਵੀ ਜਿਹੜਾ ਜੀਕੇ ਨੇ ਪੈਸੇ ਪੂਏ ਖਾਧੇ ਉੱਥੇ ਆਪਣੇ ਕਮੇਟੀ ਦੇ, ਉਹਦਾ ਕੀ ਬਣਿਆ? ਕਿਸੇ ਨੇ ਕੇਸ ਕੂਸ ਕੀਤਾ ਉੱਥੇ ਕਿ ਨਹੀਂ ਕੀਤਾ? ਇਹਦੇ ਬਾਰੇ ਦੱਸਿਓ ਭਾਜੀ। ਥੈਂਕ ਯੂ। ਕੱਟੀ ਗਈ ਜੀ ਗੱਲ ਵਿੱਚ, ਦੁਬਾਰਾ ਦੱਸੋ। ਹਾਂਜੀ, ਉਹਨਾਂ ਦੀ ਤਾਂ ਲਾਈਨ ਕੱਟ ਗਈ। ਉਹ ਜੀਕੇ ਨੇ ਜਿਹੜੇ ਪੈਸੇ ਖਾਧਿਆਂ ਦਾ ਰੌਲਾ ਪੈਂਦਾ ਸੀਗਾ, ਉਹਦਾ ਪੁੱਛਦੇ ਆ ਕਿ ਉਹ ਤੇ ਕੋਈ ਕੇਸ ਹੋਇਆ? ਅੱਛਾ ਜੀ। ਨਹੀਂ ਕੋਈ ਕੇਸ ਜਿਹੜਾ ਜੀ ਉਹ ਨਹੀਂ ਹੋਇਆ ਉਹਦੇ ਤੇ। ਜਿਨ੍ਹਾਂ ਨੇ ਦੋਸ਼ ਲਾਏ ਆ, ਜਵਾਬ ਤਾਂ ਜੀਕੇ ਹੋਰਾਂ ਨੇ ਵੀ ਉਹਦਾ ਜਿਹੜਾ ਜੀ ਉਹ ਨਹੀਂ ਦਿੱਤਾ ਅਜੇ ਤੱਕ ਜਿਹੜਾ ਜੀ। ਹੁਣ ਪ੍ਰੋਬਲਮ ਇਹ ਹੈ ਕਿ ਉਹ ਕਾਬਜ਼ ਧੜਾ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ। ਕੋਈ ਕੱਲ੍ਹ ਨੂੰ ਨਵਾਂ ਆਵੇ ਤੇ ਇਮਾਨਦਾਰ ਆਵੇ, ਕਮ ਸੇ ਕਮ ਉਹ ਜਿਹੜਾ ਜੀ ਕੋਈ ਦੱਸੇ। ਮੈਨੂੰ ਇੱਕ ਜਾਣਕਾਰ ਕੁਛ ਹਫ਼ਤੇ ਪਹਿਲਾਂ ਜਿਹੜਾ ਜੀ ਉਹ ਦੱਸ ਰਹੇ ਸੀਗੇ ਕਿ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੋਈਆਂ ਆਪ ਹੁਦਰੀਆਂ ਦੀ। ਉਹ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਜਿਹੜਾ ਹੋਈਆਂ ਨੇ, ਬਹੁਤ ਹੇਰਾ ਫੇਰੀਆਂ ਹੋਈਆਂ ਨੇ। ਪਰ ਉਹ ਕਹਿੰਦੇ ਜੇ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਹੋਈਆਂ ਧਾਂਦਲੀਆਂ ਦੇਖ ਲਓ ਤਾਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਉਂ ਲੱਗੂਗੀ ਇਹ ਤਾਂ ਬੜੇ ਸੁਥਰੇ ਤਰੀਕੇ ਨਾਲ ਚੱਲ ਰਹੀ ਆ। ਉਹ ਕਹਿੰਦੇ ਕੋਈ ਕਾਗਜ਼ ਪੱਤਰ ਨਹੀਂ, ਕੁਛ ਨਹੀਂ, ਉੱਥੇ ਤਾਂ ਆਈ ਚਲਾਈ ਜਿਹੜੀ ਆ ਜੀ ਉਹ ਚੱਲ ਰਹੀ ਆ ਵੱਡੇ ਪੱਧਰ ਦੇ ਉੱਤੇ। ਤੇ ਜਿਹੜੇ ਫਿਰ ਇਕੱਠੇ ਕਰਨ ਵਾਲੇ ਹੁੰਦੇ ਉਹ ਇਕੱਲੇ ਨਹੀਂ ਨਾ ਖਾਂਦੇ ਜੀ, ਫਿਰ ਗਾਹ ਦੀ ਗਾਹ ਜਿਹੜਾ ਉਹ ਪਹੁੰਚਾਉਂਦੇ ਆ। ਇਸ ਕਰਕੇ ਹਾਲ ਦੀ ਘੜੀ ਤਾਂ ਇਹ ਗੱਲ ਜਿਹੜੀ ਆ ਜੀ ਉਹ ਦੱਬੀ ਹੋਈ ਆ। ਹੈਰਾਨਗੀ ਵਾਲੀ ਗੱਲ ਇਹ ਆ ਕਿ ਕਰੋੜਾਂ ਰੁਪਈਏ ਦੇ ਘਪਲੇ ਦੇ ਦੋਸ਼ ਜਿਹੜੇ ਜੀ ਉਹ ਲੱਗ ਰਹੇ ਆ, ਉਹ ਅੱਜ ਵੀ ਪ੍ਰਧਾਨ ਨੇ ਜੀ। ਅਖੀਰਲੇ ਕਾਲਰ ਨੇ ਜੀ ਕੁਲਦੀਪ ਸਿੰਘ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲਦੇਵ ਜੀ, ਬੜੇ ਚਿਰਾਂ ਤੋਂ ਸੁਣਦੇ ਹੁੰਦੇ ਆ। ਮੈਂ ਇੰਗਲੈਂਡ ਤੋਂ ਬੇਨਜੀਤ ਉਹਦਾ ਵੀ ਸੁਣਿਆ ਲੈਕਚਰ, ਪਰਵੇਜ਼ ਮੁਸ਼ਰਫ ਤੇ ਆਪਣੇ ਨਵਾਜ਼ ਸ਼ਰੀਫ। ਇਹ ਬੜਾ ਉੱਥੇ ਠੋਕ ਵਜਾ ਕੇ ਕਹਿੰਦੇ ਆ, ਜਾ ਕੇ ਕਹਿੰਦੇ ਇੰਗਲੈਂਡ ਹੀ ਇਨਸ਼ਾਅੱਲਾ ਕਸ਼ਮੀਰ ਹਮਲੇ। ਕੀ ਮੁੱਦਾ ਐਕਚੁਅਲੀ ਮੈਨੂੰ ਐਕਸਪਲੇਨ ਕਰੋ ਪਲੀਜ਼, ਤੱਕ ਸਮਝ ਨਹੀਂ, ਮੈਨੂੰ ਸੁਣ ਲੈਣ ਦਿਓ ਭੈਣ ਜੀ। ਜੀ ਕੀ ਮੁੱਦਾ ਕੀ ਹੈ ਜੀ ਇਹ ਸੁਣਨਾ ਤੁਸੀਂ? ਇਹ ਕਾਰਨ ਕੀ ਹੈਗਾ ਜਦੋਂ ਕਹਿੰਦੇ ਫਿਰ ਕਸ਼ਮੀਰ ਲੈ ਕੇ ਰਹੇਂਗੇ? ਦੇਖੋ ਐਕਚੁਅਲੀ ਜਿਹੜਾ ਜੇ ਤੁਸੀਂ ਇਹਦੇ ਮੁੱਦੇ ਦੇ ਵਿੱਚ ਜਾਓਗੇ ਤਾਂ ਉਹਦੀ ਡਿਟੇਲ ਤੁਹਾਨੂੰ ਜਿਹੜੀ ਹੈ ਜੀ ਉੱਠਣੀ ਪਊਗੀ ਕਿ ਹੋਇਆ ਜਿਹੜਾ ਜੀ ਕੀ ਸੀਗਾ। ਇਹ ਆਜ਼ਾਦ ਖਿੱਤਾ ਸੀਗਾ। ਜਦੋਂ ਇਹਨੇ ਪਾਕਿਸਤਾਨ ਨੇ ਜਿਹੜਾ ਜੀ ਉਹ ਅਟੈਕ ਕਰਤਾ, ਜਦੋਂ ਵੰਡ ਹੋਈ ਆ ਮੁਲਕਾਂ ਦੀ, ਤਾਂ ਜਿਹੜੇ ਇਹਦੇ ਮਾਲਕ ਸੀ ਉਹਨਾਂ ਨੇ ਭਾਰਤ ਨੂੰ ਲਿਖ ਕੇ ਦੇ ਦਿੱਤਾ ਸੀ ਸਾਡੀ ਮਦਦ ਕਰੋ। ਤੇ ਜਿਹਦੇ ਕਰਕੇ ਜਿਹੜਾ ਜੀ ਤਾਈਓ ਜਿਹੜਾ ਉਹ ਕਾਪੀ ਹੋ ਕੇ ਪਾਕਿਸਤਾਨ ਆਕੂਪਾਈਡ ਕਸ਼ਮੀਰ, ਕੁਛ ਹਿੱਸਾ ਤਾਂ ਉਹਦੇ ਕੋਲੇ ਰਹਿ ਗਿਆ, ਜਿਹੜਾ ਕੁਛ ਹਿੱਸਾ ਸੀਗਾ ਜੀ ਉਹ ਇੱਧਰ ਜੰਮੂ ਕਸ਼ਮੀਰ ਵਾਲਾ ਭਾਰਤ ਦੇ ਹਿੱਸੇ ਦੇ ਵਿੱਚ ਜਿਹੜਾ ਜੀ ਇਹਨਾਂ ਨੇ ਜਿੱਤ ਲਿਆ ਉਹਨੂੰ। ਅੱਛਾ, ਪਾਕਿਸਤਾਨ ਜਿਹੜਾ ਜੀ ਇਹ ਕਹਿੰਦਾ ਕਿ ਅਸਲ ਦੇ ਵਿੱਚ ਕਸ਼ਮੀਰ ਜਿਹੜਾ ਜੀ ਉਹ ਸਾਡਾ ਪਾਰਟ ਹੈ ਸਾਰੇ ਦਾ ਸਾਰਾ। ਭਾਰਤ ਇਹ ਕਹਿੰਦਾ ਕਿ ਸਾਡੇ ਕੋਲੇ ਲਿਖਤੀ ਡੀਡ ਹੈ ਜੀ, ਇਹ ਜਿਹੜਾ ਜੀ ਹਿੱਸਾ ਸਾਡਾ। ਉਹ ਇਹ ਕਹਿੰਦਾ ਕਿ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਜੀ ਉਹ ਵੀ ਲੈਣਾ। ਜਿਹੜੇ ਕਸ਼ਮੀਰ ਦੇ ਵਾਸੀ ਨੇ ਉਹ ਇਹ ਕਹਿੰਦੇ ਆ ਸਾਨੂੰ ਖੁਦ ਮੁਖਤਿਆਰੀ ਜਿਹੜੀ ਹੈ ਜੀ ਉਹ ਚਾਹੀਦੀ ਆ। ਇਸ ਕਰਕੇ ਉਹ ਕਹਿੰਦੇ ਅਸੀਂ ਵੱਖਰੇ ਤੌਰ ਦੇ ਉੱਤੇ ਰਹਿਣਾ, ਨਾ ਅਸੀਂ ਭਾਰਤ ਦੇ ਨਾਲ ਰਹਿਣਾ, ਨਾ ਅਸੀਂ ਪਾਕਿਸਤਾਨ ਦੇ ਨਾਲ ਜਿਹੜਾ ਜੀ ਉਹ ਰਹਿਣਾ। ਰੌਲਾ ਜਿਹੜਾ ਜੀ ਇਹ ਆ, ਇਹ ਰੇੜਕਾ ਜਿਹੜਾ ਜੀ ਉਹ ਬਣਿਆ ਹੋਇਆ। ਇਮਰਾਨ ਖਾਨ ਉਹਨਾਂ ਦੀ ਗੱਲ ਜਿਹੜੀ ਜੀ ਉਹ ਸਹੀ ਆ ਕਿ ਕੀ ਐਡਾ ਵੱਡਾ ਇਹ ਰੇੜਕਾ ਹੈ ਜਿਹਦਾ ਬਹਿ ਕੇ ਕੋਈ ਹੱਲ ਜਿਹੜਾ ਜੀ ਉਹ ਨਹੀਂ ਹੋ ਸਕਦਾ। ਜੇ ਇੰਨੀਆਂ ਜਾਨਾਂ ਰੋਜ਼ ਜਾਂਦੀਆਂ ਨੇ, ਅਸੀਂ ਕਿੰਨਾ ਪੈਸਾ ਫੋਰਸਾਂ ਦੇ ਉੱਤੇ ਖਰਚ ਰਹੇ ਹਾਂ, ਅਸੀਂ ਕਿੰਨਾ ਪੈਸਾ ਜਿਹੜੇ ਸੁਰੱਖਿਆ ਸੌਦਿਆਂ ਦੇ ਉੱਤੇ ਲਾ ਰਹੇ ਆ, ਜਿਹਦੇ ਵਿੱਚ ਘਪਲੇਬਾਜ਼ੀ ਸਮੇਂ-ਸਮੇਂ ਤੇ ਸਾਹਮਣੇ ਆਉਂਦੀ ਆ। ਜੇ ਇੱਕ ਮਸਲੇ ਨੂੰ ਹੱਲ ਕਰ ਲਿਆ ਜਾਵੇ, ਕਿੱਡੀ ਕੁ ਵੱਡੀ ਗੱਲ ਆ ਜੀ। ਮੰਨ ਲਓ ਮੇਰਾ ਕਿਸੇ ਦੇ ਨਾਲ ਕੇਸ ਚੱਲਦਾ ਹੋਵੇ, ਅਗਲਾ ਕਹੇ ਇਹ 4 ਇੰਚ ਕੰਧ ਜਿਹੜੀ ਆ, ਕਿਉਂਕਿ ਉਹ ਮੁਲਕਾਂ ਦਾ ਮਾਮਲਾ, ਮੈਂ ਘਰ ਦੀ ਗੱਲ ਕਰੂੰਗਾ ਛੋਟੀ ਵੀ 4 ਇੰਚ ਇੱਧਰ ਆਉਂਦੀ ਆ, ਦੂਜਾ ਕਹੇ 4 ਇੰਚ ਜਿਹੜੀ ਆ ਜੀ ਉਹ ਇਸ ਪਾਸੇ ਵੱਲ ਆਉਂਦੀ, ਤੇ ਮੈਂ ਤਾਂ ਉਹਨੂੰ ਕਹੂੰਗਾ ਵੀ ਤੂੰ 4 ਇੰਚ ਹੀ ਆਪਣੇ ਵਾਲੇ ਪਾਸੇ ਕਰ ਲਾ। ਮੈਨੂੰ ਜਿਹੜਾ ਦਿਮਾਗੀ ਸਕੂਨ ਹੈ ਉਹ ਥੋੜਾ ਚਾਹੀਦਾ। ਜੇ 4 ਇੰਚ ਭਾਈ ਤੇਰੇ ਵਾਲੇ ਸਾਈਡ ਦੇ ਉੱਤੇ ਵੀ ਰਹਿ ਜੂਗੀ ਤੇ ਏਡੀ ਕਿਹੜੀ ਗੱਲ ਹੈ। ਜੇ ਵੱਡੇ ਰੂਪ ਦੇ ਵਿੱਚ ਜਿਹੜਾ ਦੀ ਉਹ ਸੋਚਣਾ ਹੋਵੇ,
ਪਿਛਲੇ ਦਿਨਾਂ ਦੇ ਵਿੱਚ ਕੋਰੀਆ ਵਾਲੀ ਮਿਸਾਲ ਤੁਹਾਡੇ ਸਾਹਮਣੇ ਆ, ਕੀ ਕੁਛ ਉਹ ਲਈ ਬੈਠੇ, ਕਿੱਦਾਂ ਦੀਆਂ ਧਮਕੀਆਂ ਦਿੰਦੇ, ਫਿਰ ਹੱਥ ਮਿਲਾਉਣਾ ਪੈ ਗਿਆ ਨਾ ਜੀ। ਆਫਟਰ ਆਲ ਹੱਥ ਮਿਲਾ ਕੇ ਹੀ ਗੱਲ ਜਿਹੜੀ ਆ ਜੀ ਉਹ ਬਣਨੀ ਆ। ਕਿਉਂ ਜਿਹੜੀ ਆ ਜੀ ਉਹ ਦੁਨੀਆ ਮਰਵਾਈ ਜਾਣੀ ਆ? ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜਿਹੜੀ ਬਹਿ ਕੇ ਹੱਲ ਨਾ ਹੋ ਸਕੇ। ਇਹ ਬਿਲਕੁਲ ਹੋ ਸਕਦੀ ਹੈ ਔਰ ਇਹ ਹੋਣੀ ਚਾਹੀਦੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ। ਪਰ ਇੱਕ ਪੁਆਇੰਟ ਇਹਨਾਂ ਦਾ ਇਹ ਜ਼ਰੂਰ ਕਵਰ ਕਰ ਲਾਂ ਕਿ ਚਾਹੇ ਇੱਧਰਲੀ ਸਿਆਸਤ ਹੋਵੇ ਚਾਹੇ ਉੱਧਰਲੀ ਸਿਆਸਤ ਹੋਵੇ ਜੀ, ਉਹ ਇਸ ਮਸਲੇ ਦੇ ਉੱਤੇ ਨਾ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕਦੇ ਰਹੇ ਆ ਜੀ, ਉਹ ਇਹ ਜਿਹੜਾ ਜੀ ਉਹ ਨੇ। ਬਹੁਤ ਮਿਹਰਬਾਨੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਦੋਂ ਵੋਟਾਂ ਆਉਂਦੀਆਂ ਤੇ ਫਿਰ ਰੋਟੀਆਂ ਉਹਨਾਂ ਨੇ ਸੇਕਣੀਆਂ ਹੀ ਆ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।